ਅੱਜ ਇੱਥੇ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਅਤੇ ਹੋਰ ਇਲਾਕੇ ਦੀਆਂ ਸਿੱਖ ਸਟੂਡੈਂਟ ਫੈਡਰੇਸ਼ਨਾਂ ਐਸੋਸੀਏਸ਼ਨਾਂ ਰਲ ਕੇ ਇੱਥੇ ਇਵੈਂਟ ਕਰ ਰਹੇ ਹਾਂ, ਜਿੱਥੇ ਸਾਡੇ ਮੁੱਖ ਬੁਲਾਰੇ ਭਾਈ ਪਰਮਜੀਤ ਸਿੰਘ ਮੰਡ ਨੇ, ਜਿਹੜੇ ਕਿ ਦਲ ਖਾਲਸਾ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਨੇ। ਤੇ ਅੱਜ ਅਸੀਂ ਵਿਚਾਰ ਕਰਨਾ ਹੈ ਕਿ 1984 ਸਾਡੇ ਵਾਸਤੇ ਹੈ ਕੀ। What does 1984 mean for us? Is it something in the past? Is it just something which we read about on our phones, listen about on YouTube or Spotify? Or is it something that should remain in our conscience until something concrete is done as a proper justice to that incident? That is why we are here. That is why we are gathered here today. ਤੇ ਮੈਂ ਹੁਣ ਬੁਲਾਉਣਾ ਚਾਹੁੰਦਾ ਭਾਈ ਸਾਹਿਬ ਨੂੰ ਕਿ ਆਪ ਜੀ ਨਾਲ ਸੰਬੋਧਨ ਕਰਨ। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਵੀਰ ਹੋਣਾ ਨੇ ਇੰਟਰੋਡਕਸ਼ਨ ਦਿੰਦਾ ਇੱਕ ਸ਼ਬਦ ਵਰਤਿਆ ਕਿ 1984 ਦੇ ਵਿੱਚ ਸਾਡੇ ਉੱਤੇ ਹੋਇਆ ਹਮਲਾ ਸ਼ਾਇਦ ਇਹੋ ਜਿਹਾ ਹਮਲਾ ਹੈ ਜਿਹੜਾ ਇਤਿਹਾਸ ਦੇ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਕੌਮ ਦੇ ਉੱਤੇ। ਪਰ ਅਸਲ ਦੇ ਵਿੱਚ ਇਵੇਂ ਨਹੀਂ। ਕੌਮ ਇਹਦੇ ਨਾਲੋਂ ਵੀ ਜ਼ਿਆਦਾ ਜਿਹਦੇ ਵਿੱਚ ਕੌਮ ਦਾ ਨੁਕਸਾਨ ਹੋਇਆ ਹੋਵੇ, ਚਾਹੇ ਉਹ ਜਾਨੀ ਹੋਵੇ ਚਾਹੇ ਮਾਲੀ ਹੋਵੇ, ਉਹ ਹਮਲੇ ਕੌਮ ਦੇ ਉੱਤੇ ਪਹਿਲਾਂ ਇਤਿਹਾਸ 'ਚ ਵੀ ਹੋਏ। 84 ਤੋਂ ਪਹਿਲਾਂ ਬਹੁਤ ਹੋਏ। ਕਾਨੋਵਾਨ ਦੀ ਸ਼ੰਭ ਵਾਲਾ ਘੱਲੂਘਾਰਾ ਸਾਡੇ ਸਾਹਮਣੇ ਆ, ਅਬਦਾਲੀ ਵਾਲੇ ਘੱਲੂਘਾਰੇ ਸਾਡੇ ਸਾਹਮਣੇ ਆ। ਉਹ ਵੀ ਘੱਲੂਘਾਰੇ ਸਾਡੇ ਸਾਹਮਣੇ ਆ ਜਦੋਂ ਸਾਡੇ ਪਵਿੱਤਰ ਸਰੋਵਰ ਤੱਕ ਪੂਰ ਦਿੱਤੇ ਗਏ, ਦਰਬਾਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਜੇ ਤੁਸੀਂ ਉਸ ਨੁਕਸਾਨ ਦੇ ਲੈਵਲ ਤੇ ਵੇਖੋ ਤੇ ਇਹ ਹਮਲਾ ਸ਼ਾਇਦ ਤੁਹਾਨੂੰ ਛੋਟਾ ਲੱਗੂਗਾ। ਇਹ ਛੋਟਾ ਆ ਨੁਕਸਾਨ ਦੇ ਲੈਵਲ ਤੇ ਮੈਂ ਕਹਿ ਰਿਹਾ, ਪਰ ਇਤਿਹਾਸ ਦੇ ਵਿੱਚੋਂ ਇਹ ਹਮਲਾ ਸਾਡੇ ਵਾਸਤੇ ਵੱਖਰਾ ਹੋ ਨਿਬੜਿਆ ਹੈ। ਅਬਦਾਲੀ ਨੇ ਜਦੋਂ ਹਮਲਾ ਕੀਤਾ ਸੀ ਤੇ ਇਸ ਹਮਲੇ ਦੇ ਵਿੱਚ ਇੱਕ ਫਰਕ ਹੈ ਬੜਾ ਵੱਡਾ, ਜਿਹੜਾ ਸਾਨੂੰ ਕੰਟੀਨਿਊ ਕਰਨਾ ਚਾਹੀਦਾ, ਜਨਰੇਸ਼ਨ ਟੂ ਜਨਰੇਸ਼ਨ ਅੱਗੇ ਆਪਣੇ ਲੋਕਾਂ ਦੇ ਵਿੱਚ ਲੈ ਕੇ ਜਾਣੀ ਚਾਹੀਦੀ ਗੱਲ। ਚਾਹੇ ਅਬਦਾਲੀ ਦੇ ਹਮਲੇ ਹੋਣ, ਚਾਹੇ ਦੂਸਰੇ ਜਿੰਨੇ ਵੀ ਸਮੇਂ ਦੇ ਉੱਤੇ ਸਰਕਾਰਾਂ ਆਈਆਂ, ਚਾਹੇ ਰਿਪਰੈਸਰ ਜਿਹੜੇ ਆਏ ਨੇ, ਉਹਨਾਂ ਨੇ ਜਿੰਨੇ ਵੀ ਹਮਲੇ ਕੀਤੇ ਨੇ, ਉਹਦੇ ਵਿੱਚ ਇਹ ਕਦੀ ਨਹੀਂ ਹੋਇਆ ਕਿ ਉਹਨਾਂ ਹਮਲੇ ਕਰਨ ਵਾਲਿਆਂ ਦੇ ਵਿੱਚ ਸਿੱਖ ਹੋਣ। ਉਹ ਹਮੇਸ਼ਾ ਫੋਰਨਰਸ ਰਹੇ, ਚਾਹੇ ਦੂਸਰੀ ਕਮਿਊਨਿਟੀਜ਼ ਦੇ ਨਾਲ ਰਹੇ, ਚਾਹੇ ਉਹ ਸਰਕਾਰੀ ਖਾਤੇ ਦੇ ਵਿੱਚ ਰਹੇ ਨੇ। ਬਟ ਇਹ ਕਦੀ ਨਹੀਂ ਹੋਇਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਲਈ ਜਿਹੜੀ ਫੌਜ ਚੜ੍ਹ ਕੇ ਆ ਰਹੀ ਹੋਵੇ, ਉਹਨਾਂ ਦੇ ਵਿੱਚ ਨਾਮ ਸਿੱਖਾਂ ਦੇ ਹੋਣ, ਸਿੰਘ ਨਾਮ ਉਹਨਾਂ ਦੇ ਵਿੱਚ ਹੋਣ, ਜਾਂ ਉਹਨਾਂ ਦੇ ਸਿਰਾਂ ਦੇ ਉੱਤੇ ਪੱਗਾਂ ਹੋਣ। ਇਹ ਪਹਿਲੀ ਵਾਰ ਹੋਇਆ 84 ਦੇ ਵਿੱਚ ਵੀ ਹਮਲਾ ਕਰਨ ਵਾਲਾ ਵੀ ਕੁਲਦੀਪ ਸਿੰਘ ਬਰਾੜ ਹੀ ਆ, ਜਿਹੜਾ ਲੀਡ ਕਰ ਰਿਹਾ ਫੌਜ ਨੂੰ ਅੱਗੇ ਉੱਥੇ। ਇਹ ਪਹਿਲੀ ਵਾਰੀ ਹੋਇਆ ਇਤਿਹਾਸ ਦੇ ਵਿੱਚ ਕਿ ਆਪਣੇ ਦਰਬਾਰ ਸਾਹਿਬ ਤੇ ਚੜ੍ਹ ਕੇ ਆਉਣ ਵਾਲੀਆਂ ਫੌਜਾਂ ਦੇ ਵਿੱਚ ਬਹੁਤ ਸਾਰੇ ਸਿੱਖ ਫੌਜੀ ਨੇ। ਇਹ ਵੱਖਰਾ ਹੈ ਇਤਿਹਾਸ ਨਾਲ। ਵੱਡਾ ਨਿੱਕਾ ਜਿਹੜਾ ਹੈ ਨਾ, ਉਹ ਤੁਹਾਨੂੰ ਇਹ ਨਿੱਕਾ ਲੱਗੇਗਾ, ਪਰ ਇਸ ਪੁਆਇੰਟ ਦੇ ਉੱਤੇ ਆ ਕੇ ਤੁਹਾਨੂੰ ਸਮਝ ਲੱਗੇਗੀ ਕਿ ਇਹ ਵੱਖਰਾ ਕਿਉਂ ਨਿਬੜਿਆ, ਜਿਹੜਾ 84 ਵਾਲਾ ਸਾਡੇ ਉੱਤੇ ਹਮਲਾ ਆ। ਹੁਣ ਇਹ ਹੋਇਆ ਕਿੱਦਾਂ? ਇਹੋ ਜਿਹੀ ਕਿਹੜੀ ਚੇਂਜ ਆਈ ਕਿ ਜਿਹੜੇ ਸਿੱਖ ਦਰਬਾਰ ਸਾਹਿਬ ਦੀ ਅਜ਼ਮਤ ਦੇ ਲਈ, ਜਿਹੜੇ ਸਿੱਖ ਦਰਬਾਰ ਸਾਹਿਬ ਦੀ ਅਰਦਾਸ ਦੇ ਵਿੱਚ ਜਿਹੜੇ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਦੀ ਗੱਲ ਕਰਦੇ ਨੇ, ਇਹ ਕਿਹੜੀ ਚੀਜ਼ ਹੋਈ ਕਿ ਉਹ ਫੌਜੀਆਂ ਦਾ ਮਾਈਂਡ, ਉਹ ਪੱਗਾਂ ਵਾਲਿਆਂ ਦਾ ਮਾਈਂਡ, ਉਹ ਸਿੰਘ ਨਾਮ ਵਾਲਿਆਂ ਦਾ ਮਾਈਂਡ ਇੰਨਾ ਕਰਪਟ ਹੋ ਗਿਆ ਕਿ ਉਹ ਉਸੇ ਪਵਿੱਤਰ ਸਥਾਨ ਦੇ ਉੱਤੇ ਤੋਪਾਂ ਤੇ ਬੰਦੂਕਾਂ ਲੈ ਕੇ ਚੜ ਗਏ। ਇਹ ਆ ਪੁਆਇੰਟ ਸਾਡੇ ਲਈ ਸਮਝਣ ਵਾਲਾ ਸਾਰਿਆਂ ਵਾਸਤੇ। ਜਿਹੜੀ ਗੱਲ ਸਾਨੂੰ ਸਮਝ ਆਉਂਦੀ ਹੈ ਇਹਦੇ ਵਿੱਚੋਂ, ਇਤਿਹਾਸ ਦੇ ਵਿੱਚੋਂ, ਸਾਰੇ ਦੇ ਵਿੱਚੋਂ, ਜਾਂ ਇਸ ਸਾਰੇ ਵਰਤਾਰੇ ਦੇ ਵਿੱਚੋਂ, ਘੱਲੂਘਾਰੇ ਦੇ ਵਿੱਚੋਂ, ਉਹ ਇਹ ਆ ਕਿ ਜਿਹੜੀ ਇੱਕ ਐਜੂਕੇਸ਼ਨ ਦਿੱਤੀ ਗਈ, ਕਿਉਂਕਿ ਆਪਾਂ ਹੁਣ ਸਾਰੇ ਇੱਕ ਐਜੂਕੇਸ਼ਨਲ ਇੰਸਟੀਚਿਊਟ ਦੇ ਵਿੱਚ ਬੈਠੇ ਹਾਂ, ਤਾਂ ਮੈਨੂੰ ਲੱਗਦਾ ਕਿ ਇਸ ਹਮਲੇ ਨੂੰ ਸਾਨੂੰ ਇਸ ਐਜੂਕੇਸ਼ਨ ਸਿਸਟਮ ਦੇ ਨਾਲ ਜੋੜ ਕੇ ਵੇਖਣਾ ਪਊਗਾ। 18ਵੀਂ ਸਦੀ ਤੱਕ, 19ਵੀਂ ਸਦੀ ਤੱਕ ਸਿੱਖਾਂ ਦੀ ਜਿਹੜੀ ਐਜੂਕੇਸ਼ਨ ਸੀ ਉਹ ਸਾਡੀਆਂ ਟਕਸਾਲਾਂ 'ਚ ਆਉਂਦੀ, ਸਾਡੇ ਗੁਰੂ ਘਰਾਂ 'ਚ ਆਉਂਦੀ, ਜਿਹਨੂੰ ਧਰਮਸ਼ਾਲ ਵੀ ਸ਼ਬਦ ਵਰਤਿਆ ਗਿਆ ਵੀ ਗੁਰੂ ਘਰ ਦੇ ਵਿੱਚ ਹੀ ਸਾਨੂੰ ਦੁਨਿਆਵੀ ਤੇ ਧਾਰਮਿਕ ਤਾਲੀਮ ਦੋਵੇਂ ਦਿੱਤੀਆਂ ਜਾਂਦੀਆਂ। ਇਸੇ ਕਰਕੇ ਬਹੁਤ ਸਾਰੇ ਗ੍ਰੰਥ ਇਹੋ ਜਿਹੇ ਨੇ ਜਿਹੜੇ ਸ਼ਾਇਦ ਸਾਨੂੰ ਲੱਗਦਾ ਵੀ ਸਿੱਖੀ ਦੀ ਆਈਡੀਓਲੋਜੀ ਦੇ ਨਾਲ ਮੇਲ ਤੇ ਖਾਂਦੇ ਨਹੀਂ, ਪਰ ਉਹ ਸਿੱਖਾਂ ਨੂੰ ਪੜ੍ਹਾਏ ਜਾਂਦੇ ਸੀ। ਉਹ ਕੀ ਸੀ? ਉਹ ਦੁਨਿਆਵੀ ਵਿੱਦਿਆ ਹੈ ਸਾਰੀ, ਜਿਹੜੀ ਅਸੀਂ ਆਮ ਕਾਲਜ ਯੂਨੀਵਰਸਿਟੀਆਂ ਦੇ ਵਿੱਚੋਂ ਇਕੱਠੀ ਕਰਦੇ ਹਾਂ। ਇੱਥੇ ਤੱਕ ਜਿਹੜੇ ਅਬਦਾਲੀ ਤੱਕ ਵਾਲੇ ਹਮਲੇ ਨੇ, ਅਸੀਂ ਵਿੱਦਿਆ ਲਈ ਆਪਣੇ ਅਦਾਰਿਆਂ ਦੇ ਵਿੱਚੋਂ, ਸਾਨੂੰ ਸਾਡੇ ਮਾਈਂਡ ਜਿਹੜੇ ਆ ਉਹਨਾਂ ਦੇ ਉੱਤੇ ਨੈਸ਼ਨਲਿਜ਼ਮ ਦੇ ਝੂਠੇ ਪਰਦੇ ਨਹੀਂ ਪਾਏ ਗਏ। ਸਾਨੂੰ ਦੱਸਿਆ ਗਿਆ ਵੀ ਧਰਮ ਸੁਪਰੀਮ ਹੁੰਦਾ ਹੈ, ਪਰ 47 ਤੋਂ ਬਾਅਦ, ਜਾਂ ਖਾਸ ਤੌਰ ਤੇ ਜਦੋਂ ਬ੍ਰਿਟਿਸ਼ ਜਾਂਦੇ ਨੇ ਪੰਜਾਬ ਦੇ ਵਿੱਚ, ਜਦੋਂ ਉਹਨੂੰ ਸਾਰਾ ਕੈਪਚਰ ਕਰਦੇ ਨੇ ਤੇ ਆਪਣਾ ਐਜੂਕੇਸ਼ਨ ਸਿਸਟਮ ਦਿੰਦੇ ਨੇ, ਉਹਦੇ 'ਚ ਇਹ ਗੱਲ ਫਿਰ ਉਹਨਾਂ ਨੇ ਹੌਲੀ ਹੌਲੀ ਵਾੜੀ
ਤੇ ਧਰਮ ਨੂੰ ਥੱਲੇ ਕੀਤਾ ਤੇ ਦੁਨਿਆਵੀ ਚੀਜ਼ਾਂ ਨੂੰ ਉੱਪਰ ਕੀਤਾ। ਉਸੇ ਦੁਨਿਆਵੀ ਐਜੂਕੇਸ਼ਨ ਦੇ ਵਿੱਚੋਂ ਜਿਹੜੇ ਆ ਉਹ KPS ਗਿੱਲ ਵਰਗੇ ਵੀ ਪੈਦਾ ਹੋਏ, ਕੁਲਦੀਪ ਬਰਾੜ ਵਰਗੇ ਵੀ ਪੈਦਾ ਹੋਏ, ਸੁਮੇਧ ਸਿੰਘ ਸੈਣੀ ਵਰਗੇ ਵੀ ਪੈਦਾ ਹੋਏ। ਇਹ ਸਾਰੇ ਉਸੇ ਦੀ ਦੇਣ ਨੇ। ਮਨਮੋਹਨ ਸਿੰਘ ਵਰਗੇ ਪੈਦਾ ਹੋਏ। ਇਹ ਸਾਰਿਆਂ ਦੇ ਨਾਮਾਂ ਦੇ ਪਿੱਛੇ ਸਿੰਘ ਆ। ਇਹ ਸਾਰੇ ਸਿੱਖ ਨੇ ਵੇਖਣ ਨੂੰ, ਜੇ ਨਾਮ ਤੁਸੀਂ ਪੜ੍ਹੋ ਇਹਨਾਂ ਦੇ, ਬਟ ਉਹ ਉਸੇ ਐਜੂਕੇਸ਼ਨ ਸਿਸਟਮ ਦੀ ਦੇਣ ਦੇ ਵਿੱਚੋਂ ਇਹ ਪੈਦਾ ਹੋਏ ਜਿਨ੍ਹਾਂ ਨੇ ਕਿਹਾ ਵੀ ਨਹੀਂ, ਧਰਮ ਕੁਝ ਨਹੀਂ ਹੁੰਦਾ। ਉਹਦੇ ਲਈ ਭਾਵੇਂ ਤੁਹਾਨੂੰ ਫਿਰ ਜਸਟੀਫਾਈ ਕਰਨ ਦੇ ਲਈ ਆਪਣੀ ਆਈਡੀਓਲੋਜੀ, ਤੁਹਾਨੂੰ ਦਰਬਾਰ ਸਾਹਿਬ ਦੇ ਉੱਤੇ ਹਮਲਾ ਵੀ ਕਰਨਾ ਪਵੇ, ਤੇ ਉਹਨਾਂ ਨੇ ਉਹਦੇ 'ਚ ਕੋਈ ਵੀ ਸੰਗ ਸ਼ਰਮ ਮਹਿਸੂਸ ਨਹੀਂ ਕੀਤੀ। ਇਹੋ ਚੀਜ਼ ਜਿਹੜੇ ਹੁਣ ਅਸੀਂ ਵਿਚਰਦੇ ਹਾਂ ਇੱਥੇ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਇੱਥੇ ਦੇ ਕਾਲਜਿਸ ਦੇ ਵਿੱਚ, ਔਰ ਈਵਨ ਪੰਜਾਬ ਦੇ ਵਿੱਚ ਵੀ ਅਸੀਂ ਚੀਜ਼ ਬਹੁਤ ਜਿਹੜੀ ਫੇਸ ਕਰਦੇ ਹਾਂ ਉਹ ਆਉਂਦੀ ਆ ਕਿ ਸਾਡੇ ਨੌਜਵਾਨ ਇੱਥੇ ਦੀ ਚਕਾਚੌਂਧ ਦੇ ਵਿੱਚ ਇਹ ਜਿਹੜੇ ਐਜੂਕੇਸ਼ਨ ਸਿਸਟਮ ਹੈ ਇਹਦੇ ਵਿੱਚ ਇਸ ਤਰੀਕੇ ਦੇ ਨਾਲ ਦੱਬੇ ਜਾਂਦੇ ਨੇ ਅਣਜਾਣਪੁਣੇ 'ਚ। ਉਹ ਜਾਣ ਕੇ ਨਹੀਂ ਕਰਦੇ, ਅੰਦਰੋਂ ਕਰਪਟ ਨਹੀਂ ਹੁੰਦੇ, ਅੰਦਰ ਬੇਈਮਾਨੀ ਨਹੀਂ ਹੁੰਦੀ ਸਾਡੇ ਸਟੂਡੈਂਟਸ ਦੇ, ਬਟ ਉਹ ਸਿਸਟਮ ਇਸ ਤਰੀਕੇ ਦੇ ਨਾਲ ਉਹਨਾਂ ਦੇ ਮਾਈਂਡ ਦੀ ਜਿਹੜੀ ਆ ਉਹ ਘਾੜਤ ਘੜਦਾ ਆ ਕਿ ਹੌਲੀ ਹੌਲੀ ਚੱਲਦਿਆਂ ਉਹ ਕਿਹੜੇ ਵੇਲੇ ਧਰਮ ਨੂੰ ਸਾਈਡ ਲਾਈਨ ਕਰ ਦਿੰਦੇ ਨੇ ਤੇ ਦੂਸਰੀ ਲਾਈਨ ਨੂੰ ਅੱਗੇ ਤੁਰ ਪੈਂਦੇ ਨੇ, ਪਤਾ ਨਹੀਂ ਲੱਗਦਾ। ਜਿਹੜਾ ਇਹ ਹਮਲੇ ਦੀ 4ਵੀਂ ਵਰ੍ਹੇਗੰਢ ਅਸੀਂ ਹੁਣ ਮਨਾ ਰਹੇ ਹਾਂ, ਇਹਦੇ 'ਚ ਇੱਕ ਹੋਰ ਬੜਾ ਅਜੀਬ ਜਿਹਾ ਤੱਥ ਸਾਡੇ ਵਿੱਚ ਸੁੱਟਿਆ ਗਿਆ, ਉਹ ਪ੍ਰਚਾਰਕਾਂ ਨੇ ਬਹੁਤ ਜ਼ਿਆਦਾ ਸੁੱਟਿਆ ਹੈ। ਫਿਰ ਮੈਂ ਕਹਿ ਰਿਹਾ ਉਹਨਾਂ ਦੀ ਬੇਈਮਾਨੀ ਨਹੀਂ, ਉਹ ਸਮਝ ਹੀ ਉੱਥੇ ਕੋਈ ਖੜ ਜਾਂਦੀ। ਇੱਕ ਪ੍ਰਚਾਰ ਸਾਡੇ ਵਿੱਚ ਕੀਤਾ ਜਾਂਦਾ ਵੀ 84 ਦਾ ਹਮਲਾ ਕਾਂਗਰਸ ਨੇ ਕੀਤਾ। ਹਾਲਾਂਕਿ ਮੈਂ ਸਮਝਦਾ ਵੀ ਜੇ ਜਿੰਨੇ ਕੁ ਤੁਸੀਂ ਹੋ, ਜਿਸ ਲੈਵਲ ਤੇ ਤੁਸੀਂ ਵਿਚਰਦੇ ਹੋ, ਸਾਨੂੰ ਘੱਟੋ ਘੱਟ ਹੁਣ ਇਹ ਗੱਲਾਂ ਸਾਫ਼ ਹੋ ਜਾਣੀਆਂ ਚਾਹੀਦੀਆਂ ਵੀ ਕੀ ਇਹ ਵਾਕਿਆ ਇਕੱਲਾ ਕਾਂਗਰਸ ਨੇ ਕੀਤਾ ਵੀ ਇਹ। ਪਰ ਆਮ ਪ੍ਰਚਾਰ ਸਾਡੇ 'ਚ ਕੀਤਾ ਗਿਆ ਵੀ ਇਹ ਕਾਂਗਰਸ ਨੇ ਹਮਲਾ ਕੀਤਾ, ਇੰਦਰਾ ਗਾਂਧੀ ਨੇ ਹਮਲਾ ਕੀਤਾ, ਇਸ ਕਰਕੇ ਅਸੀਂ ਇੰਦਰਾ ਗਾਂਧੀ ਮਾਰਤੀ, ਕਾਂਗਰਸ ਦਾ ਕੁਝ ਨਾ ਰਵੇ। ਔਰ ਬੜਾ ਲੰਬਾ ਸਮਾਂ ਇੱਕ ਇਹਦਾ ਫਾਇਦਾ ਚੁੱਕਿਆ ਅਕਾਲੀ ਦਲ ਨੇ, ਤੇ ਚੁੱਕਿਆ ਵੀ ਕਿਹਦੇ ਨਾਲ ਰਲ ਕੇ, BJP ਦੇ ਨਾਲ ਰਲ ਕੇ। ਤੇ BJP ਦੀ ਈਵਨ ਤੁਸੀਂ ਅੱਜ ਵੀ ਤੁਸੀਂ ਅਮਿਤ ਸ਼ਾਹ ਦੇ, ਨਰਿੰਦਰ ਮੋਦੀ ਦੇ ਬਿਆਨ ਪੜ੍ਹੋਗੇ ਤੇ ਉਹ 84 ਨੂੰ ਇਸ ਤਰੀਕੇ ਦੇ ਨਾਲ ਹੀ ਪ੍ਰਟੈਂਡ ਕਰਦੇ ਨੇ ਵੀ ਇਹ ਕਾਂਗਰਸ ਦਾ ਹਮਲਾ ਹੈ ਸਿੱਖਾਂ ਦੇ ਉੱਤੇ। ਪਰ ਜੇ ਗਹਿਰਾਈ ਦੇ ਨਾਲ ਇਹਨੂੰ ਵੇਖੋ ਤੇ ਉਹੀ ਨਰਿੰਦਰ ਮੋਦੀ, ਉਹੀ ਅਮਿਤ ਸ਼ਾਹ ਜਿਹੜੀ ਪਾਰਟੀ ਨੂੰ ਰਿਪਰੈਜ਼ੈਂਟ ਕਰਦਾ ਹੈ, ਉਸ ਸਮੇਂ ਦੇ ਇਸ ਪਾਰਟੀ ਨੂੰ ਸ਼ੁਰੂ ਕਰਨ ਵਾਲੇ ਬੰਦੇ, ਅਡਵਾਨੀ ਵਰਗੇ ਬੰਦੇ, ਵਾਜਪਾਈ ਵਰਗੇ ਬੰਦੇ, ਉਹ ਸੜਕਾਂ ਦੇ ਉੱਤੇ ਮਾਰਚ ਕਰਦੇ ਆ ਕਿ ਫੌਜ ਪੰਜਾਬ ਦੇ ਵਿੱਚ ਭੇਜੀ ਜਾਵੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ। ਔਰ ਜਿਹੜੀ ਅਡਵਾਨੀ ਨੇ ਆਪਣੀ ਬੁੱਕ ਵੀ ਲਿਖੀ ਹੈ ਉਹਦੇ ਵਿੱਚ ਤੇ ਉਹ ਗੱਲਾਂ ਸਾਰੀਆਂ ਮੰਨਦਾ ਹੈ ਨਾ। ਸੋ ਮੈਂ ਉਹਦੇ ਵਿੱਚ ਜ਼ਿਆਦਾ ਨਹੀਂ ਜਾਣਾ ਚਾਹੁੰਦਾ, ਪਰ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਵੀ ਇਸ ਗੱਲ ਨੂੰ ਮੰਨੋ ਇੱਕ ਪੁਆਇੰਟ ਦੇ ਉੱਤੇ ਆ ਕੇ ਵੀ ਠੀਕ ਆ, ਫੇਸ ਕਾਂਗਰਸ ਦਾ ਹੈ ਪਰ ਹਮਲਾ ਇਕੱਲੀ ਕਾਂਗਰਸ ਦਾ ਨਹੀਂ। ਫੇਸ ਉਸ ਸਮੇਂ ਕਾਂਗਰਸ ਸੀ ਕਿਉਂਕਿ ਸੱਤਾ 'ਚ ਉਹ ਹੀ, ਪਰ ਜਦੋਂ ਕੋਈ ਮੁਲਕ ਦੀ ਆਰਮੀ ਆਪਣੇ ਮੁਲਕ ਦਾ ਝੰਡਾ ਲਾ ਕੇ ਆਪਣੇ ਟੈਂਕ ਦੇ ਉੱਤੇ, ਆਪਣੇ ਵੈਪਨਸ ਦੇ ਉੱਤੇ ਆਵੇ ਤੇ ਮੰਨ ਲੈਣਾ ਚਾਹੀਦਾ ਵੀ ਉਹ ਇੱਕ ਕਾਂਗਰਸ ਨਹੀਂ ਹੈ। ਜੇ ਕੱਲੀ ਕਾਂਗਰਸ ਆਈ ਹੁੰਦੀ ਤੇ ਪੰਜੇ ਵਾਲਾ ਝੰਡਾ ਲਾ ਕੇ ਆਉਂਦੀ, ਜੇ ਕੱਲੀ ਕਾਂਗਰਸ ਹੀ ਆਉਂਦੀ ਤੇ ਜਿਹੜੀ ਆਰਮੀ ਆ ਉਹ ਆਪਣੇ ਟੈਂਕਾਂ ਤੇ ਪੰਜੇ ਵਾਲਾ ਝੰਡਾ ਲਾ ਕੇ ਆਉਂਦੀ ਵੀ ਇਹ ਕਾਂਗਰਸ ਵੱਲੋਂ ਹਮਲਾ ਹੈ। ਜਦੋਂ ਤਿਰੰਗਾ ਲਾ ਕੇ ਆਉਂਦੇ ਨੇ ਤੇ ਜਦੋਂ ਤੁਹਾਡੇ ਗੁੰਬਦ ਦੇ ਉੱਤੇ ਢਾਹ ਕੇ ਤਿਰੰਗਾ ਚੜਾਉਂਦੇ ਨੇ ਤੇ ਸਿੱਧ ਕਰਦੇ ਨੇ ਵੀ ਇੱਕ ਮੁਲਕ ਦਾ ਹਮਲਾ ਹੈ ਤੁਹਾਡੇ ਉੱਤੇ। ਸੋ ਇਸ ਨੂੰ ਇੰਨਾ ਛੋਟਾ ਨਾ ਕਰੋ ਵੀ ਸਿਰਫ ਸਾਡੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਕੱਲੀ ਕਾਂਗਰਸ ਨੇ ਕੀਤਾ। ਇਹਨੂੰ ਲਾਰਜ ਸਕੇਲ ਦੇ ਉੱਤੇ ਜਿਹੜਾ ਪ੍ਰਚਾਰਨਾ ਸ਼ੁਰੂ ਕਰੋ ਵੀ ਇਹ ਹਮਲਾ ਸਾਡੇ ਉੱਤੇ ਮੌਜੂਦਾ ਇੰਡੀਅਨ ਸਿਸਟਮ ਵੱਲੋਂ ਆ, ਜਿਹਦੀ ਸਲੇਵਰੀ ਇਸ ਟਾਈਮ ਪੰਜਾਬ ਹੰਢਾ ਰਿਹਾ, ਜਿਹਦੀ ਓਕੂਪੇਸ਼ਨ ਇਸ ਟਾਈਮ ਪੰਜਾਬ ਹੰਢਾ ਰਿਹਾ। ਉਹਦੇ ਵਿੱਚੋਂ ਹੀ ਸਾਡੀਆਂ ਤੁਹਾਡੇ ਬਜ਼ੁਰਗਾਂ ਦੇ ਬਹੁਤ ਸਾਰੀ ਉਹ ਜਿਹੜੀ ਮੇਰੇ ਵਾਲੀ ਪੀੜ੍ਹੀ ਹੈ, ਜਿਹੜੇ ਸ਼ਾਇਦ ਪਹਿਲੀ ਵਾਰੀ ਪੰਜਾਬ ਤੋਂ ਆਏ ਹੋਣਗੇ ਸਿੱਧੇ ਇੱਥੇ ਟੋਰਾਂਟੋ, ਬਟ ਕਈ ਉਹ ਵੀ ਨੇ ਜਿਹੜੇ ਇੱਧਰ ਦੇ ਜੰਪਲ ਨੇ। ਬਟ ਜੇ ਤੁਸੀਂ ਉਹਨਾਂ ਦਾ ਵੀ ਪਿਛੋਕੜ ਵੇਖੋਗੇ ਤਾਂ ਸ਼ਾਇਦ ਤੁਹਾਡੇ ਬਜ਼ੁਰਗਾਂ ਦਾ ਵੀ ਪੰਜਾਬ ਦੀ ਧਰਤੀ ਨੂੰ ਛੱਡ ਕੇ ਆਉਂਦਾ ਇੱਕ ਕਾਰਨ ਇਹੀ ਆ, ਇੰਡੀਅਨ ਓਕੂਪੇਸ਼ਨ ਪੰਜਾਬ ਦੇ। ਸ਼ਾਇਦ ਜੇ ਇੰਡੀਆ ਪੰਜਾਬ ਨੂੰ ਓਕੂਪਾਈ ਨਾ ਕਰਦਾ ਜਾਂ ਆਪਣੇ ਦਬਦਬਾ ਦੇ ਹੇਠ ਨਾ ਰੱਖਦਾ ਤੇ ਸ਼ਾਇਦ ਤੁਹਾਡੇ ਬਜ਼ੁਰਗਾਂ ਦਾ ਇੱਕ ਬ੍ਰਾਈਟ ਫਿਊਚਰ ਪੰਜਾਬ ਦੇ ਵਿੱਚ ਪਿਆ ਹੁੰਦਾ ਤੇ ਇਸ ਟਾਈਮ ਅਸੀਂ ਸਾਰੇ ਪੰਜਾਬ ਦੇ ਵਿੱਚ ਬੈਠੇ ਹੁੰਦੇ। ਸੋ ਤੁਹਾਡੀ ਜਿਹੜੀ ਮਾਈਗ੍ਰੇਸ਼ਨ ਵੀ ਹੋਈ ਹੈ, ਚਾਹੇ ਤੁਹਾਡੀ ਪੁਰਾਣੀ ਜਨਰੇਸ਼ਨਸ ਦੀ ਹੋਈ ਆ ਤੇ ਚਾਹੇ ਸਾਡੇ ਵਾਲੀ ਹੋਣ ਵਾਲੀ ਜਨਰੇਸ਼ਨ ਦੀ ਹੋਣੀ, ਇਹ ਸਾਰੀ ਇੱਕ ਸਿਸਟਮ 'ਚ ਆਉਂਦੀ ਹੈ। ਤੇ ਉਸ ਸਿਸਟਮ ਨੂੰ ਕੱਲਾ ਅਨਇੰਪਲੋਇਮੈਂਟ ਦੇ ਨਾਲ ਨਾ ਜੋੜਿਆ ਕਰੋ ਕਿ ਪੰਜਾਬ 'ਚ ਅਨਇੰਪਲੋਇਮੈਂਟ ਹੋ ਗਈ, ਪੰਜਾਬ ਦੇ ਵਿੱਚ ਡਰੱਗਸ ਦਾ ਇਸ਼ੂ ਆ ਗਿਆ, ਜਾਂ ਪੰਜਾਬ ਦੇ ਵਿੱਚ ਪਤਤਪੁਣਾ ਆ ਗਿਆ, ਜਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਹੋ ਗਿਆ ਤੇ ਲੋਕ ਮਾਈਗ੍ਰੇਸ਼ਨ ਕਰਕੇ ਬਾਹਰ ਆ ਰਹੇ ਨੇ। ਇੱਥੇ ਦਾ ਗੱਲ ਨਹੀਂ। ਜੇ ਤੁਸੀਂ ਇਹਨਾਂ ਇਸ਼ੂਜ਼ ਨੂੰ ਵੇਖੋ ਤਾਂ ਯੂਪੀ ਦੇ ਵਿੱਚ ਤੇ ਪੰਜਾਬ ਨਾਲੋਂ ਜ਼ਿਆਦਾ ਮੰਦਾ ਹਾਲ ਹੈ। ਅਨਇੰਪਲੋਇਮੈਂਟ, ਬੇਰੁਜ਼ਗਾਰੀ, ਗਰੀਬੀ, ਨਸ਼ਾ, ਵਾਰਦਾਤਾਂ, ਗੈਂਗ ਵਾਰਸ, ਇਹ ਸਾਰੀਆਂ ਯੂਪੀ ਬਿਹਾਰ ਦੇ ਵਿੱਚ ਪੰਜਾਬ ਨਾਲੋਂ ਕਿਤੇ ਵੱਧ ਨੇ, ਪਰ ਉੱਥੋਂ ਤਾਂ ਮਾਈਗ੍ਰੇਸ਼ਨ ਨਹੀਂ ਹੋਈ ਕਦੀ।
ਹੋਈ ਹੋਏਗੀ, ਬਟ ਇੰਨੇ ਵੱਡੇ ਲੈਵਲ ਦੇ ਉੱਤੇ ਮਾਈਗ੍ਰੇਸ਼ਨ ਨਹੀਂ ਹੋਈ। ਸੋ ਇਹ ਮਾਈਗ੍ਰੇਸ਼ਨਸ ਇਹਨਾਂ ਸੋਸ਼ਲ ਈਵਲਸ ਦੇ ਨਾਲ ਨਹੀਂ ਜੁੜੀ ਹੋਈ ਕਿ ਸਾਡੀ ਵੀ ਅਸੀਂ ਇਹਦੇ ਕਰਕੇ ਆ ਰਹੇ ਹਾਂ। ਸਾਡੇ ਮਨ ਦੇ ਵਿੱਚ ਇਹ ਜਚਾਇਆ ਗਿਆ ਵੀ ਪੰਜਾਬ ਰਹਿਣ ਯੋਗ ਨਹੀਂ ਰਿਹਾ, ਪਰ ਅਸਲ ਦੇ ਵਿੱਚ ਪੰਜਾਬ ਰਹਿਣ ਯੋਗ ਹੈ। ਸਾਡੀ ਹਰ ਚੀਜ਼ ਜਿਹੜਾ ਧੁਰਾ ਆ ਸਾਡਾ, ਉਹ ਪੰਜਾਬ ਦੇ ਨਾਲ ਜੁੜਿਆ ਆ। ਜਿਵੇਂ ਉਹ ਇੱਥੇ ਤੁਹਾਡੇ ਵਹੀਕਲਸ ਚੱਲਦੇ ਨੇ, ਉਹਦੇ 'ਚ ਇੱਕ ਧੁਰਾ ਹੁੰਦਾ ਨਾ, ਐਕਸਲ ਹੁੰਦਾ, ਉਹਦੇ ਆਲੇ ਦੁਆਲੇ ਸਾਰਾ ਚੱਕਾ ਘੁੰਮਦਾ ਹੈ। ਤੁਸੀਂ ਦੁਨੀਆ ਦੇ ਕਿਸੇ ਵੀ ਏਰੀਆ ਦੇ ਵਿੱਚ ਆਪਣਾ ਚੱਕਾ ਘੁਮਾ ਲਓ ਆਪਣੀ ਜ਼ਿੰਦਗੀ ਦਾ, ਤੁਹਾਡਾ ਧੁਰਾ ਹਮੇਸ਼ਾ ਪੰਜਾਬ ਰਹੇ, ਉਹਦੇ ਨਾਲ ਜੁੜੇ ਰਹਿਣਾ ਤੁਸੀਂ। ਸੋ ਉਸ ਧੁਰੇ ਨੂੰ, ਉਸ ਆਇਡੈਂਟੀਟੀ ਨੂੰ ਸੰਭਾਲ ਕੇ ਰੱਖਣਾ ਵੀ ਜ਼ਿੰਮੇਵਾਰੀ ਤੁਹਾਡੀ। ਖਾਸ ਤੌਰ ਤੇ ਜਦੋਂ ਆਮ ਤੁਹਾਡੇ ਇੰਗਲਿਸ਼ ਦੀ ਇੱਕ ਕਹਾਵਤ ਵੀ ਹੈ ਨਾ ਵੀ ਯੰਗਸਟਰਸ ਆਰ ਦੀ ਅਸ਼ਰ ਆਫ ਦੀ ਫਿਊਚਰ, ਤੇ ਤੁਸੀਂ ਅਸਲੀ ਅਗਲਾ ਜਿਹੜਾ ਭਵਿੱਖ ਤੁਸੀਂ ਲੀਡ ਕਰਨਾ ਹੈ, ਤੇ ਤੁਹਾਡੀ ਹਰ ਚੀਜ਼ ਕਮਿਊਨਿਟੀ ਦੀ ਫਿਰ ਤੁਸੀਂ ਲੀਡ ਕਰਨੀ ਹੈ ਇਨ ਫਿਊਚਰ, ਤੁਹਾਡੀ ਪਹਿਚਾਣ ਤੋਂ ਲੈ ਕੇ ਤੁਹਾਡੇ ਸਟਰਗਲ ਤੱਕ ਦੀ। ਤੇ ਜਿਹੜੀ ਚੀਜ਼ ਤੁਸੀਂ ਘੱਟੋ ਘੱਟ ਕਰ ਸਕਦੇ ਹੋ, ਘੱਟੋ ਘੱਟ ਸਾਨੂੰ ਉਹ ਜ਼ਰੂਰ ਕਰਨੀ ਚਾਹੀਦੀ। ਠੀਕ ਹੈ, ਸਾਰਿਆਂ ਨੇ ਸਟਰਗਲ ਦੇ ਵਿੱਚ ਨਹੀਂ ਆਉਣਾ ਹੁੰਦਾ, ਸਾਰਿਆਂ ਨੇ ਸਿੱਧਾ ਸਿੱਧਾ ਲੜਾਈ ਦੇ ਵਿੱਚ ਨਹੀਂ ਕੁੱਦਣਾ ਹੁੰਦਾ, ਬਟ ਜਿਹੜੀ ਇੱਕ ਲੜਾਈ ਤੁਹਾਡੇ ਸਾਰਿਆਂ ਦੇ ਉੱਤੇ ਪਈ ਆ ਕਿ ਸਾਡੀ ਪਹਿਚਾਣ ਦੀ ਲੜਾਈ ਆ, ਉਹਨੂੰ ਤੇ ਤੁਸੀਂ ਮੇਨਟੇਨ ਕਰ ਸਕਦੇ ਹੋ ਨਾ। ਉਹਨੂੰ ਤੁਹਾਡਾ ਜਿਹੜਾ ਜਿੰਨਾ ਪੀਰ ਗਰੁੱਪ ਆ, ਤੁਹਾਡੇ ਫਰੈਂਡ ਸਰਕਲ ਆ, ਜਿੰਨਾ ਵੀ ਇੱਥੇ ਤੁਹਾਡੇ ਭਾਂਤ ਭਾਂਤ ਦੀ ਮਤਲਬ ਸਟੂਡੈਂਟਸ ਆਉਂਦੇ ਨੇ, ਅਲੱਗ-ਅਲੱਗ ਕੰਟਰੀਜ਼ ਤੋਂ ਇੱਥੇ ਮਾਈਗ੍ਰੇਸ਼ਨ ਹੋਈ ਆ। ਕੈਨੇਡਾ ਦੁਨੀਆ ਦੇ ਵਿੱਚ ਮੰਨਿਆ ਜਾਂਦਾ ਵੀ ਇੱਕ ਇਹੋ ਜਿਹਾ ਮੁਲਕ ਆ ਸ਼ਾਇਦ ਜਿੱਥੇ ਇਹਨਾਂ ਦੇ ਆਪਣੇ ਨੇਟਿਵ ਲੋਕ ਘੱਟ ਹੋਣ ਤੇ ਬਾਕੀ ਸਾਰੀ ਦੁਨੀਆ ਦੇ ਅਲੱਗ-ਅਲੱਗ ਕੋਨਿਆਂ ਤੋਂ ਲੋਕ ਵੱਧ ਆ ਕੇ ਇੱਥੇ ਵਸੇ ਨੇ। ਇਹਦਾ ਮਤਲਬ ਤੁਹਾਡੇ ਕੋਲ ਇੱਕ ਮੌਕਾ ਆ ਜਿਹੜਾ ਪੰਜਾਬ ਵਾਲਿਆਂ ਕੋਲ ਨਹੀਂ ਹੁੰਦਾ। ਉਹ ਇਹ ਆ ਵੀ ਤੁਸੀਂ ਇੱਕ ਛੋਟੇ ਜਿਹੇ ਕੈਂਪਸ ਦੇ ਵਿੱਚ ਰਹਿ ਕੇ ਕਿੰਨੀ ਤਰ੍ਹਾਂ ਦੀ ਕਮਿਊਨਿਟੀਜ਼ ਦੇ ਲੋਕਾਂ ਦੇ ਨਾਲ ਡੀਲ ਕਰਦੇ ਹੋ, ਤੁਹਾਡੇ ਰਿਲੇਸ਼ਨਸ ਬਣਦੇ ਨੇ, ਤੁਸੀਂ ਉਹਨਾਂ ਦੇ ਕਲਚਰ ਨੂੰ ਸਮਝਦੇ ਹੋ, ਤੁਸੀਂ ਉਹਨਾਂ ਦੀ ਆਇਡੈਂਟੀਟੀ ਨੂੰ ਸਮਝਦੇ ਹੋ, ਤੁਸੀਂ ਉਹਨਾਂ ਦੀ ਸੋਚ ਨੂੰ ਸਮਝਦੇ ਹੋ। ਤੇ ਉੱਥੇ ਤੁਹਾਡੇ ਤੇ ਰਿਸਪੌਂਸਿਬਿਲਿਟੀ ਵੀ ਨਾਲ ਦੀ ਨਾਲ ਹੀ ਆ ਜਾਂਦੀ ਵੀ ਜਿਹੜੀ ਤੁਹਾਡੀ ਆਇਡੈਂਟੀਟੀ ਆ ਤੁਸੀਂ ਕੀ ਉਹਨਾਂ ਤੱਕ ਡਿਲੀਵਰ ਕਰ ਰਹੇ ਹੋ, ਕੀ ਉਹ ਤੁਹਾਡੀ ਪਹਿਚਾਣ ਨੂੰ ਲੈ ਪਾ ਰਹੇ। ਜੇ ਉਹ ਤੁਹਾਡੀ ਪਹਿਚਾਣ ਨੂੰ ਐਜ਼ ਐਨ ਇੰਡੀਅਨ ਲੈ ਰਹੇ ਆ, ਇਹ ਤੁਹਾਡੀ ਆ ਰਿਹਾ। ਕਿਸੇ ਨੂੰ ਇਹ ਗੱਲ ਅਜੀਬ ਜਿਹੀ ਲੱਗ ਸਕਦੀ ਆ, ਪਰ ਜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚੋਂ ਦੂਸਰੀ ਕਮਿਊਨਿਟੀਜ਼ ਦੇ ਲੋਕ, ਦੂਸਰੇ ਮੁਲਕਾਂ ਦੇ ਲੋਕ ਤੁਹਾਡੀ ਬੈਕਗ੍ਰਾਉਂਡ ਨੂੰ ਇੰਡੀਆ ਦੇ ਨਾਲ ਜੋੜ ਰਹੇ ਆ, ਤੇ ਇਹ ਸਾਡੀ ਹਾਰ ਆ, ਤੁਹਾਡੀ ਡਿਫੀਟ ਹੈ। ਤੁਹਾਡੀ ਵਿਨ ਕੀ ਆ, ਤੁਹਾਡੀ ਜਿੱਤ ਕੀ ਆ ਕਿ ਜਦੋਂ ਤੁਸੀਂ ਆਪਣੀ ਆਇਡੈਂਟੀਟੀ ਨੂੰ ਸਿੱਖੀ ਦੇ ਨਾਲ ਤੇ ਪੰਜਾਬ ਦੇ ਨਾਲ ਜੋੜ ਕੇ ਉਹਨਾਂ ਦੇ ਸਾਹਮਣੇ ਪੇਸ਼ ਕਰਦੇ ਹੋ, ਉਹ ਤੁਹਾਡੀ ਜਿੱਤ ਆ, ਉਹ ਤੁਹਾਡੀ ਕਾਮਯਾਬੀ ਹੈ। ਇਹ ਵੀ ਸਟਰਗਲ ਦਾ ਇੱਕ ਹਿੱਸਾ ਹੈ। ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਵੀ ਤੁਸੀਂ ਪ੍ਰੋਟੈਸਟ ਕਰੋ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਸੜਕਾਂ ਤੇ ਉਤਰੋ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਤੁਸੀਂ ਸਾਡੇ ਵਾਂਗੂ ਇੰਡੀਆ ਦੀ ਮਤਲਬ ਦੁਨਾਲੀ ਦੇ ਸਾਹਮਣੇ ਜਾ ਕੇ ਖੜ ਜਾਓ, ਪਰ ਜਿਹੜਾ ਕੰਮ ਇੱਕ ਕਮਿਊਨਿਟੀ ਦੇ ਤੌਰ ਦੇ ਉੱਤੇ ਤੁਸੀਂ ਆਪਣੇ ਬੈਂਚ ਤੇ ਬਹਿ ਕੇ ਕਰ ਸਕਦੇ ਹੋ ਤੇ ਕਰੋ। ਤੇ ਉਹ ਇਹੀ ਹੈ ਕਿ ਆਪਣੀ ਪਹਿਚਾਣ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕਰੋ, ਇੱਕ ਰਿਲੇਸ਼ਨ ਬਣਾਓ। ਪੰਜਾਬ ਦੀ ਪ੍ਰੋਬਲਮਸ ਨੂੰ ਉਹਨਾਂ ਨੂੰ ਦੱਸੋ ਵੀ ਸਾਡੀ ਪ੍ਰੋਬਲਮ ਕੀ ਹੈ, ਕੀ ਕਾਰਨ ਹੈ ਸਾਨੂੰ ਕਿਉਂ ਪੰਜਾਬ ਛੱਡ ਕੇ ਆਉਣਾ ਪਿਆ। ਉਹਨਾਂ ਦੇ ਵੀ ਬਹੁਤ ਸਾਰੇ ਕਾਰਨ ਹੋਣਗੇ, ਉਹ ਵੀ ਤੁਹਾਨੂੰ ਦੱਸਣਗੇ, ਪਰ ਆਪਣਾ ਇਸ਼ੂਜ਼ ਵੀ ਦੱਸੋ। ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਜਿਹੜੀ ਗੱਲ ਵੀਰ ਨੇ ਕੀਤੀ, ਸਾਡੇ ਨੈਚੁਰਲ ਰਿਸੋਰਸਿਸ ਦੀ ਜਿਹੜੀ ਲੁੱਟ ਹੋਈ ਹੈ, ਜਿਸ ਤਰੀਕੇ ਦੇ ਨਾਲ ਸਾਡੀ ਐਕਸਪਲੋਇਟੇਸ਼ਨ ਹੋਈ ਆ ਉੱਥੇ ਰਿਸੋਰਸਿਸ ਦੀ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੱਸੋ। ਕਿ ਇੱਥੇ ਬੈਸਟ ਐਗਜ਼ਾਮਪਲ ਆ, ਤੁਸੀਂ ਵੇਖੋ ਵੀ ਕੈਨੇਡਾ ਨੂੰ ਕੰਟਰੀ ਆਫ ਲੇਕਸ ਕਿਹਾ ਜਾਂਦਾ, ਕਿੰਨਾ ਫਰੈਸ਼ ਵਾਟਰ ਹੈ ਇਹਦੇ ਕੋਲ, ਪਰ ਤੁਸੀਂ ਐਗਜ਼ਾਮਪਲ ਦਿਓ ਵੀ ਤੁਹਾਡੇ ਘਰ ਦੇ ਵਿੱਚੋਂ ਤੁਸੀਂ ਪਾਣੀ ਯੂਜ਼ ਕਰਨ ਦਾ ਵੀ ਬਿੱਲ ਦਿੰਦੇ ਤੇ ਜਿਹੜਾ ਪਾਣੀ ਵੇਸਟ ਬਾਹਰ ਜਾਂਦਾ ਉਹਦਾ ਬਿੱਲ ਦਿੰਦੇ। ਮਤਲਬ ਇੱਕ ਸਿਸਟਮ ਆ ਕਿ ਇੰਨਾ ਪਾਣੀ ਹੋਣ ਦੇ ਬਾਵਜੂਦ ਵੀ ਇੱਕ ਸਿਸਟਮ ਦੇ ਵਿੱਚ ਪਾਣੀ ਦੀ ਅਹਿਮੀਅਤ ਸਮਝਦੇ ਨੇ ਮੁਲਕ। ਤੇ ਦੱਸੋ ਨਾ ਵੀ ਜਿੱਥੋਂ ਅਸੀਂ ਆਏ, ਜਿਹਨਾਂ ਨੂੰ 5 ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਆ, ਉੱਥੇ ਪਾਣੀ ਨੂੰ ਇੰਡੀਆ ਕਿਸ ਤਰੀਕੇ ਦੇ ਨਾਲ ਐਕਸਪਲੋਇਟ ਕਰਦਾ। ਉਹਨਾਂ ਨੂੰ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਦੱਸੋਗੇ ਤੇ ਉਹਨਾਂ ਨੂੰ ਤੁਹਾਡੀ ਦਰਦ ਦਾ, ਕਮਿਊਨਿਟੀ ਦੀ ਸਟਰਗਲ ਦਾ ਪਤਾ ਲੱਗੇਗਾ ਵੀ ਅਸੀਂ ਜਾਣ ਕੇ ਨਹੀਂ ਲੜਦੇ ਪਏ। ਸੋ ਉਸ ਪਹਿਚਾਣ ਨੂੰ ਦੁਨੀਆ ਦੇ ਵਿੱਚ ਮੇਨਟੇਨ ਕਰੋ। ਔਰ ਦੂਸਰੀ ਜਿਹੜੀ ਮੈਂ ਬੇਨਤੀ ਕਰਨੀ ਆ, ਉਸ ਤੋਂ ਬਾਅਦ ਆਪਾਂ ਡਿਸਕਸ਼ਨ ਦੇ ਵਿੱਚ ਵੀ ਜਾਣਾ, ਜੋ ਵੀ ਤੁਹਾਡੇ ਸਵਾਲ ਹੋਣਗੇ ਉਹ ਲੈਣੇ ਆ। ਦੂਸਰੀ ਬੇਨਤੀ ਮੈਨੂੰ ਤੁਹਾਡੀ ਇਹ ਆ ਕਿ ਜਿਹੜਾ ਇੱਕ ਪ੍ਰੋਬਲਮ ਅਸੀਂ ਫੇਸ ਕਰ ਰਹੇ ਹਾਂ ਨਾ ਇਸ ਟਾਈਮ ਦੇ ਵਿੱਚ, ਕਿ ਸਾਡਾ ਸਟੂਡੈਂਟ ਪੰਜਾਬ ਤੋਂ ਆਉਂਦਾ ਆ, ਉਹ ਪੰਜਾਬ ਦੇ ਵਿੱਚ ਜਦੋਂ ਜਹਾਜ਼ ਦੀ ਸੀਟ ਬੁੱਕ ਕਰਾ ਲੈਂਦਾ ਨਾ, ਤੇ ਇੱਕ ਚੀਜ਼ ਸੋਚ ਕੇ ਆਉਂਦਾ ਪਹਿਲਾਂ ਕਿ ਮੈਂ ਜਾ ਕੇ ਟਰੱਕ ਦਾ ਲਾਇਸੈਂਸ ਬਣਾਉਣਾ। ਮੈਕਸਿਮਮ ਸਟੂਡੈਂਟ ਸਾਡੇ ਇਹੀ ਸੋਚ ਕੇ ਆਉਂਦੇ ਨੇ ਕਿ ਮੈਂ ਜਾਊਂਗਾ, ਜਾਂਦਿਆਂ ਲਾਇਸੈਂਸ ਬਣਾਊਂਗਾ। ਲਾਇਸੈਂਸ ਕਾਹਦਾ? ਕਈ ਗੱਡੀ ਦਾ ਬਣਾ ਲੈਂਦੇ, ਕਈ ਸਿੱਧਾ ਟਰੱਕ ਦਾ ਸੋਚ ਪੈਂਦੇ, ਤੇ ਜਦੋਂ ਟਰੱਕ ਦਾ ਲਾਇਸੈਂਸ ਬਣ ਜਾਂਦਾ ਉਹ ਸਾਰੀ ਜ਼ਿੰਦਗੀ ਬਾਕੀ ਛੱਡ ਕੇ ਟਰੱਕ ਦੇ ਉੱਤੇ ਚੜ੍ਹ ਕੇ ਤੇ ਕਮਾਈ ਕਰਨ ਲੱਗ ਪੈਂਦਾ। ਮੈਂ ਨਹੀਂ ਕਹਿੰਦਾ ਵੀ ਟਰੱਕਾਂ ਦੇ ਉੱਤੇ ਚੜ੍ਹਨ ਵਾਲੇ ਬੰਦੇ ਬੇਵਕੂਫ ਨੇ, ਠੀਕ ਹੈ, ਤੁਹਾਡੀ ਜਿਹਦੀ ਲਾਈਨ ਆ, ਜਿਹੜੇ ਬੰਦੇ ਦੀ ਮਗਰੋਂ ਫੀਲਡ ਹੀ ਟਰੱਕਿੰਗ ਦੀ ਆ, ਡਰਾਈਵਰੀ ਦੀ ਆ, ਉਹਦੇ ਟਰੱਕ ਚਲਾਵੇ। ਇੱਕ ਜਿਹੜਾ ਬੰਦਾ ਆਪਣੇ ਆਪ ਨੂੰ ਪੰਜਾਬ ਦੀ ਕਰੀਮ ਮੰਨਦਾ ਹੈ, ਜਿਹੜਾ ਆਪਣੇ ਆਪ, ਜਿਹੜਾ ਜਿਹਨੂੰ ਅਸੀਂ ਬ੍ਰੇਨ ਡਰੇਨ ਦੀ ਜਿਹੜੀ ਟਰਮ ਇੱਕ ਅਸੀਂ ਵਰਤਦੇ ਹਾਂ ਕਿ ਸਾਡਾ ਸਟੂਡੈਂਟ ਆ ਰਿਹਾ ਹੈ ਜਿਹਨੇ ਪੰਜਾਬ ਦੇ ਵਿੱਚ ਲੀਡ ਕਰਨਾ, ਅਸੀਂ ਆਪਣਾ ਦਿਮਾਗ ਵਰਤਣਾ ਹੈ। ਜੇ ਉਹਨੇ ਵੀ ਦਿਮਾਗ ਇੱਥੇ ਆ ਕੇ ਇਹੀ ਵਰਤਣਾ ਹੈ ਕਿ ਲਾਇਸੈਂਸ ਬਣਾ ਕੇ ਟਰੱਕ ਤੇ ਚੜ੍ਹਨਾ ਹੈ,
ਤੇ ਇਹ ਸਾਡੀ ਮੰਜ਼ਿਲ ਨਹੀਂ ਹੋਣੀ ਚਾਹੀਦੀ। ਘੱਟੋ ਘੱਟ ਜਿਹੜੇ ਤੁਸੀਂ ਇੱਥੇ ਕਾਲਜਿਸ ਯੂਨੀਵਰਸਿਟੀ ਦੇ ਵਿੱਚ ਬੈਠੇ ਹੋ, ਤੁਹਾਡੀ ਤੇ ਮੰਜ਼ਿਲ ਇਹ ਨਹੀਂ ਹੋਣੀ ਚਾਹੀਦੀ। ਆਪਣਾ ਲੈਵਲ ਚੇਂਜ ਕਰੋ, ਆਪਣੇ ਫਿਊਚਰ ਦੇ ਵਿੱਚ ਕੋਈ ਜਿਹੜੇ ਤੁਸੀਂ ਮੰਜ਼ਿਲਾਂ ਮਿੱਥੀਆਂ ਨੇ ਉਹਨਾਂ ਨੂੰ ਚੇਂਜ ਕਰੋ। ਸੁਸਾਇਟੀ ਦੀਆਂ ਹਾਇਰ ਪੋਜੀਸ਼ਨਸ ਦੇ ਵਿੱਚ ਜਾਓ, ਬਿਊਰੋਕ੍ਰੇਸੀ ਦੇ ਵਿੱਚ ਜਾਓ। ਪਰ ਸਮੱਸਿਆ ਇਹ ਨਾ ਬਣ ਜਾਏ ਵੀ ਬਿਊਰੋਕ੍ਰੇਸੀ ਦੇ ਵਿੱਚ ਜਾ ਕੇ ਤੁਸੀਂ ਖੁਦ ਹੀ ਅਸਿਮੀਲੇਟ ਹੋ ਜਾਓ, ਕਿ ਚਲ ਗਏ ਹਾਇਰ ਪੋਜੀਸ਼ਨਸ ਤੇ ਬਹਿ ਗਏ ਤੇ ਉੱਥੇ ਜਾ ਕੇ ਆਪਣੀ ਪੰਜਾਬ ਦੀ ਸਾਰੀ ਆਇਡੈਂਟੀਟੀ ਛੱਡਤੀ। ਫਿਰ ਜਦ ਗਏ ਨਾ ਗਏ ਦਾ ਤੁਹਾਡੀ ਕਮਿਊਨਿਟੀ ਨੂੰ, ਤੁਹਾਡੇ ਮੁਲਕ ਨੂੰ ਕੋਈ ਫਾਇਦਾ ਨਹੀਂ। ਫਾਇਦਾ ਤਾਂ ਹੀ ਹੋਣਾ ਜੇ ਉੱਥੇ ਜਾ ਕੇ ਇਹ ਮਨ 'ਚ ਸੋਚ ਕੇ ਗਏ ਵੀ ਮੈਂ ਉੱਥੇ ਜਾ ਕੇ ਰਿਹਾ, ਤੇ ਉੱਥੇ ਜਾ ਕੇ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ। ਜੇ ਇੱਥੇ ਹਜ਼ਾਰਾਂ ਸਟੂਡੈਂਟਸ ਦੇ ਵਿੱਚੋਂ 2 ਸਟੂਡੈਂਟਸ ਵੀ ਇਹੋ ਜਿਹੇ ਨਿਕਲ ਆਉਣ ਜਿਹੜੇ ਇਹ ਮੰਨਣ ਕਿ ਉਹਨੇ ਇਸ ਮੁਲਕ ਦੀ ਕਿਸੇ ਖਾਸ ਜਗ੍ਹਾ ਤੇ ਬਹਿਣਾ ਹੈ ਤੇ ਬਹਿ ਕੇ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਨਾ। ਕੈਨੇਡੀਅਨ ਐਜ਼ ਏ ਕੈਨੇਡੀਅਨ ਤੇ ਤੁਸੀਂ ਵਿਚਰੋਗੇ, ਪਰ ਕੈਨੇਡੀਅਨ ਦੇ ਨਾਲ ਨਾਲ ਤੁਹਾਡੀ ਜਿਹੜੀ ਸਿੱਖ ਪਹਿਚਾਣ ਹੈ, ਜਿਹੜੀ ਸਾਡੀ ਪੰਜਾਬ ਦੀ ਪਹਿਚਾਣ ਆ, ਉਹਨੂੰ ਰਿਪਰੈਜ਼ੈਂਟ ਕਰਨਾ ਔਰ ਉਹਨਾਂ ਇਸ਼ੂਜ਼ ਨੂੰ ਉਸ ਲੈਵਲ ਦੇ ਉੱਤੇ ਉਸ ਲੌਬੀ ਦੇ ਵਿੱਚ ਪ੍ਰਚਾਰਨਾ ਹੈ, ਇਹ ਵੀ ਤੁਹਾਡੇ ਸਟਰਗਲ ਦਾ ਹਿੱਸਾ ਹੈ। ਸੋ ਇਹ ਕੰਮ ਜਿਹੜੇ ਨੇ ਮੈਂ ਸਮਝਦਾ ਸਟੂਡੈਂਟਸ ਦੇ ਲੈਵਲ ਤੇ ਕਰਨ ਵਾਲੇ ਆ। ਇੱਕ ਤਾਂ ਐਜੂਕੇਸ਼ਨ ਤੇ ਤੁਹਾਡੀ ਹੈ ਚੀਜ਼ਾਂ ਜਿਹੜੇ ਸਾਡੇ ਤੇ ਹਮਲੇ ਹੋਏ ਤੇ ਹੋ ਰਹੇ ਨੇ, ਉਹਨਾਂ ਦੇ ਜਿਹੜਾ ਸਮਝ ਦਾ ਲੈਵਲ ਹੈ ਆਪਣਾ, ਉਹਨੂੰ ਥੋੜਾ ਜਿਹਾ ਐਕਸਪੈਂਡ ਕਰਨ ਦੀ ਜ਼ਰੂਰਤ ਆ। ਉਹਨਾਂ ਨੂੰ ਮਤਲਬ ਇੱਕੋ ਥਾਂ ਦੇ ਉੱਤੇ ਆ ਕੇ ਕਨਵਰਜ ਨਾ ਕਰਦਿਆ ਕਰੋ ਵੀ ਕੱਲਾ ਕਾਂਗਰਸ ਨੇ ਕੀਤਾ, ਬੀਜੇਪੀ ਨੇ ਕੀਤਾ, ਮੋਦੀ ਕਰ ਰਿਹਾ, ਸ਼ਾਹ ਕਰ ਰਿਹਾ। ਇਹ ਫੇਸਿਸ ਨੇ, ਇਹ ਸਮੇਂ-ਸਮੇਂ ਤੇ ਚੇਂਜ ਹੁੰਦੇ ਰਹਿਣਗੇ। ਜਿਹੜੀ ਇੰਡੀਅਨ ਸਟੇਟ ਦੀ ਪਾਲਿਸੀ ਆ ਉਹ ਨਹੀਂ ਚੇਂਜ ਹੁੰਦੀ। ਜੇ ਉਹਨੇ ਮਿੱਥ ਲਿਆ ਕਿ ਇਹਨਾਂ ਨੂੰ ਅਸਿਮੀਲੇਟ ਕਰਨਾ ਹੈ, ਤੇ ਚਾਹੇ 47 ਦੇ ਵਿੱਚ ਨਹਿਰੂ ਹੀ, ਤੇ ਚਾਹੇ 50s ਦੇ ਵਿੱਚ ਜਦੋਂ ਸੰਵਿਧਾਨ ਲਿਖਿਆ ਗਿਆ ਉਦੋਂ ਕੋਈ ਬੈਠਾ ਸੀ, ਤੇ ਚਾਹੇ ਅੱਜ 2024 ਆ ਗਿਆ ਤੇ ਮੋਦੀ ਬਹਿ ਗਿਆ, ਤੇ ਕਿੰਨੇ ਫੇਸਿਸ ਚੇਂਜ ਹੋਏ ਨੇ। ਪਰ ਉਹਨਾਂ ਨੇ ਇੱਕ ਚੀਜ਼ ਕਦੀ ਵੀ ਆਪਣੇ ਵਿੱਚੋਂ ਚੇਂਜ ਨਹੀਂ ਕੀਤੀ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਨੇ, ਜਾਂ ਉਹਨਾਂ ਦੀ ਪਾਲਿਸੀ ਦੇ ਵਿੱਚ ਕਿਤੇ ਨਹੀਂ ਚੇਂਜ ਹੋਇਆ ਕਿ ਪੰਜਾਬ ਨੂੰ ਇੱਕ ਜਿਹੜੀ ਉਹਦੀ ਬਣਦੀ ਇੱਜ਼ਤ ਮਾਣ ਸਤਿਕਾਰ ਆ ਦਿੱਤਾ ਜਾਵੇ। ਉਹਨਾਂ ਦੀ ਪਾਲਿਸੀਜ਼ ਦੇ ਵਿੱਚ ਕਦੇ ਚੇਂਜ ਨਹੀਂ ਹੋਇਆ ਕਿ ਜਿਹੜਾ ਪਾਣੀ ਇਹਨਾਂ ਦਾ ਅਸੀਂ ਲੁੱਟ ਰਹੇ ਹਾਂ ਉਹਦਾ ਹੱਕ ਇਹਨਾਂ ਨੂੰ ਦੇ ਦਈਏ। ਇਹ ਉਹਨਾਂ ਦੀ ਪਾਲਿਸੀ ਦੇ ਵਿੱਚੋਂ ਕਦੇ ਚੇਂਜ ਨਹੀਂ ਹੋਇਆ ਵੀ ਜਿਹੜੀ ਅਸੀਂ ਇਹਨਾਂ ਦੀ ਖੇਤੀਬਾੜੀ ਬਰਬਾਦ ਕੀਤੀ ਆ ਉਹਨੂੰ ਅਸੀਂ ਲੀਹ ਦੇ ਉੱਤੇ ਲਿਆਈਏ। ਉਹਨਾਂ ਦੀ ਪਾਲਿਸੀ 'ਚੋਂ ਕਦੇ ਚੇਂਜ ਨਹੀਂ ਹੋਇਆ ਕਿ ਜਿਹੜਾ ਇਹਨਾਂ ਦੇ ਨੌਜਵਾਨ ਆ ਉਹਨਾਂ ਦੇ ਮਨਾਂ ਦੇ 'ਚ ਇਹ ਗੱਲ ਪਾਈ ਹੈ ਕਿ ਪੰਜਾਬ ਤੁਹਾਡਾ ਰਹਿਣ ਯੋਗ ਨਹੀਂ ਰਿਹਾ। ਉਹ ਸੇਮ ਰਹੀ ਹੈ, ਚਿਹਰੇ ਬਦਲੇ ਨੇ। ਸੋ ਚਿਹਰਿਆਂ ਦੇ ਪਿੱਛੇ ਲੜਾਈ ਲੜਨੀ ਬੰਦ ਕਰੋ। ਸਿਸਟਮ ਦੀ ਜਿਹੜੀਆਂ ਕਮਜ਼ੋਰੀਆਂ ਨੇ, ਜਿਹੜੀ ਸਿਸਟਮ ਦੀ ਆਕੂਪੇਸ਼ਨ ਹੈ, ਜਿਹੜੀ ਸਿਸਟਮ ਦੀ ਸਲੇਵਰੀ ਪੰਜਾਬ ਹੰਢਾ ਰਿਹਾ ਹੈ, ਉਹਨੂੰ ਸਮਝੋ ਤੇ ਉਹਦੇ ਹਿਸਾਬ ਦੇ ਨਾਲ ਹੀ ਸਾਡੀ ਪਾਲਿਸੀ, ਸਾਡੀ ਸਟਰਗਲ ਜਿਹੜੀ ਆ ਉਹ ਅੱਗੇ ਜਾਣੀ ਚਾਹੀਦੀ ਆ। ਔਰ ਦੂਸਰੀ ਜਿਹੜੀ ਮੈਂ ਤੁਹਾਨੂੰ ਰਿਕੁਐਸਟ ਕੀਤੀ ਕਿ ਤੁਹਾਡਾ ਜਿਹੜਾ ਗਰੁੱਪ ਆ, ਪੀਅਰ ਗਰੁੱਪ ਜਿਹਨੂੰ ਕਹਿ ਦਿੰਦੇ, ਜਿਹੜੇ ਤੁਹਾਡਾ ਫਰੈਂਡ ਸਰਕਲ ਆ, ਉਹਦੇ ਵਿੱਚ ਆਪਣੀਆਂ ਪ੍ਰੋਬਲਮਸ ਨੂੰ ਮਤਲਬ ਡਿਸਕਸ ਕਰੋ। ਮੈਂ ਨਹੀਂ ਕਹਿੰਦਾ ਵੀ ਤੁਸੀਂ ਰੋਜ਼ ਜਦੋਂ ਮਿਲੇ ਉਦੋਂ ਬਸ ਆਪਣੀਆਂ ਪ੍ਰੋਬਲਮਸ ਫੜ ਕੇ ਬਹਿ ਗਏ। ਇਹ ਸਾਲ ਦੇ ਵਿੱਚ ਨਾ ਤੁਸੀਂ ਮਹਿਸੂਸ ਕੀਤਾ ਹੋਗਾ ਪੂਰੇ ਸਮੈਸਟਰ ਦੇ ਵਿੱਚ 2 ਜਾਂ 4 ਇਹੋ ਜਿਹੀ ਮੂਵਮੈਂਟਸ ਆਉਂਦੀਆਂ ਨੇ ਜਦੋਂ ਤੁਸੀਂ ਆਪਣੇ ਫਰੈਂਡ ਦੇ ਨਾਲ ਬੜੀ ਸੀਰੀਅਸ ਡਿਸਕਸ਼ਨ ਕਰਦੇ ਹੋ। ਅਦਰਵਾਈਜ਼ ਤੁਸੀਂ ਬੜੇ ਹਸਮੁਖ ਖਿਆਲ ਦੇ ਵਿੱਚ ਰਹਿੰਦੇ ਹੋ, ਇੱਕ ਦੂਜੇ ਨਾਲ ਮਜ਼ਾਕ ਕਰਦੇ ਹੋ, ਬੜਾ ਮਤਲਬ ਕੰਫਰਟੇਬਲ ਜ਼ੋਨ ਦੇ ਵਿੱਚ ਰਹਿੰਦੇ ਹੋ। ਬਟ ਕਿਤੇ ਨਾ ਕਿਤੇ ਸਮੈਸਟਰ ਦੇ ਵਿੱਚ 1 ਜਾਂ 2 ਪੁਆਇੰਟਸ ਇਹੋ ਜਿਹੇ ਜ਼ਰੂਰ ਆਉਣਗੇ ਜਦੋਂ ਤੁਸੀਂ ਟੇਬਲ ਤੇ ਬਹਿ ਕੇ ਸੀਰੀਅਸ ਗੱਲ ਵੀ ਕਰੋਗੇ। ਉਸ 1 ਜਾਂ 2 ਪੁਆਇੰਟ ਦੇ ਉੱਤੇ ਤੁਹਾਡੀ ਸੀਰੀਅਸ ਗੱਲ ਜਿਹੜੀ ਆ ਨਾ, ਉਹ ਪੰਜਾਬ ਦੇ ਨਾਲ ਤੇ ਤੁਹਾਡੀ ਕਮਿਊਨਿਟੀ ਦੇ ਨਾਲ ਜੁੜੀ ਹੋਣੀ ਚਾਹੀਦੀ। ਬਾਕੀ ਸਾਰਾ ਸਮਾਂ ਤੁਸੀਂ ਜੋ ਕਰਦੇ ਹੋ, ਜਿਵੇਂ ਆਪਣੀ ਪਰਸਨਲ ਜ਼ਿੰਦਗੀ ਦੇ ਵਿੱਚ ਵਿਚਰਦੇ ਹੋ ਵਿਚਰੋ, ਕੋਈ ਮਨਾ ਨਹੀਂ ਕਰਦਾ। ਪਰ ਜੋ ਕਰ ਸਕਦੇ, ਜਿੱਥੇ ਕਰ ਸਕਦੇ ਹੋ ਕਰੋ। ਤੁਸੀਂ ਦੁਨੀਆ ਦਾ ਇਸ ਟਾਈਮ ਦਾ ਇਤਿਹਾਸ ਪੜ੍ਹੋ। ਹਾਲਾਂਕਿ ਮੈਨੂੰ ਨਹੀਂ ਪਤਾ ਤੁਹਾਡੇ ਇੱਥੇ ਨਿਊਜ਼ਪੇਪਰਸ ਪੜ੍ਹਨ ਦਾ ਜਾਂ ਆਰਟੀਕਲਸ ਪੜ੍ਹਨ ਦਾ ਕਿੰਨਾ ਕੁ ਰੁਝਾਨ ਹੈ, ਪਰ ਇਹ ਪੜ੍ਹ ਲਓ, ਆਪਣੇ ਦੁਨੀਆ ਨੂੰ ਸਮਝੋ। ਔਰ ਦੁਨੀਆ ਦਾ ਇਸ ਟਾਈਮ ਜਿਹੜਾ ਮੌਜੂਦਾ ਚੱਲਦਾ ਪਿਆ, ਤੁਸੀਂ ਪੈਲੇਸਟਾਈਨ ਦੇ ਹਾਲਾਤ ਵੇਖੋ, ਗਾਜ਼ਾ ਦੇ ਵਿੱਚ ਜੋ ਬਣੇ ਪਏ ਨੇ, ਉਹਦੇ ਵਿੱਚ ਇੱਥੇ ਦੀ ਕਮਿਊਨਿਟੀਜ਼ ਦੇ ਵਿੱਚ ਇੱਕ ਫਰਕ ਆਇਆ। ਜਿਹੜੀਆਂ ਸਰਕਾਰਾਂ ਨੇ, ਚਾਹੇ ਅਮਰੀਕਨ ਆ, ਕੈਨੇਡੀਅਨ ਆ, ਜਿੰਨਾ ਵੈਸਟ ਆ, ਉਹ ਸਾਰਾ ਇਜ਼ਰਾਈਲ ਦੇ ਨਾਲ ਖਲੋਤਾ ਹੈ। ਪਰ ਜਿਹੜੀਆਂ ਇੱਥੇ ਦੀਆਂ ਯੂਨੀਵਰਸਿਟੀਆਂ ਨੇ, ਜਿਹੜੀ ਇੱਥੇ ਦੀ ਸੁਸਾਇਟੀ ਆ, ਜਿਹੜੀ ਇੱਥੇ ਦੀ ਸਿਵਲ ਸੁਸਾਇਟੀ ਆ, ਸਟੂਡੈਂਟਸ ਨੇ, ਉਹ ਪੈਲੇਸਟਾਈਨ ਦੇ ਨਾਲ ਖਲੋਤੇ ਨੇ। ਉਹ ਕਿਉਂ ਹੋਏ ਨੇ? ਉਹ ਦਿਨਾਂ 'ਚ ਥੋੜੀ ਹੋ ਗਿਆ। ਉਹ ਜਿਹੜੇ ਉਹਨਾਂ ਦੇ ਪੈਲੇਸਟੀਨੀਅਨ ਲੋਕ ਨੇ, ਜਾਂ ਜਿਹੜੀ ਉਹਨਾਂ ਦੀ ਕਮਿਊਨਿਟੀ ਆ ਬਾਕੀ ਮੁਲਕਾਂ ਦੇ ਵਿੱਚ ਖਿਲਰੀ ਹੋਈ, ਉਹਨਾਂ ਨੇ ਆਪਣੇ ਉਹਨਾਂ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਵੀ ਸਾਡੇ ਨਾਲ ਪੈਲੇਸਟਾਈਨ ਦੇ ਵਿੱਚ ਕੀ ਹੁੰਦਾ, ਸਾਡੇ ਨਾਲ ਉੱਥੇ ਇਜ਼ਰਾਈਲ ਕੀ ਕਰਦਾ। ਫਿਰ ਜਾ ਕੇ ਉਹ ਲੋਕ ਉਹਨਾਂ ਦੇ ਨਾਲ ਖੜੇ ਨੇ। ਤੇ ਜੇ 84 ਵਰਗੇ ਜੈਨੋਸਾਈਡ ਸਾਡੇ ਉੱਤੇ ਜਿਹੜੇ ਹੋਏ ਨੇ, ਤੇ ਉਹਦੇ ਬਾਵਜੂਦ ਵੀ ਸਾਡਾ ਅੱਜ ਜ਼ੋਰ ਲੱਗਾ ਆ ਕਿ ਇੱਥੇ ਦੀਆਂ ਕਮਿਊਨਿਟੀਜ਼ ਨੂੰ ਅਸੀਂ ਦੱਸ ਸਕੀਏ ਵੀ ਇਹ ਜੈਨੋਸਾਈਡ ਆ, ਨਾ ਕਿ ਰਾਇਟਸ। ਇਹਦਾ ਮਤਲਬ ਕਿਤੇ ਨਾ ਕਿਤੇ ਤਾਂ ਸਾਡਾ ਫੇਲੀਅਰ ਰਿਹਾ ਆ ਨਾ। ਸਾਡੇ ਹੱਕ ਦੇ ਵਿੱਚ ਇੱਥੇ ਦੀ ਸਿਵਲ ਸੁਸਾਇਟੀ ਉਸੇ ਵੇਲੇ ਕਿਉਂ ਨਹੀਂ ਖਲੋਤੀ? ਤੇ ਇਹੋ ਜਿਹੇ ਹਮਲੇ ਰੁਕ ਨਹੀਂ ਜਾਣੇ, ਇਨ ਫਿਊਚਰ ਫੇਰ ਆਉਣੇ ਨੇ। ਉਹਨਾਂ ਦੀ ਫਾਰਮ ਬਦਲ ਜਾਏਗੀ, ਹੋ ਸਕਦਾ ਨਿਸ਼ਾਨਾ ਕੋਈ ਹੋਰ ਚੀਜ਼ ਨੂੰ ਬਣਾਇਆ ਜਾਵੇ, ਬਟ ਜੈਨੋਸਾਈਡ ਸਾਡਾ ਸਟਿਲ ਕੰਟੀਨਿਊ।
ਤੇ ਉਸ ਜੈਨੋਸਾਈਡ ਨੂੰ ਜਿਹੜਾ ਅੱਜ ਵੀ ਚੱਲਦਾ ਪਿਆ ਆ ਉਹਨੂੰ ਆਪਣੇ ਲੋਕਾਂ ਦੇ ਵਿੱਚ ਕੌਣ ਪ੍ਰਚਾਰੇਗਾ? ਇੱਥੇ ਦੀ ਸਿਵਲ ਸੁਸਾਇਟੀ ਦੇ ਵਿੱਚ ਕੌਣ ਦੱਸੇਗਾ? ਸਾਡੇ ਵਰਗਾ ਪੰਜਾਬ ਤੋਂ ਰੋਜ਼ ਤੇ ਆ ਕੇ ਇੱਥੇ ਲੈਕਚਰ ਨਹੀਂ ਕਰ ਸਕਦਾ। ਸਾਡੇ ਵਰਗਾ ਰੋਜ਼ ਦੇ ਇੱਥੇ ਆ ਕੇ ਕੋਈ ਪ੍ਰਚਾਰਕ ਆ ਕੇ ਇੱਥੇ ਦੀ ਯੂਨੀਵਰਸਿਟੀਆਂ ਦੇ ਵਿੱਚ ਬੋਲ ਨਹੀਂ ਸਕਦਾ। ਬਹੁਤੇ ਪ੍ਰਚਾਰਕਾਂ ਨੂੰ ਤਾਂ ਸ਼ਾਇਦ ਇਹ ਵੀ ਇਲਮ ਨਾ ਹੋਵੇ ਕਿ ਯੂਨੀਵਰਸਿਟੀ ਦੇ ਵਿੱਚ ਜਾ ਕੇ ਗੱਲ ਕਰਨੀ ਕਿਹੜੀ ਹੈ ਤੇ ਕਿਹੜੀ ਨਹੀਂ ਕਰਨੀ, ਪਰ ਤੁਹਾਡੀ ਇਹ ਰਿਸਪੌਂਸਿਬਿਲਿਟੀ। ਸੋ ਇਸ ਰਿਕੁਐਸਟ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਮਤਲਬ ਫਿਰ ਬੇਨਤੀ ਕਰਦਾ, ਮੇਰੀ ਇਹ ਰਿਕੁਐਸਟ ਹੈ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੋ। ਬੜੀ ਬੇਸਿਕ ਜੀ ਗੱਲ ਮੈਂ ਤੁਹਾਡੇ ਨਾਲ ਕੀਤੀ ਹੈ, ਬਹੁਤਾ ਡੂੰਘਾ ਉਤਰਨ ਦੀ ਅਜੇ ਗੱਲ ਨਹੀਂ ਕੀਤੀ। ਹਾਂ, ਜੇ ਕੋਈ ਤੁਹਾਡੇ ਸਵਾਲ ਹੋਣਗੇ ਉਸ ਲੈਵਲ ਤੇ ਜਿਹੜੇ ਡੂੰਘੇ ਜਾਣਗੇ, ਆਪਾਂ ਉਹਨਾਂ ਨੂੰ ਹੋਰ ਜ਼ਿਆਦਾ ਗਹਿਰਾਈ 'ਚ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਬਟ ਜਿਹੜੀਆਂ ਦੋ ਗੱਲਾਂ ਮੈਂ ਤੁਹਾਨੂੰ ਕਹੀਆਂ ਨੇ ਉਹਨਾਂ ਨੂੰ ਸਮਝੋ। ਆਪਣੀ ਸੁਸਾਇਟੀ ਦੇ ਵਿੱਚ ਆਪਣੀ ਲੈਵਲ ਨੂੰ ਉੱਚਾ ਕਰੋ। ਅਸੀਂ ਇੱਥੇ ਲੇਬਰਰ ਬਣਨ ਨਹੀਂ ਆਏ। ਅਸੀਂ ਤਾਂ ਪੰਜਾਬ ਤੋਂ ਸੋਚ ਕੇ ਆਉਂਦੇ ਵੀ ਅਸੀਂ ਕੈਨੇਡਾ ਜਾ ਕੇ ਲੇਬਰ ਕਰਨੀ ਨਹੀਂ। ਆਪਣੇ ਆਪ ਨੂੰ ਪਾਲਿਸੀ ਮੇਕਰਾਂ ਦੇ ਵਿੱਚ ਲੈ ਕੇ ਜਾਓ। ਭਾਵੇਂ ਤੁਹਾਡੀ ਕਮਿਊਨਿਟੀ ਦੇ 10 ਸਾਲਾਂ ਬਾਅਦ 5 ਬੰਦੇ ਉਸ ਮੁਕਾਮ ਤੇ ਪਹੁੰਚਣ, ਬਟ ਸੋਚੋਗੇ ਤਾਂ ਹੀ ਪਹੁੰਚੋਗੇ ਨਾ। ਜੇ ਸੋਚਣਾ ਹੀ ਟਰੱਕ ਦਾ ਡਰਾਈਵਰ ਬਣ ਤੱਕ ਤੇ ਪਾਲਿਸੀ ਮੇਕਰ ਤੱਕ ਕਿੱਥੇ ਚੋਜੋਗੇ? ਸੋ ਆਪਣੇ ਵਿੱਚੋਂ ਉਹ ਕਰੀਮ ਛਾਂਟੋ ਜਿਹੜੇ ਉਸ ਲੈਵਲ ਤੱਕ ਪਹੁੰਚੇ, ਤੁਹਾਡੀ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰੇ। ਇਹਨਾਂ ਹਮਲਿਆਂ ਨੂੰ ਵੱਡੇ ਲੈਵਲ ਤੇ ਵੇਖਣਾ ਸ਼ੁਰੂ ਕਰੋ। ਇਹ ਹਮਲੇ ਅੱਜ ਵੀ ਉਸੇ ਤਰ੍ਹਾਂ ਜਾਰੀ ਨੇ। ਇੰਡੀਆ ਨੂੰ ਇੰਡੀਆ ਦੇ ਤੌਰ ਤੇ ਵੇਖੋ। ਉਹਨੂੰ ਕੱਲਾ ਮੋਦੀ, ਸ਼ਾਹ, ਯੋਗੀ, ਇੰਦਰਾ ਇਹਨਾਂ ਚਿਹਰਿਆਂ ਦੇ ਰਾਹੀਂ ਵੇਖਣਾ ਬੰਦ ਕਰੋ ਵੀ ਇਹ ਇੱਕ ਚਿਹਰੇ ਨੇ, ਇਹ ਇੱਕ ਸਟੇਟ ਆ ਤੇ ਸਟੇਟ ਦੀ ਪਾਲਿਸੀਜ਼ ਦੇ ਰਾਹੀਂ ਹੀ ਪੰਜਾਬ ਦੇ ਉੱਤੇ ਸਾਰੇ ਹਮਲੇ ਹੋ ਰਹੇ ਆ। ਸੋ ਉਹਨਾਂ ਦੇ ਵਿੱਚੋਂ ਹੀ ਨਿਕਲਿਆ ਇੱਕ ਹਮਲਾ ਇਹ ਹੈ ਜਿਹੜਾ 84 ਦਾ, ਜਿਹਦੇ ਵਿੱਚ ਤੁਸੀਂ ਜਿਹੜੇ 84 ਦਾ ਹਮਲਾ ਆ, ਹਾਲਾਂਕਿ ਇਹਨੂੰ ਬਣਾ ਰਿਲੀਜੀਅਸ ਦਿੱਤਾ ਗਿਆ, ਪਰ ਜੇ ਤੁਸੀਂ ਉਹ ਸਾਰਾ ਆਨੰਦਪੁਰ ਸਾਹਿਬ ਦਾ ਮਤਾ ਪੜ੍ਹੋ, ਜਿਹੜਾ ਆਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ, ਮੈਨੂੰ ਨਹੀਂ ਪਤਾ ਤੁਹਾਡੇ ਚੋਂ ਕਿੰਨਾ ਨੇ ਪੜ੍ਹਿਆ ਕਿੰਨਾ ਨੇ ਨਹੀਂ ਪੜ੍ਹਿਆ, ਜਾਂ ਕਿਸੇ ਨੇ ਸੁਣਿਆ ਵੀ ਹੈ ਕਿ ਨਹੀਂ ਸੁਣਿਆ। ਜਿੱਥੋਂ ਧਰਮ ਜਦੋਂ ਮੋਰਚੇ ਦੀ ਸ਼ੁਰੂਆਤ ਹੁੰਦੀ, ਉਹਦੀਆਂ ਮੰਗਾਂ ਪੜ੍ਹੋ। ਉਹ 'ਚ ਧਰਮ ਦੀਆਂ ਮੰਗਾਂ ਬਹੁਤ ਥੋੜੀਆਂ ਨੇ, ਜ਼ਿਆਦੀਆਂ ਸੁਸਾਇਟੀ ਦੀਆਂ ਮੰਗਾਂ ਨੇ, ਜ਼ਿਆਦੀਆਂ ਪੰਜਾਬ ਦੀਆਂ ਮੰਗਾਂ ਨੇ ਕਿ ਪੰਜਾਬ ਦੇ ਨਾਲ ਆ ਹੋਣਾ ਚਾਹੀਦਾ, ਪੰਜਾਬ ਦੀਆਂ ਕਿਸਾਨੀ ਦੀਆਂ ਮੰਗਾਂ ਨੇ, ਪੰਜਾਬ ਦੇ ਪਾਣੀਆਂ ਦੀਆਂ ਮੰਗਾਂ ਨੇ। ਸੋ ਪੰਜਾਬ ਦੀ ਸੁਸਾਇਟੀ ਦੇ ਨਾਲ ਰਿਲੇਟਡ ਸਾਰੀਆਂ ਮੰਗਾਂ ਨੇ। ਧਰਮ ਦੇ ਨਾਲ ਤਾਂ 2-4 ਨੇ ਉਹਦੇ ਵਿੱਚ, ਗੁਰਬਾਣੀ ਰਿਲੇ ਕਰਨੀ ਜਾਂ ਅੰਮ੍ਰਿਤਸਰ ਸਾਹਿਬ ਨੂੰ ਦਰਜਾ ਦੇਣਾ, ਉਹ ਤਾਂ 2-4 ਚੀਜ਼ਾਂ ਨੇ। ਬਾਕੀ ਸਾਰੀ ਸੁਸਾਇਟੀ ਦੀਆਂ ਨੇ। ਸੋ ਉਹਨਾਂ ਚੀਜ਼ਾਂ ਨੂੰ ਪੜ੍ਹ ਕੇ ਵਿਚਾਰੋ। ਔਰ ਜੇ ਪੰਜਾਬ ਦੇ ਉੱਤੇ ਹਮਲਾ ਹੋਇਆ ਕਿਉਂਕਿ ਉਸ ਮੋਰਚੇ ਨੂੰ ਲੀਡ ਸਿੱਖ ਕਰਦੇ ਪਏ ਇਹ, ਇਸ ਕਰਕੇ ਲੀਡਰ ਦੀ ਰੀੜ ਦੀ ਹੱਡੀ ਤੋੜਨ ਦੇ ਲਈ ਇੰਡੀਆ ਨੇ ਹਮਲਾ ਦਰਬਾਰ ਸਾਹਿਬ ਤੇ ਕੀਤਾ ਹੈ। ਸੋ ਇਹ ਪੰਜਾਬ ਦੀ ਲੜਾਈ ਆ, ਇਕੱਲੀ ਸਿੱਖਾਂ ਦੀ ਨਹੀਂ ਗੀ। ਸਿੱਖਾਂ ਤੇ ਗਲ ਪਈ ਜ਼ਰੂਰ ਆ, ਅਸੀਂ ਇਹਨੂੰ ਲੜਨਾ ਜ਼ਰੂਰ ਆ, ਬਟ ਇਹ ਲੜਾਈ ਪੰਜਾਬ ਦੀ ਆ। ਸੋ ਉਸ ਲੈਵਲ ਦੇ ਉੱਤੇ ਗੱਲਾਂ ਜਿਹੜੀਆਂ ਨੇ ਤੁਸੀਂ ਆਪਣੇ ਇੱਥੇ ਦਾ ਜਿੰਨਾ ਤੁਹਾਡਾ ਸਰਕਲ ਆ, ਸਿਵਲ ਸੁਸਾਇਟੀ ਆ, ਉਹਦੇ ਵਿੱਚ ਲੈ ਕੇ ਜਾਓ। ਸੋ ਇੰਨੀਆਂ ਮੇਰੀਆਂ ਤੁਹਾਨੂੰ ਬੇਨਤੀਆਂ। ਜੇ ਕੋਈ ਤੁਹਾਡਾ ਸਵਾਲ ਹੈ ਇਹਦੇ ਬਾਰੇ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੰਜਾਬ ਦੇ ਬਾਰੇ, ਪੰਜਾਬ ਦੇ ਹਾਲਾਤਾਂ ਦੇ ਬਾਰੇ ਕੋਈ ਗੱਲ ਕਰਨੀ ਹੈ, ਪੁੱਛਣੀ ਹੈ ਤੁਹਾਡੇ ਮਨ ਦੇ ਵਿੱਚ, ਤੇ ਫ੍ਰੀਲੀ ਪੁੱਛ ਸਕਦੇ ਹੋ। ਕੋਈ ਇਹ ਨਹੀਂ ਆ ਵੀ ਸੰਗ ਸ਼ਰਮ ਆ। ਤੇ ਜੇ ਮੇਰੇ ਕੋਲ ਨਾ ਵੀ ਜਵਾਬ ਆਊਗਾ ਤਾਂ ਮੈਂ ਮਾਫੀ ਵੀ ਮੰਗ ਲੂੰਗਾ, ਕਿਉਂਕਿ ਕੋਈ ਬੰਦਾ ਇਲਾਹੀ ਤੇ ਹੈ ਨਹੀਂ। ਪੋਸੀਬਿਲਿਟੀ ਸਭ ਤੁਹਾਡਾ ਸਵਾਲ ਇੰਨਾ ਉੱਚਾ ਤੇ ਡੂੰਘਾ ਹੋਵੇ ਕਿ ਮੇਰੇ ਕੋਲ ਜਵਾਬ ਨਾ ਹੋਵੇ। ਸੋ ਜੇ ਮੇਰੇ ਕੋਲ ਜਵਾਬ ਨਾ ਆਇਆ ਤਾਂ ਮੈਂ ਤੁਹਾਡੇ ਕੋਲੋਂ ਇੱਥੇ ਫ੍ਰੀਲੀ ਮਾਫੀ ਮੰਗਣ ਲਈ ਵੀ ਤਿਆਰ ਬੈਠਾ ਵੀ ਭਾਈ ਮੇਰੇ ਕੋਲ ਤੁਹਾਡੇ ਸਵਾਲ ਦਾ ਜਵਾਬ ਨਹੀਂ ਹੈਗਾ। ਸੋ ਤੁਹਾਡੀ ਹੁਣ ਇੱਛਾ ਹੈ, ਜੇ ਤੁਸੀਂ ਕੁਝ ਕਰਨਾ ਚਾਹੋ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰ ਜੇ ਉਹ ਚੀਜ਼ ਕਰੇ ਉਹ ਚੀਜ਼ਾਂ ਹੁੰਦੀਆਂ ਜ਼ਮੀਨ ਰੈਂਟ ਕਰ ਲੈਂਦੀ ਹੈ ਨਾ, ਤੇ ਦੂਜੀ ਗੱਲ ਜੇ ਉਹ ਕਰ ਲਵੇ ਤਾਂ ਉਹ ਫਾਇਦਾ ਵੀ ਕਰ ਸਕਦਾ। ਫੋਰ ਐਗਜ਼ਾਮਪਲ ਮੇਰੇ ਖਿਆਲ 2018 ਦੇ ਵਿੱਚ ਬੱਬਰ ਹਾਦਸਾ ਲਿਆ ਗਿਆ ਦਾ ਉਹ ਸਿੱਖਾਂ ਦੇ ਕਿੰਨੀ ਵੱਡੀ ਸਾਡਾ ਕੋਈ ਸਾਡੇ ਜਿਹੜੇ ਮਹਾਸ਼ੀ ਦਾ ਉਹ ਬਾਹਰ ਦੇਸ਼ਾਂ 'ਚ ਆਤਵਾਦੀ ਬਣ ਜਾ ਰਹੇ ਹਨ। But do you think like worth it ਵੀ ਅਸੀਂ ਇਹ ਸੋਚ ਰੱਖੀਏ ਕਮਿਊਨਿਟੀ ਦੇ ਰੀਜ਼ਨਸ ਲਈ ਤਾਂ ਅਸੀਂ ਨਾ ਕਰੀਏ? ਠੀਕ ਹੈ, ਤੁਹਾਡਾ ਇਹਨਾਂ ਦਾ ਜਿਹੜਾ ਸਵਾਲ ਹੈ, ਜੇ ਵੈਸੇ ਤਾਂ ਸਾਰੇ ਸਮਝ ਹੀ ਗਏ ਹੋਣਗੇ, ਬਟ ਪੰਜਾਬੀ ਚ ਕਰੀ ਆਪਣੀ ਭਾਸ਼ਾ ਦੇ ਦੱਸ ਦੇਣਾ, ਕਿਉਂਕਿ ਪੰਜਾਬੀ ਜਿਹੜੀ ਭਾਸ਼ਾ ਹੁੰਦੀ ਜਾਂਦੇ ਤੁਹਾਡੀ ਆਪਣੀ ਭਾਸ਼ਾ ਤੁਹਾਡੇ ਦਿਲ ਦੇ ਜ਼ਿਆਦਾ ਨੇੜੇ ਚੱਲ ਜਾਂਦੀ ਆ। ਇਹਨਾਂ ਦਾ ਬੇਸਿਕ ਸਾਰਾ ਕਰਕਸ ਜੇ ਮੈਂ ਉਹਦਾ ਨਿਚੋੜ ਕੱਢਾਂ ਤਾਂ ਸਵਾਲ ਇਹ ਆ ਕਿ ਕੀ ਇੱਕ ਸਿੱਖ ਵਾਸਤੇ ਇਹ ਸਹੀ ਆ ਵੀ ਉਹ ਕਿਸੇ ਦੁਨਿਆਵੀ ਚਾਹੇ ਰਾਣੀ ਦੀ, ਚਾਹੇ ਅੱਜ ਕੱਲ੍ਹ ਜਿਹਨਾਂ ਨੂੰ ਮਿਲਦੀ ਤੁਹਾਨੂੰ ਸੀਰੀਅਨ ਸਿੱਖ, ਉਹਨੂੰ ਇਜ਼ ਮੈਜੈਸਟੀ ਰਾਜੇ ਦੀ ਸਹੁੰ ਖਵਾਲੀ ਜਾਂਦੀ ਕਿਉਂਕਿ ਅੱਜ ਕੱਲ੍ਹ ਰਾਜਾ ਹੈ, ਫਿਰ ਰਾਜੇ ਜਾਂ ਰਾਣੀ ਦੀ ਸਹੁੰ ਖਾ ਕੇ ਤੇ ਉਹਦੀ ਵਫਾਦਾਰੀ ਦੀ ਸਹੁੰ ਖਾ ਕੇ ਕਿਸੇ ਖਾਸ ਲੈਵਲ ਤੇ ਪਹੁੰਚਣਾ। ਪਰ ਨਾਲ ਉਹਨਾਂ ਇਹ ਗੱਲ ਕਹੀ ਵੀ ਕੀ ਇਹ ਵਰਥ ਆ ਵੀ ਉਹ ਸਹੁੰ ਖਾ ਕੇ ਇੱਕ ਲੈਵਲ ਤੇ ਪਹੁੰਚ ਕੇ ਤੇ ਤੁਸੀਂ ਕੁਝ ਇਹੋ ਜਿਹਾ ਕਰ ਦਿਓ ਜਿਹਦੇ ਵਿੱਚੋਂ ਕਮਿਊਨਿਟੀ ਦੇ ਲਈ ਕੁਝ ਬਾਹਰ ਆ ਸਕੇ ਜਾਂ ਕਮਿਊਨਿਟੀ ਦੀ ਝੋਲੀ 'ਚ ਕੁਝ ਪੈ ਸਕੇ। ਕਿਉਂਕਿ ਇਤਿਹਾਸ ਦੇ ਵਿੱਚ ਨਾ ਬਹੁਤ ਸਾਰੇ
ਮਤਲਬ ਤੁਸੀਂ ਕੁਝ ਵੀ ਜਵਾਬ ਲੈਣਾ ਨਾ ਤੇ ਇਤਿਹਾਸ ਦੇ ਵਿੱਚੋਂ ਸਾਨੂੰ ਮਿਲ ਜਾਂਦਾ, ਖਾਸ ਤੌਰ ਦੇ ਉੱਤੇ ਜਿਹੜੀ ਗੁਰੂਆਂ ਦੀ ਹਿਸਟਰੀ ਹੈ। ਗੁਰੂਆਂ ਦੀ ਹਿਸਟਰੀ ਦੇ ਵਿੱਚ ਇੱਕ ਪੁਆਇੰਟ ਉਹ ਵੀ ਆਇਆ ਜਦੋਂ ਜਿਹੜੇ ਉਹ ਘੋੜਿਆਂ ਵਾਲੀ ਸਾਖੀ ਅਸੀਂ ਸੁਣੀ ਆ ਵੀ ਘੋੜੇ ਜਿਹੜੇ ਆ ਉਹ ਉਸ ਸਮੇਂ ਦੀ ਹਕੂਮਤ ਨੇ ਖੋਲੇ ਤੇ ਫਿਰ ਸਿੱਖ ਜਿਹੜੇ ਨੇ ਉਹ ਭੇਸ ਬਦਲ ਕੇ ਜਾਂਦੇ ਨੇ ਤੇ ਜਾ ਕੇ ਰਾਜੇ ਨੂੰ ਸਲੂਟ ਵੀ ਕਰਦੇ ਨੇ ਤੇ ਅੰਦਰ ਜਾ ਕੇ ਘੋੜੇ ਲੈ ਕੇ ਬਾਹਰ ਵੀ ਆ ਜਾਂਦੇ ਨੇ। ਦੂਸਰੀ ਸਾਖੀ ਅਸੀਂ ਸੁਣੀ ਆ ਜਦੋਂ ਮਸੜ ਰੰਗੜ ਦਰਬਾਰ ਸਾਹਿਬ ਦੇ ਵਿੱਚ ਬਹਿੰਦਾ ਆ ਕੇ ਉੱਥੇ ਕਰਮ ਕਰਦਾ ਆ, ਫਿਰ ਦੋ ਸਿੱਖ ਜਦੋਂ ਜਾਂਦੇ ਨੇ ਉਹਦਾ ਆਪਣਾ ਸਾਰਾ ਅਟਾਇਰ ਜਿਹੜਾ ਉਹਨੂੰ ਬਦਲਦੇ ਨੇ, ਸੋ ਅਟਾਇਰ ਸਾਰਾ ਬਦਲਦੇ ਨੇ ਸਿੱਖਾਂ ਵਾਲਾ, ਉਹਦੀ ਜਗ੍ਹਾ ਉਹ ਇੱਕ ਵਪਾਰੀ ਬਣਦੇ ਨੇ। ਗੇਟ ਤੇ ਜਾਂਦੇ ਨੇ, ਮੱਸੇ ਰੰਗੜ ਦੀ ਜੈ ਜੈਕਾਰ ਵੀ ਕਰਦੇ ਨੇ ਇੱਕ ਵਾਰੀ, ਫਿਰ ਅੰਦਰ ਜਾ ਕੇ ਉਹਨੂੰ ਦੱਸਦੇ ਵੀ ਨੇ, ਉਹਦੇ ਅੱਗੇ ਵੀ ਝੁਕਦੇ ਨੇ ਵੀ ਅਸੀਂ ਤੈਨੂੰ ਹਰਜਾਨਾ ਦੇਣ ਆਏ ਆ। ਜਦੋਂ ਦੇਣ ਦੀ ਗਿਣਨ ਲੱਗਦਾ ਤਾਂ ਫਿਰ ਸਿੱਖ ਆਪਣਾ ਵਾਰ ਵੀ ਕਰਦੇ ਨੇ। ਜੇ ਤੇ ਤੁਹਾਡੀ ਇਹ ਪੋਲਿਸੀ ਹੈ, ਮੈਂ ਕਹਿ ਰਿਹਾ ਕਿ ਜੇ ਤੁਹਾਡੀ ਇਹ ਟੈਕਟਿਸ ਆ ਵੀ ਇੱਕ ਸਮੇਂ ਦੇ ਉੱਤੇ ਤੁਸੀਂ ਕੁਝ ਕਰਕੇ ਤੇ ਕਮਿਊਨਿਟੀ ਲਈ ਕੁਝ ਵੱਡਾ ਕਰਨਾ ਹੈ, ਦੈਨ ਇਟਸ ਵਰਥ। ਜੇ ਤੁਹਾਡੀ ਇਹ ਪਰਸਨਲ ਲਾਈਨ ਦੇ ਵਿੱਚ ਆ ਜਾਂਦਾ ਵੀ ਨਹੀਂ ਮੈਂ ਕਮਿਊਨਿਟੀ ਲਈ ਕੁਝ ਨਹੀਂ ਕਰਨਾ, ਮੈਂ ਜਸਟ ਇੱਕ ਨੌਕਰੀ ਇੱਕ ਪੋਸਟ ਤੇ ਜਾਣਾ ਹੈ, ਤੇ ਫਿਰ ਕੰਸੀਡਰ ਕਰਨਾ ਚਾਹੀਦਾ ਵੀ ਇਹ ਵਰਥ ਹੈ ਕਿ ਨਹੀਂ। ਸੁਪਰੀਮ ਹਮੇਸ਼ਾ ਸਿੱਖ ਵਾਸਤੇ ਅਕਾਲ ਪੁਰਖ ਵਾਹਿਗੁਰੂ ਰਹੂਗਾ, ਠੀਕ ਹੈ। ਸੁਪਰੀਮ ਹਮੇਸ਼ਾ ਗੁਰੂ ਸਾਹਿਬ ਹੀ ਰਹਿਣਗੇ। ਪਰ ਜੇ ਤੁਹਾਡੇ ਮਨ ਦੇ ਵਿੱਚ ਕਿਸੇ ਇੱਕ ਪੁਆਇੰਟ ਦੇ ਉੱਤੇ ਆ ਕੇ ਇਹ ਗੱਲ ਆਉਂਦੀ ਹੈ, ਪਰ ਮੈਂ ਫੇਰ ਕਹਿ ਰਿਹਾ ਕਿ ਜੇ ਨਿਸ਼ਾਨਾ ਵੱਡਾ ਹੈ ਤਾਂ, ਜੇ ਉਹਨਾਂ ਦਾ ਨਿਸ਼ਾਨਾ ਸੀਗਾ ਕਿ ਦਰਬਾਰ ਸਾਹਿਬ ਦੇ ਵਿੱਚੋਂ ਮਸਾ ਰੰਗੜ ਕੱਢਣਾ ਹੈ ਤੇ ਸਿਰ ਵੱਢ ਕੇ ਲਿਆਉਣਾ ਹੈ ਤਾਂ, ਅਦਰਵਾਈਜ਼ ਉਦਾਂ ਹੀ ਝੁਕੀ ਜਾਣਾ ਜਾ ਕੇ, ਉਹ ਸਿੱਖ ਦਾ ਕਰੈਕਟਰ ਨਹੀਂ। ਜੇ ਝੁਕ ਕੇ ਤੇ ਅਗਲੇ ਦਾ ਸਿਰ ਸਦਾ ਲਈ ਝੁਕਾ ਦੇਣਾ ਹੈ, ਉਹ ਸਿੱਖ ਦਾ ਕਰੈਕਟਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹਿਸਟਰੀ ਦੇ ਵਿੱਚ ਪ੍ਰਵਾਨ ਜ਼ਰੂਰ ਹੋਇਆ। ਸੋ ਉਹ ਤੁਹਾਨੂੰ ਪਰਸਨਲੀ, ਮੈਂ ਇਹ ਨਹੀਂ ਕਹਿ ਸਕਦਾ ਕਿ ਕਿਹੜਾ ਸਿੱਖ ਕਿਸ ਲੈਵਲ ਤੇ ਚੱਲ ਜਾਏਗਾ, ਇਹ ਤੁਹਾਨੂੰ ਆਪਣੀ ਪਰਸਨਲ ਕੈਪੈਸਿਟੀ ਦਾ ਪਤਾ, ਮੈਨੂੰ ਆਪਣੀ ਦਾ ਪਤਾ ਵੀ ਕੀ ਮੈਂ ਜੇ ਕਰ ਰਿਹਾ ਇਹ, ਜਾਂ ਮੈਂ ਅੱਜ ਇਹ ਸਹੁੰ ਚੁੱਕ ਰਿਹਾ ਤੇ ਮੈਂ ਕਾਹਦੇ ਲਈ ਚੁੱਕ ਰਿਹਾ। ਜੇ ਤੇ ਇੱਕ ਵੱਡਾ ਕੌਜ਼ ਪਿੱਛੇ ਪਿਆ ਆ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਕੋਈ ਸਿੱਖੀ ਦੀ ਹੇਠੀ ਆ। ਮੈਂ ਉਸ ਤਰੀਕੇ ਦੇ ਨਾਲ ਸਿੱਖੀ ਨੂੰ ਸੰਕੀਰਣ ਕਰਕੇ ਨਹੀਂ ਵੇਖਦਾ ਕਿ ਨਹੀਂ ਜੀ ਤੁਸੀਂ ਇੰਨੇ ਕੁ ਜ਼ਿਆਦਾ ਰਿਜਿਡ ਹੋ ਜਾਂਦੇ ਹੋ ਆਪਣੀਆਂ ਲਾਈਨਸ ਦੇ ਉੱਤੇ ਕਿ ਕਈ ਵਾਰੀ ਤੁਸੀਂ ਉਹ ਵੀ ਕੰਮ ਨਹੀਂ ਕਰਦੇ ਜਿਹਦੇ ਨਾਲ ਕੌਮ ਬਹੁਤ ਅੱਗੇ ਜਾ ਸਕਦੀ ਹੁੰਦੀ। ਹਾਂ, ਜੇ ਤੁਸੀਂ ਧਾਰਮਿਕ ਖੇਤਰ ਦੇ ਵਿੱਚ ਹੋ, ਫਿਰ ਆ ਰਹੀ ਗੱਲ। ਜੇ ਤੁਸੀਂ ਕਹੋ ਵੀ ਇੱਕ ਅਕਾਲ ਤਖਤ ਦਾ ਜਥੇਦਾਰ ਇਹ ਕੰਮ ਕਰੇ, ਉਹ ਨਹੀਂ। ਜੇ ਤੁਸੀਂ ਆਲਰੇਡੀ ਕਮਿਊਨਿਟੀ ਦੇ ਵਿੱਚ ਇੱਕ ਪੋਜੀਸ਼ਨ ਤੇ ਹੋ ਜਿੱਥੇ ਜਾ ਕੇ ਤੁਸੀਂ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੇ ਪਏ ਹੋ, ਇੱਕ ਲੀਡਰ ਹੋ, ਫਿਰ ਉਹ ਚੀਜ਼ਾਂ ਪਿੱਛੇ ਰਹਿ ਜਾਂਦੀਆਂ। ਪਰ ਜੇ ਇੱਕ ਤੁਸੀਂ ਆਮ ਸਿੱਖ ਹੋ, ਜਿਹੜਾ ਉਹ ਗਏ ਨੇ ਭਾਈ ਸੁੱਖਾ ਸਿੰਘ ਤੇ ਮਹਿਤਾਬ ਸਿੰਘ, ਤੇ ਉਹਨਾਂ ਦਾ ਜਥੇਦਾਰ ਨਹੀਂ ਗਿਆ ਬੀਕਾਨੇਰ ਦੇ ਵਿੱਚੋਂ, ਕਿਉਂਕਿ ਉਹਨਾਂ ਦਾ ਜਥੇਦਾਰ ਇੱਕ ਖਾਮ ਮੁਕਾਮ ਦੇ ਉੱਤੇ ਪਹੁੰਚਿਆ ਹੋਇਆ, ਪਰ ਉਹਨੇ ਆਪਣੇ ਥੱਲੇ ਸਿੱਖ ਭੇਜੇ ਨੇ ਕਿ ਜਾਓ ਤੁਸੀਂ, ਤੇ ਉਹਨਾਂ ਨੇ ਜ਼ਿੰਮੇਵਾਰੀ ਲਈ ਤੇ ਉਹ ਜਾ ਕੇ ਕਰਕੇ ਆਏ। ਹੁਣ ਇਹ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਇਹਨੂੰ ਇੱਕ ਕੌਮ ਦੇ ਲੀਡਰ ਦੇ ਨਾਲ ਤੋਲ ਦਿਓ ਕਿ ਕੌਮ ਦਾ ਲੀਡਰ ਕਿਸੇ ਦੀ ਸਹੁੰ ਚੁੱਕੇ ਤੇ ਜਾ ਕੇ ਕਹੇ ਜੀ ਮੈਂ ਕੁਝ ਕੌਮ ਦੀ ਝੋਲੀ ਪਾ ਦਾਂਗਾ, ਉਹ ਕੰਪਰੋਮਾਈਜ਼ੇਸ਼ਨ। ਬਟ ਇੱਕ ਆਮ ਸਿੱਖ ਹੋ ਸਕਦਾ ਲੀਡਰ ਨਾਲੋਂ ਵੀ ਵੱਡੀ ਜਿਹੜੀ ਆ ਉਹ ਕੌਮ ਦੀ ਝੋਲੀ ਦੇ ਵਿੱਚ ਕੁਝ ਪਾ ਦੇ। ਜੇ ਉਹਦੇ ਵਿੱਚੋਂ ਦੀ ਇੱਕ ਆਮ ਸਿੱਖ ਲੰਘਦਾ ਹੈ ਤਾਂ ਮੈਂ ਇਹਨੂੰ ਕੋਈ ਮਨਾ ਨਹੀਂ ਕਰਦਾ। ਹਾਂਜੀ, ਤੁਸੀਂ ਅਖੀਰ ਚ ਗੱਲ ਕੀਤੀ ਸੀ ਕਿ ਜੇ ਮਤਲਬ ਲੜਾਈ ਪੰਜਾਬ ਦੀ ਪਰ ਗੜ ਸਿੱਖਾਂ ਦੇ ਪਏਗੀ, ਪਰ ਹੁਣ ਜੇ ਆਪਾਂ ਉਹਨੂੰ ਦੋਵਾਂ ਨੂੰ ਵੱਖ ਕਰਕੇ ਵੇਖਦੇ ਆ ਕਿ ਲੜਾਈ ਪੰਜਾਬ ਦੀ ਹੀ ਪਰ ਲੜੀ ਸਿੱਖਾਂ ਨੇ, ਪਰ ਫਿਰ ਹੁਣ ਜਦੋਂ ਸਾਰੀ ਜਿੰਨਾ ਜੂਝਣਾ ਹੀ ਸਿੱਖਾਂ ਨੇ ਜੂਝਿਆ, ਜਿੰਨੀਆਂ ਸ਼ਹੀਦੀਆਂ ਪਾਉਣੀਆਂ ਹੀ ਸਿੱਖਾਂ ਨੇ ਪਾਈਆਂ, ਜਿੰਨਾ ਨੁਕਸਾਨ ਕਰਾਉਣਾ ਹੀ ਸਿੱਖਾਂ ਕਰਾਇਆ, ਹੁਣ ਤੱਕ ਹੰਡਾਉਣ ਨਹੀਂ ਰਹੇ। ਤੇ ਹੁਣ ਅਸੀਂ ਇਹਨੂੰ ਇਹ ਨਹੀਂ ਦੇਖ ਸਕਦੇ ਕਿ ਇਹ ਲੜਾਈ ਸਿੱਖਾਂ ਦੇ ਪੰਜਾਬ ਦੋਵਾਂ ਦੀ ਇਕੱਠੀ ਹੈ, ਉਹਨੂੰ ਇਕੱਠੀ ਇਕੱਠੀ ਹੈ। ਮੈਂ ਤਾਂ ਹੀ ਵਰਤਿਆ ਵੀ ਜਦੋਂ ਵੇਖੋ ਜਦੋਂ ਲੜਾਈ ਪੰਜਾਬ ਤੇ ਆਏਗੀ ਨਾ ਤੇ ਜ਼ਾਹਿਰ ਜੀ ਗੱਲ ਆ ਸਿੱਖਾਂ ਦੀ ਬਣੇਗੀ, ਕਿਉਂਕਿ ਪੰਜਾਬ ਸਿੱਖਾਂ ਦਾ ਧੁਰਾ ਆ। ਪੰਜਾਬ ਉਹ ਧਰਤੀ ਆ ਜਿੱਥੇ ਬਾਬੇ ਨਾਨਕ ਨੇ ਪ੍ਰਕਾਸ਼ ਲਿਆਇਆ। ਇਹ ਕੋਈ ਆਮ ਗੱਲ ਨਹੀਂ ਗੀ। ਦੁਨੀਆ ਅਸੀਂ ਕਹਿੰਦੇ ਆ ਵੀ ਸਾਰੀ ਦੁਨੀਆ ਉਸ ਅਕਾਲ ਪੁਰਖ ਨੇ ਸਾਜੀ, ਠੀਕ ਹੈ ਜੀ, ਅਸੀਂ ਇਹ ਪ੍ਰਚਾਰਦੇ ਹਾਂ ਔਰ ਇਹ ਸੱਚਾਈ ਵੀ ਆ। ਪਰ ਤੁਸੀਂ ਇੱਕ ਚੀਜ਼ ਮਹਿਸੂਸ ਕਰੋ ਵੀ ਉਹ ਸਾਰੀ ਸ੍ਰਿਸ਼ਟੀ ਦੇ ਵਿੱਚੋਂ ਜੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਉਹ ਕਿਹੜੇ ਪੁਆਇੰਟ ਤੇ ਆਇਆ ਹੈ ਉਸ ਪੂਰੀ ਸ੍ਰਿਸ਼ਟੀ ਦੇ ਵਿੱਚੋਂ? ਉਹ ਕੈਨੇਡਾ ਦੀ ਧਰਤੀ ਤੇ ਵੀ ਪ੍ਰਕਾਸ਼ ਹੋ ਸਕਦਾ ਹੈ, ਉਹ ਅਮਰੀਕਾ ਵੀ ਹੋ ਸਕਦਾ, ਆਸਟ੍ਰੇਲੀਆ ਵੀ ਹੋ ਸਕਦਾ ਹੈ, ਈਰਾਨ 'ਚ, ਇਰਾਕ 'ਚ, ਕਿਤੇ ਵੀ ਹੋ ਸਕਦਾ ਹੈ। ਪਰ ਉਹਨਾਂ ਕਿਹੜੀ ਧਰਤੀ ਚੁਣੀ ਹੈ? ਪੰਜਾਬ ਦੀ। ਇਹ ਕੋਈ ਨਿੱਕੀ ਗੱਲ ਨਹੀਂ ਗੀ, ਇਹਨੂੰ ਤੁਸੀਂ ਇੰਨਾ ਛੋਟਾ ਜਿਹਾ ਨਾ ਸਮਝੋ।
ਸੋ ਉਸ ਪੁਆਇੰਟ ਦੇ ਉੱਤੇ ਆ ਕੇ ਮੈਂ ਤਾਂ ਕਹਿ ਰਿਹਾ ਵੀ ਜਦੋਂ ਗੱਲ ਪੰਜਾਬ ਦੀ ਆਏਗੀ ਸਿੱਖ ਤੇ ਆਉਣਗੇ ਵਿੱਚ, ਪਰ ਪੰਜਾਬ ਦੇ ਵਿੱਚ ਇਕੱਲੇ ਸਿੱਖ ਨਹੀਂ ਨਾ ਰਹਿੰਦੇ, ਹੋਰ ਵੀ ਬਹੁਤ ਕਮਿਊਨਿਟੀਜ਼ ਹੈਗੀਆਂ ਨੇ। ਸੋ ਪੰਜਾਬ ਦੀ ਲੜਾਈ ਤੇ ਸਿੱਖਾਂ ਦੀ ਬਣੇਗੀ, ਪਰ ਕਈ ਵਾਰੀ ਸਿੱਖਾਂ ਦੀ ਲੜਾਈ ਪੰਜਾਬ ਦੀ ਨਹੀਂ ਬਣ ਪਾਉਂਦੀ। ਪੁਆਇੰਟ ਸਮਝੇ ਮੇਰਾ? ਤੁਸੀਂ ਜਿਹੜੀ ਮੰਨ ਲਓ ਸਾਡੀ ਕਮਿਊਨਿਟੀ ਲੈਵਲ ਦੀ ਲੜਾਈ ਹੈ, ਸਾਡੀ ਪਹਿਚਾਣ ਦੀ ਲੜਾਈ ਹੈ, ਹੁਣ ਸਾਡੀ ਪਹਿਚਾਣ ਦੀ ਲੜਾਈ ਪੰਜਾਬ ਦਾ ਹਿੰਦੂ ਥੋੜੀ ਲੜੇਗਾ। ਉਹ ਤਾਂ ਕਹੇਗਾ ਵੀ ਠੀਕ ਹੈ ਤੁਹਾਡੀ ਆਪਣੀ ਪਹਿਚਾਣ ਜਿੱਥੇ ਹੈਗੀ, ਤੁਹਾਡੇ ਕਕਾਰਾਂ ਦੀ ਲੜਾਈ ਪੰਜਾਬ ਦਾ ਕਾਮਰੇਡ ਥੋੜੀ ਲੜੇਗਾ। ਪਰ ਪੰਜਾਬ ਦੇ ਪਾਣੀਆਂ ਦੀ ਲੜਾਈ ਤਾਂ ਸਾਰਿਆਂ ਦੀ ਹੈ ਨਾ, ਪਾਣੀ ਇਕੱਲੇ ਸਿੱਖਾਂ ਨੇ ਥੋੜੀ ਵਰਤਣਾ ਹੈ। ਪੰਜਾਬ ਦੀ ਖੇਤੀਬਾੜੀ ਇਕੱਲੇ ਸਿੱਖ ਹੀ ਥੋੜੀ ਕਰਦੇ ਆ। ਸਾਡੇ ਰਿਸੋਰਸਿਸ ਉੱਥੇ ਜਿਸ ਤਰੀਕੇ ਦੇ ਨਾਲ ਲੁੱਟੇ ਜਾਂਦੇ ਨੇ, ਖੋਏ ਜਾਂਦੇ ਨੇ, ਉਹ ਇਕੱਲੇ ਸਿੱਖਾਂ ਦੇ ਥੋੜੀ ਖੋਏ ਜਾਂਦੇ ਨੇ, ਸਾਰਿਆਂ ਦੇ ਹੁੰਦੇ ਨੇ। ਉਹ ਲੜਾਈ ਪੰਜਾਬ ਦੀ। ਤੇ ਜੇ ਤੁਸੀਂ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਨਾ, ਤੇ ਉਹ ਸਾਰੇ ਪੰਜਾਬ ਨੇ ਆਜ਼ਾਦ ਹੋਣਾ, ਇਕੱਲੇ ਸਿੱਖਾਂ ਨੇ ਆਜ਼ਾਦ ਨਹੀਂ ਹੋਣਾ। ਤਾਂ ਮੈਂ ਕਹਿ ਰਿਹਾ ਕਿ ਲੜਾਈ ਪੰਜਾਬ ਦੀ ਆ, ਮੋਢੇ ਸਿੱਖਾਂ ਤੇ ਪਈ ਆ। ਪਰ ਹੁਣ ਇੱਥੇ ਵੀ ਸਾਡਾ ਕਰੈਕਟਰ ਹੀ ਆ ਜਾਂਦਾ ਫਿਰ ਵੀ ਸਿੱਖ ਤੇ ਉਹ ਰਹੇ ਨੇ ਜਿਨ੍ਹਾਂ ਨੇ ਲੜਾਈ ਕਸ਼ਮੀਰੀ ਪੰਡਤਾਂ ਤੇ ਪਈ ਸੀ ਤੇ ਗੁਰੂ ਮਹਾਰਾਜ ਆਪਣੇ ਮੋਢਿਆਂ ਤੇ ਲੈ ਕੇ ਸ਼ਹਾਦਤ ਦੇਣ ਜਾਂਦੇ ਨੇ। ਤੇ ਜਿਹੜੀ ਸਾਡੇ ਆਪਣੇ ਪੰਜਾਬ ਦੀ ਲੜਾਈ ਹੈ, ਕੀ ਅਸੀਂ ਆਪਣੇ ਮੋਢਿਆਂ ਤੇ ਨਹੀਂ ਚੁੱਕਾਂਗੇ? ਹਾਂ, ਕੋਈ ਹੋਰ ਕਮਿਊਨਿਟੀ ਦਾ ਵੀਰ ਸੱਜਣ ਆ ਕੇ ਮਦਦ ਕਰਾਉਣੀ ਚਾਹੁੰਦਾ ਆ ਤੇ ਵੈਲਕਮ ਹੈ। ਜੇ ਉਹ ਨਹੀਂ ਵੀ ਆਉਂਦੇ ਤਾਂ ਘੱਟੋ ਘੱਟ ਸਾਡੀ ਜਿਹੜੀ ਲੜਾਈ ਹੈ ਉਹ ਜ਼ਰੂਰ ਕੰਟੀਨਿਊ ਰਹਿਣੀ ਚਾਹੀਦੀ। ਹਾਂਜੀ, ਇੱਕ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ਹੀਦੀ ਹੋਇਆ ਸੀ। ਸਵਾਲ ਸੀ ਉਹਨਾਂ ਦੀ ਕਵਰੇਜ ਇੰਡੀਆ ਤੇ ਪੰਜਾਬ ਦੇ ਵਿੱਚ ਕਿਵੇਂ ਹੋਈ ਸੀ, ਕਿ ਕਿਹੜੇ ਲੈਵਲ ਤੇ ਹੋਈ ਸੀ, ਕਿ ਕਿਹੜਾ ਨੈਟ ਪੜਿਆ ਗਿਆ ਸੀ ਪੰਜਾਬ ਦੇ ਵਿੱਚ ਤੇ ਇੰਡੀਆ ਦੇ ਓਵਰਆਲ? ਮਤਲਬ ਉਸ ਧਰਤੀ ਦੇ ਉੱਤੇ ਉਹਨਾਂ ਦੇ ਅਸੈਸੀਨੇਸ਼ਨ ਨੂੰ ਕਿਸ ਤਰੀਕੇ ਦੇ ਨਾਲ ਸ਼ੋਅ ਕੀਤਾ ਗਿਆ। ਜਦੋਂ ਉਹਨਾਂ ਦੀ ਸ਼ਹਾਦਤ ਹੁੰਦੀ ਆ 18 ਜੂਨ ਨੂੰ, ਰਾਈਟ, 18 ਜੂਨ ਨੂੰ ਉਹਨਾਂ ਦੀ ਸ਼ਹਾਦਤ ਹੁੰਦੀ ਆ, ਤੇ ਉਦੋਂ ਹੀ ਸ਼ਾਮ ਨੂੰ ਖਬਰਾਂ ਸੋਸ਼ਲ ਮੀਡੀਆ ਦੇ ਰਾਹੀਂ ਪੰਜਾਬ ਦੇ ਵਿੱਚ ਪਹੁੰਚ ਜਾਂਦੀਆਂ ਨੇ। ਤੇ ਔਰ ਮੇਨ ਜਿੰਨੇ ਅਦਾਰੇ ਨੇ, ਜਿੰਨੇ ਆਨਲਾਈਨ ਪੋਰਟਲਸ ਨੇ, ਉਹਨਾਂ ਸਾਰਿਆਂ ਦੇ ਉੱਤੇ ਫਲੈਸ਼ ਹੋ ਜਾਂਦੀ ਹੈ ਨਿਊਜ਼ ਵੀ ਖਾਲਿਸਤਾਨੀ ਟੈਰਰਿਸਟ ਹਰਦੀਪ ਸਿੰਘ ਨਿੱਜਰ ਕਿਲਡ। ਠੀਕ ਹੈ, ਉਹਦੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਵੀ ਉਹ ਕਿੰਨੇ ਮਾਰਿਆ, ਕਿਵੇਂ ਮਾਰਿਆ, ਕੀ ਨਹੀਂ, ਜਸਟ ਇਹ ਨਿਊਜ਼ ਫਲੈਸ਼ ਹੁੰਦੀ। ਫਿਰ ਇੱਕ ਨੈਰੇਟਿਵ ਸਿਰਜਿਆ ਜਾਂਦਾ ਆ ਵੀ ਇਹਨਾਂ ਦੀ ਆਪਸੀ ਗੁਰਦੁਆਰਿਆਂ ਦੀ ਕਮੇਟੀ ਦੀ ਲੜਾਈ ਸੀ ਜਿਹਦੀ ਗੈਂਗਵਾਰ ਦੀ ਇਹ ਭੇਟ ਚੜ ਗਿਆ ਹੈ। ਠੀਕ ਹੈ, ਪਰ ਜਿਹੜੇ ਸਾਡੇ ਵਰਗੀਆਂ ਧਿਰਾਂ ਹੀ ਜਿਹੜੇ ਸਮਝਦੇ ਹੈ ਸਾਰੇ ਕੁਝ ਨੂੰ, ਉਹਨਾਂ ਨੇ 18 ਤਰੀਕ ਤੋਂ ਬਾਅਦ 20 ਤਰੀਕ ਨੂੰ ਸ਼ਾਇਦ, ਜੇ ਮੈਂ ਗਲਤ ਨਹੀਂ ਗਾ, ਤੇ ਇਹ ਗੱਲ ਅਸੀਂ ਪ੍ਰੈਸ ਕਾਨਫਰੰਸ ਕਰਕੇ ਕਹਿਤੀ ਸੀ ਕਿ ਹਰਦੀਪ ਸਿੰਘ ਨਿੱਜਰ ਦੀ ਅਸੈਸੀਨੇਸ਼ਨ ਇੰਡੀਅਨ ਗਵਰਨਮੈਂਟ ਵੱਲੋਂ ਕੀਤੀ ਗਈ ਹੈ, ਇੰਡੀਅਨ ਏਜੰਟਸ ਵੱਲੋਂ ਕੀਤੀ ਗਈ। ਹੁਣ ਸਾਡੇ ਕੋਲ ਕੋਈ ਮਤਲਬ ਪ੍ਰੂਫ ਤੇ ਹੈ ਨਹੀਂ, ਕਿਉਂਕਿ ਸਾਡੇ ਕੋਲ ਇੱਕ ਨੈਟਵਰਕ ਤੇ ਹੈ ਨਹੀਂ ਇੰਟੈਲੀਜੈਂਸ ਏਜੰਸੀਆਂ ਦਾ ਵੀ ਅਸੀਂ ਇਹ ਕਿੱਥੋਂ ਗੱਲ ਕਹਿਤੀ। ਸਾਡੇ ਤੇ ਸਵਾਲ ਹੈ ਵੀ ਤੁਸੀਂ ਇਹ ਗੱਲ ਕਿਵੇਂ ਕਹਿ ਸਕਦੇ ਹੋ, ਪ੍ਰੂਫ ਕਿੱਥੇ ਹੈ? ਦੇਖੋ, ਜਦੋਂ ਜਿਹੜੀਆਂ ਕਮਿਊਨਿਟੀਜ਼ ਦੇ ਕੋਲ ਇੱਕ ਸਿਸਟਮ ਨਾ ਹੋਵੇ, ਇੱਕ ਮੁਲਕ ਨਾ ਹੋਵੇ, ਇੱਕ ਪੂਰੀਆਂ ਏਜੰਸੀਜ਼ ਉਹਦੇ ਥੱਲੇ ਕੰਮ ਨਾ ਕਰਦੀਆਂ ਹੋਣ, ਜਿਵੇਂ ਅਸੀਂ ਸਿੱਖ ਹਾਂ ਇਸ ਟਾਈਮ, ਸਾਡੇ ਕੋਲ ਆਪਣੀਆਂ ਇੰਟੈਲੀਜੈਂਸ ਏਜੰਸੀਜ਼ ਨਹੀਂ ਹੈਗੀਆਂ, ਸਾਡੇ ਕੋਲ ਆਪਣੀ ਫੌਜ, ਆਪਣੀ ਪੁਲਿਸ, ਕੁਝ ਨਹੀਂ ਹੈਗਾ ਸਾਡੇ ਕੋਲ। ਤੇ ਸਾਡੇ ਕੋਲ ਫਿਰ ਇਨਕੁਆਇਰੀ ਕਰਨ ਦੇ ਰਸਤੇ ਵੀ ਨਹੀਂ ਹੁੰਦੇ ਵੀ ਅਸੀਂ ਇਹਨੂੰ ਪੂਰੇ ਦਾ ਪੂਰਾ ਇਨਕੁਆਇਰੀ ਕਰੀਏ, ਵਿਦ ਪ੍ਰੂਫਸ ਗੱਲ ਰੱਖੀਏ। ਅਸੀਂ ਹਮੇਸ਼ਾ ਗੱਲ ਅਜ਼ੰਪਸ਼ਨਸ ਦੇ ਬੇਸ ਕਰਨੀ ਹੁੰਦੀ। ਤੁਸੀਂ ਸਿਨੈਰੀਓ ਪੜ੍ਹਦੇ ਹੋ ਸਾਰਾ ਕਿ ਜਿਹੜੀ ਦੀ ਡੈਥ ਹੋਈ ਆ ਉਹ ਕੌਣ ਹੈ, ਭਾਈ ਹਰਦੀਪ ਸਿੰਘ ਨਿੱਜਰ ਕੌਣ ਆ, ਉਹ ਕਿਹਦੇ ਲਈ ਕੰਮ ਕਰਦਾ ਪਿਆ ਹੈ, ਉਹਦੀ ਸੋਚ ਕੀ ਹੈ, ਕੀ ਉਹਦੀ ਪਰਸਨਲ ਲੜਾਈ ਹੈ, ਕੋਈ ਉਹ ਆਪਣਾ ਪਰਸਨਲ ਪ੍ਰਚਾਰ ਕਰਦਾ ਹੈ, ਕੋਈ ਉਹਦਾ ਪ੍ਰਚਾਰ ਕਰਦਾ ਹੈ ਪੰਜਾਬ ਦੀ ਆਜ਼ਾਦੀ ਦਾ। ਤੇ ਪੰਜਾਬ ਦੀ ਆਜ਼ਾਦੀ ਕਿਹਦੇ ਕੋਲੋਂ ਲੈਣੀ ਹੈ? ਅਮਰੀਕਾ ਕੋਲੋਂ ਥੋੜੀ ਲੈਣੀ ਹੈ, ਕੈਨੇਡਾ ਦਾ ਕੋਲੋਂ ਥੋੜੀ ਲੈਣੀ ਹੈ, ਈਰਾਨ ਕੋਲੋਂ ਜਾਂ ਪਾਕਿਸਤਾਨ ਕੋਲੋਂ ਥੋੜੀ ਲੈਣੀ ਹੈ। ਪੰਜਾਬ ਕਿੰਨੇ ਓਕੂਪਾਈ ਕੀਤਾ ਹੈ? ਇੰਡੀਆ ਨੇ। ਤੇ ਜ਼ਾਹਿਰ ਜੀ ਗੱਲ ਹੈ ਹਰਦੀਪ ਸਿੰਘ ਨਿੱਜਰ ਕਿਹਨਾਂ ਨੂੰ ਚੁੱਭਦਾ ਹੈਗਾ? ਇੰਡੀਆ ਨੂੰ ਚੁੱਭਦਾ ਹੈਗਾ। ਤੇ ਜੇ ਇੰਡੀਆ ਨੂੰ ਚੁੱਭਦਾ ਹੈ ਤੇ ਲੜੀ ਜੁੜ ਜਾਂਦੀ ਹੈ ਵੀ ਇਹਨੂੰ ਇੰਡੀਆ ਨੇ ਮਾਰਿਆ ਹੈਗਾ। ਸੋ ਸਰਕਾਰ ਦੇ ਨੈਰੇਟਿਵ ਦੇ ਬਰਾਬਰ ਅਸੀਂ ਆਪਣਾ ਨੈਰੇਟਿਵ ਤੋਰਿਆ। ਔਰ 1 ਜੁਲਾਈ ਨੂੰ ਅਸੀਂ ਫਿਰ 21 ਜੂਨ ਨੂੰ ਕੈਨੇਡੀਅਨ ਗਵਰਨਮੈਂਟ ਨੂੰ ਅਸੀਂ ਇੱਕ ਲੈਟਰ ਲਿਖੀ ਜਸਟਿਨ ਟਰੂਡੋ ਨੂੰ ਵੀ ਇਹਦੀ ਤੁਸੀਂ ਇਨਕੁਆਇਰੀ ਕਰਾਓ। ਉਹਨੇ ਕਿਹਾ ਵੀ ਸਾਡੇ ਸਿਸਟਮ ਦੇ ਵਿੱਚ, ਜਿਹੜਾ ਉਹਨਾਂ ਦਾ ਰਿਪਲਾਈ ਆਇਆ ਵੀ ਸਾਡੇ ਸਿਸਟਮ ਦੇ ਵਿੱਚ ਇਸ ਤਰੀਕੇ ਦਾ ਨਹੀਂ ਆ ਵੀ ਮੈਂ ਇਹਦੀ ਇਨਕੁਆਇਰੀ ਕਰ ਸਕਦਾ, ਇਹ ਪ੍ਰੋਵੀਜ਼ਨਲ ਮਤਲਬ ਪ੍ਰੋਵਿੰਸ ਦੇ ਅੰਡਰ ਆ ਜਾਂਦਾ ਹੈ। ਸੋ ਜਿਹੜਾ ਸਾਡਾ ਉਹਦਾ ਵਿਭਾਗ ਹੈ, ਅਸੀਂ ਤੁਹਾਡੀ ਲੈਟਰ ਉਹਨਾਂ ਨੂੰ ਫਾਰਵਰਡ ਕਰਤੀ ਹੈ ਤੇ ਅਸੀਂ ਇਹਦੇ ਤੇ ਵਰਕ ਕਰ ਰਹੇ ਹਾਂ। ਸੋ ਮਤਲਬ ਐ ਨਹੀਂ ਹੋ, ਮੈਂ ਉਹਦੇ ਵਿੱਚ ਸਾਰਾ ਨਹੀਂ ਜਾਣਾ ਚਾਹੁੰਦਾ ਬੈਕਗਰਾਊਂਡ ਦੇ ਵਿੱਚ, ਪਰ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵੀ ਜਿੱਥੇ ਇੰਡੀਆ ਨੇ ਇਹ ਪ੍ਰਚਾਰ ਕੀਤਾ ਵੀ ਉਹ ਗੈਂਗਵਾਰ ਦੀ ਭੇਟ ਚੜਿਆ, ਉਹ ਇੱਕ ਅੱਤਵਾਦੀ ਹੀ, ਉਹ ਪੰਜਾਬ ਦੇ, ਉਹ ਇੰਡੀਆ ਨੂੰ ਤੋੜਨ ਦੀਆਂ ਗੱਲਾਂ ਉੱਥੇ ਕਰਦਾ ਸੀ,
ਵੇਖੋ ਮੈਂ ਇਹ ਕਹਿੰਦਾ ਵੀ ਉਹ ਇੰਡੀਆ ਦਾ ਪ੍ਰਚਾਰ ਆਪਣੀ ਜਗ੍ਹਾ ਠੀਕ ਵੀ। ਹਰਦੀਪ ਸਿੰਘ ਨਿੱਜਰ ਇੰਡੀਆ ਦੇ ਲਈ ਅੱਤਵਾਦੀ ਸੀ, ਭਗਤ ਸਿੰਘ ਵੀ ਤੇ ਅੰਗਰੇਜ਼ਾਂ ਲਈ ਅੱਤਵਾਦੀ ਸੀ। ਇਹਨਾਂ ਦਾ ਜਿਹੜਾ ਵੀ ਬੰਦਾ ਆਪਣੀ ਆਜ਼ਾਦੀ ਦੀ ਲੜਾਈ ਲੜੇਗਾ, ਉਹ ਜਿਹਦੇ ਕੋਲੋਂ ਆਜ਼ਾਦੀ ਲੈਣੀ ਉਹਦੇ ਲਈ ਅੱਤਵਾਦੀ ਹੈ। ਇੱਥੋਂ ਤੱਕ ਕਿ ਜਿਹਨੂੰ ਬਾਅਦ ਚ ਇਹਨਾਂ ਨੇ ਨੋਬਲ ਪ੍ਰਾਈਜ਼ ਦਿੱਤਾ ਹੈ, ਤੁਸੀਂ ਨੈਲਸਨ ਮੰਡੇਲਾ ਉਹਨਾਂ ਦੀ ਸਾਰੀ ਜੀਵਨੀ ਪੜ੍ਹੋ, ਉਹਨਾਂ ਦੀ ANC ਵੀ ਉਹਨਾਂ ਨੇ ਬੈਨ ਕੀਤੀ, ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਕਰਤੀ, ਉਹ ਬੈਨ ਸੀ। ਸੋ ਮਤਲਬ ਇਹ ਤੇ ਦੁਨੀਆ ਦੇ ਸਭ ਕਾਹੇ ਨਾਲ ਐਵੇਂ ਵਾਪਰਦਾ। ਜਿਹੜਾ ਵੀ ਆਪਣੇ ਹੱਕਾਂ ਦੇ ਲਈ ਲੜੇਗਾ ਤੇ ਜਿਹਦੇ ਕੋਲੋਂ ਉਹਨੇ ਹੱਕ ਲੈਣੇ ਹੁੰਦੇ, ਜਿਹਦੇ ਕੋਲੋਂ ਲੈਣੇ ਉਹ ਹਮੇਸ਼ਾ ਉਹਨੂੰ ਅੱਤਵਾਦੀ ਤੇ ਵੱਖਵਾਦੀ ਤੇ ਪਤਾ ਨਹੀਂ ਕਿਹੜੇ ਕਿਹੜੇ ਸ਼ਬਦ ਦਿੰਦਾ ਹੈ। ਸੋ ਉਹਨਾਂ ਦਾ ਪ੍ਰਚਾਰ ਇੰਡੀਅਨ ਵਿਊ ਪੁਆਇੰਟ ਤੋਂ ਉਹ ਆਪਣੀ ਜਗ੍ਹਾ ਠੀਕ ਕਰਦੇ। ਮੈਂ ਕਹਿ ਰਿਹਾ ਆਪਣੀ ਜਗ੍ਹਾ, ਸਾਡੀ ਜਗ੍ਹਾ ਨਹੀਂ ਮੈਂ ਕਹਿ ਰਿਹਾ। ਪਰ ਜਦੋਂ ਸਾਡਾ ਵਿਊ ਪੁਆਇੰਟ ਅੱਗੇ ਗਿਆ, ਫਿਰ ਕਾਊਂਟਰ ਕਰਨਾ ਸ਼ੁਰੂ ਕੀਤਾ, ਪੂਰਾ ਇੰਟਰਨੈਸ਼ਨਲ ਸਿਨੈਰੀਓ ਬਦਲਿਆ। ਫਿਰ ਜਿਸ ਤਰੀਕੇ ਦੇ ਨਾਲ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਪਾਰਲੀਮੈਂਟ ਦੇ ਵਿੱਚ ਖਲੋ ਕੇ ਬੋਲਿਆ, ਉਹਨੇ ਮੋਹਰ ਲਾਈ, ਫਿਰ ਸਮੇਂ-ਸਮੇਂ ਤੇ ਉਹ ਗੱਲਾਂ ਜਿਹੜੀਆਂ ਅੱਗੇ ਨਿਕਲਦੀਆਂ ਆਈਆਂ। ਸੋ ਮਤਲਬ ਗੱਲਾਂ ਨੂੰ ਕਾਊਂਟਰ ਕਰਨਾ ਪੈਂਦਾ ਹੈ। ਹਰ ਚੀਜ਼ ਜਿਹੜੀ ਆ ਉਹਦੇ ਵਿੱਚ ਇੰਪੋਰਟੈਂਟ ਹੁੰਦੀ ਆ। ਇੰਡੀਆ ਦਾ ਆਪਣਾ ਰੋਲ ਇੱਕ ਅਦਾ ਕਰਦਾ ਹੀ ਹੈ। ਜਿਹੜੀ ਨੈਰੇਟਿਵ ਦੀ ਲੜਾਈ ਜਿਹੜੀ ਮੈਂ ਆਪਣੀ ਗੱਲ 'ਚ ਕੀਤੀ ਵੀ ਕਿ ਪੰਜਾਬ ਰਹਿਣ ਯੋਗ ਨਹੀਂ ਰਿਹਾ, ਉਹ ਅਸੀਂ ਫੇਸ ਕਰਦੇ। ਪਰ ਜੇ ਤੁਸੀਂ ਵੇਖੋ ਤਾਂ ਪੰਜਾਬ ਐਡਾ ਵੀ ਮਾੜਾ ਨਹੀਂ ਆ ਵੀ ਉਹ ਰਹਿਣ ਯੋਗ ਹੀ ਨਾ ਰਿਹਾ ਹੋਵੇ। ਪੰਜਾਬ ਠੀਕ ਆ। ਇੱਥੇ ਤੇ ਸਗੋਂ ਤੁਹਾਨੂੰ ਪੰਜਾਬ ਦੇ ਵਿੱਚ ਤੁਹਾਨੂੰ ਇਹ ਤਾਂ ਨਹੀਂ ਨਾ ਕੋਈ ਸਿਖਾਉਂਦਾ ਵੀ ਨਸ਼ਾ ਕਰੀਦਾ ਕਿਵੇਂ ਜਾਂ ਕਿੰਨਾ ਕਰੀਦਾ। ਤੇ ਇੱਥੇ ਤੇ ਹੁਣ ਲੀਗਲਾਈਜ਼ ਹੋ ਗਿਆ ਤੇ ਲੋਕਾਂ ਨੂੰ, ਨਿਆਣਿਆਂ ਨੂੰ ਦੱਸਿਆ ਜਾ ਰਿਹਾ ਵੀ ਭਾਈ ਏਦਾਂ ਕਰੀਦਾ ਤੇ ਇੰਨਾ ਕੁ ਕਰੀਦਾ। ਤੇ ਫਿਰ ਦੱਸੋ ਹਾਲਾਤ ਇੱਥੇ ਤੇ ਮਾੜੇ ਕਿ ਪੰਜਾਬ ਦੇ ਮਾੜੇ। ਸੋ ਇਹ ਸਾਡੇ ਮਨਾਂ 'ਚ ਭਰੇ ਕਿੰਨੇ ਵੀ ਪੰਜਾਬ ਮਾੜਾ ਹੋ ਗਿਆ। ਇਹ ਇੰਡੀਆ ਦੀ ਲੜਾਈ ਹੈ, ਵਿਚਾਰਾਂ ਦੀ ਲੜਾਈ ਹਮੇਸ਼ਾ ਚੱਲਦੀ ਰਹੇਗੀ। ਅਸੀਂ ਆਪਣੇ ਸ਼ਹੀਦ, ਆਪਣੇ ਹੀਰੋ, ਆਪਣੇ ਜਿਹੜੇ ਲੀਡਰ ਨੇ ਉਹ ਹਮੇਸ਼ਾ ਪਹਿਚਾਣ ਕੇ ਰੱਖਣੇ ਨੇ। ਤੁਹਾਡੇ ਲੀਡਰਾਂ ਨੂੰ, ਤੁਹਾਡੇ ਸ਼ਹੀਦਾਂ ਨੂੰ, ਤੁਹਾਡੀ ਆਈਡੀਓਲੋਜੀ ਨੂੰ ਇੰਡੀਅਨ ਸਟੇਟ ਹਮੇਸ਼ਾ ਮਤਲਬ ਡਿਫੇਮ ਕਰੇਗੀ, ਉਹਨੂੰ ਬਦਨਾਮ ਕਰੇਗੀ। ਚਾਹੇ ਉਹਨਾਂ ਦੀ ਪਰਸਨਲ ਕਰੈਕਟਰ ਅਸੈਸੀਨੇਸ਼ਨ ਦੇ ਉੱਤੇ ਆਵੇ, ਚਾਹੇ ਉਹਨਾਂ ਦੀ ਆਈਡੀਓਲੋਜੀ ਦੇ ਉੱਤੇ ਜਾਵੇ ਵੀ ਇਹ ਮਨੁੱਖਤਾ ਦੇ ਖਿਲਾਫ ਨੇ। ਚਾਹੇ ਜਿਹੜੀ ਤੁਸੀਂ ਬੱਬਰ ਖਾਲਸਾ ਵਾਲੀ ਗੱਲ ਕੀਤੀ ਵੀ ਉਹ ਬੈਂਡ ਆਰਗੇਨਾਈਜੇਸ਼ਨਸ ਨੇ, ਵੀ ਉਹ ਬੈਂਡ ਆਰਗੇਨਾਈਜੇਸ਼ਨਸ ਕਿਉਂ ਨੇ? ਉਹਨਾਂ ਨੇ ਕੋਈ ਮਤਲਬ ਆਪਣੀ ਪਰਸਨਲ ਲੜਾਈ ਥੋੜੀ ਲੜੀ ਹੈ। ਸੋ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨੇ ਮੈਨੂੰ ਲੱਗਦਾ। ਬਟ ਇਹ ਪਾਰਟ ਆਫ ਸਟਰਗਲ ਆ ਵੀ ਤੁਸੀਂ ਉਹਨਾਂ ਦੇ ਨੈਰੇਟਿਵ ਦੇ ਬਰਾਬਰ ਤੇ ਆਪਣਾ ਨੈਰੇਟਿਵ ਤੋੜਨਾ, ਤੇ ਉਹਦੇ ਵਿੱਚੋਂ ਇਹ ਸਾਰੀਆਂ ਚੀਜ਼ਾਂ ਨੇ। ਤੁਸੀਂ ਕਿੱਦਾਂ ਵੇਖਦੇ ਆ ਜਿਹੜੇ ਦੂਜੇ ਇੰਡੀਪੈਂਡੈਂਸ ਮੂਵਮੈਂਟਸ ਹੈਗੀਆਂ ਨੇ ਇੰਡੀਆ 'ਚ, ਉਹ ਕਿੰਨੇ ਸਿਮਿਲਰ ਨੇ ਪੰਜਾਬ ਐਂਡ ਉਹ ਜਿਹੜੇ ਤਾਮਿਲਨਾਡੂ ਦੇ ਵਿੱਚ ਆ, ਨਾਰਥ ਈਸਟ, ਉਹ ਸਿਮਿਲਰ ਨੇ ਕਿ ਉਹਦਾ ਫਾਇਦਾ ਆ ਸਿੱਖਾਂ ਵਾਸਤੇ? ਕਿ ਤੁਸੀਂ ਕਿੱਦਾਂ ਵੇਖਦੇ? ਪੰਜਾਬ ਜਿਹੜੀ ਇੰਡੀਅਨ ਸਬ ਕੰਟੀਨੈਂਟ ਆ ਨਾ, ਉਹਦੇ 'ਚ 3 ਮੂਵਮੈਂਟਸ ਇਹੋ ਜਿਹੀਆਂ ਨੇ ਜਿਹੜੀਆਂ ਕੰਪਲੀਟ ਇੰਡੀਪੈਂਡੈਂਸ ਵਾਸਤੇ ਲੜੀਆਂ ਜਾ ਰਹੀਆਂ ਨੇ। ਤਾਮਿਲਨਾਡੂ ਦੀ ਉਹਦੇ 'ਚ ਨਹੀਂ ਹੁੰਦੀ, ਸਾਊਥ ਦੀ। ਸਾਊਥ ਇੱਕ ਅਲੱਗ ਮੁਲਕ ਬਣਾਉਣ ਲਈ ਨਹੀਂ ਲੜਦਾ ਪਿਆ, ਉਹ ਫੈਡਰਲ ਸਟਰਕਚਰ ਲਈ ਜ਼ਿਆਦਾ ਲੜਦਾ ਹੈ। ਤਾਮਿਲਨਾਡੂ ਵਾਲੇ ਜਿਹੜੇ ਉਹਨਾਂ 'ਚ ਇੱਕ ਬੜੀ ਸਮੌਲ ਕਮਿਊਨਿਟੀ ਆ, ਉਹ ਤਾਮਿਲਸ ਨੇ ਜਿਹੜੇ ਸ਼੍ਰੀਲੰਕਾ 'ਚ ਨੇ। ਉਹ ਸ਼੍ਰੀਲੰਕਾ 'ਚ ਆਪਣਾ ਇੱਕ ਮੁਲਕ ਬਣਾਉਣਾ ਚਾਹੁੰਦੇ। ਸੋ ਉਹ ਲੜਾਈ ਮੈਂ ਉਹਦੇ 'ਚ ਨਹੀਂ ਜਾ। ਪਰ 3 ਲੜਾਈਆਂ ਇਹੋ ਜਿਹੀਆਂ ਨੇ ਜਿਹੜੀਆਂ ਇੰਡੀਆ ਇਸ ਟਾਈਮ ਫੇਸ ਕਰਦਾ ਪਿਆ, ਜਿਹੜੀਆਂ ਕੰਪਲੀਟ ਇੰਡੀਪੈਂਡੈਂਸ ਵਾਸਤੇ। ਇੱਕ ਪੰਜਾਬ, ਇੱਕ ਕਸ਼ਮੀਰ, ਇੱਕ ਨਾਗਾਲੈਂਡ। ਜਿਹੜੇ ਨਾਰਥ ਈਸਟਰਨ ਸਟੇਟਸ ਦੀ ਤੁਸੀਂ ਗੱਲ ਕੀਤੀ ਹੈ, ਨਾਗਾਲੈਂਡ ਦੀ। ਹਾਲਾਂਕਿ ਕਈ ਵਾਰੀ ਸਾਡੇ ਲੋਕ ਮਨੀਪੁਰ ਨੂੰ ਵੀ ਵਿੱਚ ਜੋੜ ਦਿੰਦੇ। ਮਨੀਪੁਰ ਇੰਡੀਪੈਂਡੈਂਸ ਵਾਸਤੇ ਨਹੀਂ ਲੜਦਾ, ਉਹਨਾਂ ਦੀ ਉੱਥੇ ਦੀ ਜਿਹੜੀ ਪ੍ਰਵਾਸੀਆਂ ਦੀ ਪ੍ਰੋਬਲਮ ਆ ਉਹਦੇ ਖਿਲਾਫ ਜ਼ਿਆਦਾ ਲੜਦੇ ਨੇ। ਬਟ ਮੇਨਲੀ 3 ਲਹਿਰਾਂ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਇੰਡੀਆ ਦੇ ਖਿਲਾਫ ਚੱਲਦੀਆਂ ਨੇ, ਸਿੱਖਾਂ ਦੀ, ਕਸ਼ਮੀਰੀਆਂ ਦੀ ਤੇ ਨਾਗਾਲੈਂਡ ਦੀ। ਹਰ ਲਹਿਰ, ਹਰ ਮੂਵਮੈਂਟ ਆਪਣੇ ਖਿੱਤੇ ਦੇ ਹਿਸਾਬ ਨਾਲ, ਮਤਲਬ ਉਹ ਕਿਹੋ ਜਿਹੇ ਟੈਰਿਆਂ ਦੇ ਉੱਤੇ ਲੜ ਰਿਹਾ ਉਹਦੇ ਹਿਸਾਬ ਨਾਲ ਉਹ ਆਪਣੀ ਲੜਾਈ ਤੈਅ ਕਰਦਾ ਹੈ। ਕਿਹੋ ਜਿਹੇ ਰਿਸੋਰਸਿਸ ਨੇ ਉਹਦੇ ਕੋਲੋਂ, ਉਹਦੇ ਹਿਸਾਬ ਨਾਲ ਆਪਣੀ ਲੜਾਈ ਤੈਅ ਕਰਦਾ ਹੈ। ਦੁਨੀਆ ਦੀ ਕਿੰਨੀ ਕਮਿਊਨਿਟੀ ਉਹਦੇ ਮਗਰ ਖੜ ਗਈ ਆ, ਉਹਦੇ ਹਿਸਾਬ ਨਾਲ ਆਪਣੀ ਲੜਾਈ ਤੈਅ ਕਰਦਾ ਹੈ। ਉਹਨੇ ਆਪਣੇ ਕਿੰਨੇ ਸਾਥੀ ਬਣਾ ਲਏ ਨੇ, ਉਹਦੇ ਹਿਸਾਬ ਨਾਲ ਲੜਾਈ ਤੈਅ ਕਰਦਾ। ਪਰ ਜੇ ਇਹਨਾਂ ਤਿੰਨਾਂ ਜਿਹੜੀਆਂ ਮੈਂ ਲਹਿਰਾਂ ਤੁਹਾਨੂੰ ਦੱਸੀਆਂ ਨੇ, ਜੇ ਤੁਸੀਂ ਇਹਨਾਂ ਤਿੰਨਾਂ ਨੂੰ ਆਪਸ ਦੇ ਵਿੱਚ ਕੰਪੇਅਰ ਕਰੋ ਤੇ ਟੂ ਬੀ ਵੈਰੀ ਆਨੈਸਟ, ਪੰਜਾਬ ਸਭ ਤੋਂ ਪਿੱਛੇ ਹੈ। ਠੀਕ ਹੈ, ਨਾਗਾਲੈਂਡ ਸਭ ਤੋਂ ਅੱਗੇ। ਸ਼ਾਇਦ ਸਾਡਿਆਂ ਨੂੰ ਬਹੁਤਿਆਂ ਨੂੰ ਪਤਾ ਵੀ ਨਾ ਹੋਵੇ, ਨਾਗਾਲੈਂਡ ਦੀ ਮੂਵਮੈਂਟ ਸਭ ਤੋਂ ਅੱਗੇ। ਦੂਸਰੇ ਤੇ ਕਸ਼ਮੀਰ ਆ, ਤੀਸਰੇ ਤੇ ਅਸੀਂ ਹਾਂ ਪਿੱਛੇ। ਪਰ ਇਹ ਕੋਈ ਡੀਮੋਰਲਾਈਜ਼ ਹੋਣ ਵਾਲੀ ਗੱਲ ਨਹੀਂ ਕਿ ਸਭ ਤੋਂ ਪਿੱਛੇ ਰਹਿ ਗਏ ਜੀ ਮੂਵਮੈਂਟ ਦੇ ਵਿੱਚ, ਲੜਾਈ ਦੇ ਵਿੱਚ। ਇੱਕ ਸਮਾਂ ਉਹ ਵੀ ਇਹ ਜਿੱਦਣ ਪੰਜਾਬ ਪੀਕ ਤੇ ਕਸ਼ਮੀਰ ਦੇ ਵਿੱਚ ਕੁਝ ਨਹੀਂ, ਨਾਗਾਲੈਂਡ ਦੇ ਵਿੱਚ ਕੁਝ ਨਹੀਂ। ਪਰ ਇੱਕ ਸਮਾਂ ਆਇਆ ਵੀ ਉਹਨਾਂ ਨੇ ਆਪਣੀ ਲੜਾਈ ਨੂੰ ਸਸਟੇਨ ਕੀਤਾ। ਉਹਨਾਂ ਨੇ ਇਹ ਨਹੀਂ ਕੀਤਾ ਵੀ ਇੱਕਦਮ ਪੀਕ ਤੇ ਕਿਤੇ ਇੱਕਦਮ ਥੱਲੇ ਆ ਕੇ, ਉਹ ਹੌਲੀ ਹੌਲੀ ਆਪਣੀ ਲੜਾਈ ਨੂੰ ਖਿੱਚ ਕੇ ਲੈ ਕੇ ਜਾਂਦੇ ਰਹੇ ਨੇ। ਤੇ ਨਾਗਾਲੈਂਡ ਵਾਲੇ ਇਸ ਟਾਈਮ ਇੰਡੀਆ ਨੂੰ ਸੀਜ਼ ਫਾਇਰ ਤੇ ਲਾਏ ਨੇ, ਉਹਨਾਂ ਦੀ ਆਪਣੀ ਆਰਮੀ ਆ ਨਾਗਾਲੈਂਡ ਦੀ ਉੱਧਰ। ਸੋ ਮੇਰਾ ਕਹਿਣ ਦਾ ਮਤਲਬ ਆ ਵੀ ਇਹ ਸਾਰੀਆਂ ਮੂਵਮੈਂਟਸ ਲੜੀਆਂ ਜਾ ਰਹੀਆਂ ਨੇ, ਇਹਨਾਂ ਦਾ ਆਪਸ ਦੇ ਵਿੱਚ ਕਨੈਕਸ਼ਨ ਹੋਣਾ ਨੇ। ਤੁਸੀਂ ਕਸ਼ਮੀਰੀਆਂ ਦੇ ਨਾਲ, ਉਹਨਾਂ ਦੀ ਧਾਰਮਿਕ ਸੋਚ ਦੇ ਨਾਲ ਸਹਿਮਤ ਹੋਵੋ ਜਾਂ ਨਹੀਂ ਹੋਵੋ, ਇੱਕ ਅਲੱਗ ਚੀਜ਼ ਹੈ। ਸਾਡੇ ਪ੍ਰਚਾਰਕ ਇਹਦਾ
ਮਤਲਬ ਸ਼ਿਕਾਰ ਹੋ ਜਾਂਦੇ ਨੇ। ਉਹ ਮੁਸਲਮਾਨਾਂ ਦੇ ਖਿਲਾਫ ਇਸ ਤਰੀਕੇ ਦੇ ਨਾਲ ਸਟੇਜਾਂ ਤੋਂ ਪ੍ਰਚਾਰ ਕਰਦੇ ਨੇ ਕਿ ਲੱਗਣ ਲੱਗ ਪੈਂਦਾ ਸਾਰੇ ਮੁਸਲਮਾਨ ਹੀ ਗੰਦੇ ਨੇ ਤੇ ਇਹਨਾਂ ਦੇ ਹੱਕ ਦੇ ਵਿੱਚ ਬੋਲਣਾ ਤੇ ਜਿਹੜਾ ਉਹ ਸਿੱਖ ਦਾ ਕਰੈਕਟਰ ਹੀ ਨਹੀਂ, ਇਹਦੇ ਪ੍ਰਚਾਰ ਕਰਦੇ ਨੇ। ਜਦੋਂ ਅਸੀਂ ਵੀ ਪੰਜਾਬ ਦੇ ਵਿੱਚ, ਮੈਨੂੰ ਯਾਦ ਆ ਜਦੋਂ ਕਸ਼ਮੀਰ ਦੇ ਹੱਕ 'ਚ ਬੋਲਦੇ ਆ ਤੇ ਸਾਡੇ ਸੋਸ਼ਲ ਮੀਡੀਆ ਦੇ ਉੱਤੇ ਤੋਪਾਂ ਤਾਣੀ ਬੈਠੇ ਲੋਕ ਸਾਡੇ ਉੱਤੇ ਇਹੋ ਜਿਹੇ ਹਮਲੇ ਬੋਲਦੇ ਨੇ ਕਿ ਇਹ ਤਾਂ ਹੁਣ ਮੁਸਲਮਾਨਾਂ ਦੇ ਹੱਕ 'ਚ ਚੱਲ ਗਏ ਨੇ, ਇਹ ਤਾਂ ਫਲਾਨ ਹੋ ਗਿਆ, ਢੀਂਗ ਹੋ ਗਿਆ। ਸੋ ਇਹੋ ਜਿਹੀਆਂ ਚੀਜ਼ਾਂ 'ਚ ਬਾਹਰ ਨਿਕਲੋ, ਉਹਨਾਂ ਦੇ ਨਾਲ ਇੱਕ ਕਨੈਕਸ਼ਨ ਬਿਲਡ ਕਰੋ। ਨਾਗਾਲੈਂਡ ਵਾਲੇ ਜਿਹੜੇ ਨੇ ਉਹ ਬਿਲਕੁਲ ਹੀ ਤੀਸਰੇ ਧਰਮ ਦੇ ਨੇ, ਉਹ ਈਸਾਈ ਨੇ ਬਹੁਤੇ, ਬਟ ਉਹਨਾਂ ਸਾਰਿਆਂ ਦੇ ਵਿੱਚ ਜਿਹੜੀ ਕਾਮਨ ਚੀਜ਼ ਆ ਉਹ ਇਹ ਆ ਕਿ ਜਿਹੜਾ ਸਾਡੇ ਤੇ ਜ਼ੁਲਮ ਕਰਨ ਵਾਲੀ ਐਂਟੀਟੀ ਆ ਉਹ ਸੇਮ ਹੈ। ਜਿਹਦੇ ਕੋਲੋਂ ਅਸੀਂ ਆਜ਼ਾਦੀ ਲੈਣੀ ਆ ਉਹਦੀ ਪਹਿਚਾਣ ਸੇਮ ਆ ਤੇ ਉਹ ਹੈਗਾ ਦਿੱਲੀ। ਸੋ ਉਹਦੇ ਖਿਲਾਫ ਜਿੰਨਾ ਕੁ ਇਨ ਕੋਲੈਬੋਰੇਸ਼ਨ ਤੁਸੀਂ ਤੁਰ ਸਕਦੇ ਹੋ, ਕਿਸੇ ਨੇ ਇੱਕ ਦੂਜੇ ਦੇ ਆ ਕੇ ਲੜਨਾ ਨਹੀਂ ਹੁੰਦਾ। ਸਿੱਖ ਕਿਹੜੇ ਜਾ ਕੇ ਕਸ਼ਮੀਰੀਆਂ ਦੀ ਲੜੇ ਨੇ? ਕਸ਼ਮੀਰੀ ਖੁਦ ਹੀ ਲੜੇ ਆਪਣੇ। ਸਿੱਖ ਕਿਹੜੇ ਜਾ ਕੇ ਨਾਗਾਲੈਂਡ ਵਾਲਿਆਂ ਦੇ ਹਥਿਆਰ ਚੁੱਕ ਕੇ ਲੜੇ ਨੇ? ਨਾਗਾਲੈਂਡ ਵਾਲੇ ਖੁਦ ਲੜੇ ਨੇ। ਪੰਜਾਬ ਨੂੰ ਆਪਣੀ ਲੜਾਈ ਖੁਦ ਲੜਨੀ ਪੈਣੀ ਹੈ। ਪਰ ਜਦੋਂ ਤੁਸੀਂ ਲੜਾਈ ਲੜੋ ਤੇ ਉਹ ਤੁਹਾਡੇ ਲਈ ਹਾਂ ਦਾ ਨਾਰਾ ਮਾਰਨ, ਇਹ ਤੁਹਾਡੀ ਕਾਮਯਾਬੀ ਹੁੰਦੀ। ਹੁਣ ਇੱਥੇ ਦੀਆਂ ਯੂਨੀਵਰਸਿਟੀਆਂ ਦੀ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਕਿ ਪੈਲੇਸਟਾਈਨ ਦੇ ਜਾ ਕੇ ਉੱਥੇ ਗਾਜ਼ਾ 'ਚ ਲੜ ਥੋੜੀ ਰਹੇ, ਪਰ ਉਹ ਇੱਥੇ ਹਾਂ ਦਾ ਨਾਰਾ ਮਾਰ ਰਹੇ ਨਾ ਉਹਨਾਂ ਦੇ ਹੱਕ ਵਿੱਚ ਵੀ ਬੰਦ ਕਰੋ ਉਹਨਾਂ ਦੇ ਉੱਤੇ ਜਿਹੜੇ ਤੁਸੀਂ ਅਤਿਆਚਾਰ ਕਰ ਰਹੇ। ਇਹੀ ਸਟਰਗਲ ਹੁੰਦੀ ਹੈ ਜਿਹੜੀ ਤੁਸੀਂ ਦੁਨੀਆ ਦੇ ਵਿੱਚ ਲੈ ਕੇ ਜਾਣੀ ਹੁੰਦੀ ਆ। ਸੋ ਉਹਦੇ ਵਿੱਚ ਸਾਨੂੰ ਹੋਰ ਜ਼ਿਆਦਾ ਸੀਰੀਅਸਨੈਸ ਵਿਖਾਉਣੀ ਪਏਗੀ। ਹਾਂਜੀ ਹਾਂਜੀ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਇੱਕ ਇਨਫੀਰੀਅਰਿਟੀ ਕੰਪਲੈਕਸ ਹੈ, ਚਾਹੇ ਉਹ ਜਿਹੜਾ ਐਜੂਕੇਸ਼ਨ ਸਿਸਟਮ ਆ ਇੰਡੀਆ ਦਾ ਜਾਂ ਗੋਰਿਆਂ ਦਾ, ਉਹਦੇ ਕਰਕੇ ਜਾਂ ਮੇਬੀ ਨਰਚਰ ਇੰਡੀਅਨ ਆਕੂਪੇਸ਼ਨ ਦੇ ਰਹਿਣ ਕਰਕੇ। ਜਿਵੇਂ ਹੁਣ ਸਾਡੀ ਜਿਹੜੀ ਹਿਸਟੋਰਿਕ ਜਿੱਦਾਂ ਲੈਂਡਮਾਰਕਸ ਸਾਡੀ ਨਿਸ਼ਾਨੀ ਉਹਦੇ ਵਿੱਚ ਜਿੱਦਾਂ ਢਾਹ ਕੇ ਉਹ ਨਵੀਆਂ ਬਣਾਈ ਜਾਂਦੀ ਤੇ ਉਹਦੇ ਵਿੱਚ ਕਈ ਹੁੰਦੇ ਵੇ ਇਹਦੇ ਨਾਲ ਵਧੀਆ ਬਣਾਵਾਂਗੇ ਜਾਂ ਜ਼ਿਆਦਾ ਵਧੀਆ ਖੜੀ ਕਰਾਂਗੇ। ਕਿਤੇ ਕਲਚਰ ਦੇ ਵਿੱਚ ਵੀ ਹੈ, ਜਿਵੇਂ ਵੈਸਟਰਨ ਕਲਚਰ ਜਿਹੜਾ ਚਾਹੇ ਕੱਪੜਿਆਂ ਦਾ ਹੋਵੇ, ਕਿਸੇ ਵੀ ਚੀਜ਼ ਦਾ ਹੋਵੇ, ਉਹ ਜ਼ਿਆਦਾ ਵਧੀਆ। ਤੇ ਆਈ ਥਿੰਕ ਬਿਗੇਸਟ ਜਿਵੇਂ ਪੰਜਾਬ ਦੀ ਜਿਹੜੀ ਧਰਤੀ ਜਿਹਨੂੰ ਕਹਿੰਦੇ ਵੀ ਨਹੀਂ ਕੁਝ ਹੈ ਕੁਝ ਰਿਹਾ। ਤੁਹਾਨੂੰ ਲੱਗਦਾ ਵੀ ਇਹ ਚੀਜ਼ ਮਤਲਬ ਇੰਗੇਜ ਹੋ ਚੁੱਕੀ ਹੈ ਸਾਡੀ ਕਮਿਊਨਿਟੀ ਐਟ ਲਾਰਜ ਸਕੇਲ ਤੁਸੀਂ ਕਹਿ ਸਕਦੇ ਹੋ ਕਿ ਹੋਈ ਹੈ, ਬਟ ਸਾਰਿਆਂ 'ਚ ਨਹੀਂ ਹੋਈ, ਇਹ ਵੀ ਨਹੀਂ ਕਹਿ ਸਕਦੇ। ਕੋਈ ਵੀ ਚੀਜ਼ ਕਦੀ ਵੀ ਕੰਪਲੀਟ ਨਹੀਂ ਹੁੰਦੀ। ਕਾਫੀ ਵੱਡੇ ਹਿੱਸੇ ਦੇ ਵਿੱਚ ਇਹ ਚੀਜ਼ ਪਈ ਆ, ਪਰ ਇਹ ਕਿਹੜੇ ਹਿੱਸੇ 'ਚ ਪਈ ਆ ਉਹਨੂੰ ਵੀ ਸਾਨੂੰ ਸ਼ਾਰਟ ਆਊਟ ਕਰਨ ਦੀ ਜ਼ਰੂਰਤ ਆ। ਜਿਹੜਾ ਸਾਡਾ ਥੋੜਾ ਜਿਹਾ ਵਰਗ ਇੰਡੀਅਨ ਸਿਸਟਮ ਦੇ ਵਿੱਚੋਂ ਦੀ ਸੁਸਾਇਟੀ ਨੂੰ ਵੇਖਣ ਦੀ ਸਮਰੱਥਾ ਰੱਖਣ ਲੱਗ ਪਿਆ ਨਾ, ਜਾਂ ਉਹਨਾਂ ਦੇ ਐਜੂਕੇਸ਼ਨ ਸਿਸਟਮ ਦੇ ਵਿੱਚੋਂ ਦੀ ਲੰਘ ਗਿਆ, ਉਹਨਾਂ 'ਚ ਜ਼ਿਆਦਾ ਆਈ। ਤੁਹਾਡੇ ਪਿੰਡ ਦੇ ਵਿੱਚ ਬੈਠਾ ਆ ਬਜ਼ੁਰਗ ਜਿਹੜਾ ਕਦੀ ਸ਼ਾਇਦ ਸਰਕਾਰੀ ਸਕੂਲੇ ਵੀ ਨਾ ਗਿਆ ਹੋਵੇ, ਉਹ ਅੱਜ ਵੀ ਚੜ੍ਹਦੀ ਕਲਾ 'ਚ। ਉਹ ਕਿਉਂ ਚੜ੍ਹਦੀ ਕਲਾ 'ਚ? ਉਹ ਮਤਲਬ ਆਪਣਾ ਪਾਟਾ ਕੁੜਤਾ ਪਜਾਮਾ ਪਾ ਕੇ ਵੀ ਕਿਉਂ ਨਹੀਂ ਸੁਸਾਈਡ ਕਰਦਾ? ਤੇ ਇੱਕ ਬੱਚਾ ਜਿਹੜਾ ਕੋਟਾ ਦੇ ਵਿੱਚ ਜਾ ਕੇ ਵੱਡੇ ਲੈਵਲ ਦੀ ਐਜੂਕੇਸ਼ਨ ਲੈ ਰਿਹਾ ਵਾ, ਉਹ ਮਹੀਨੇ ਦੇ ਵਿੱਚ ਜਾ ਕੇ ਪੱਖੇ ਨੂੰ ਲਮਕੇ ਆਂਦਾ, ਕਿੱਥੋਂ ਆਉਂਦੀਆਂ ਗੱਲਾਂ? ਇਹ ਚੀਜ਼ਾਂ ਨੇ ਵੀ ਉਹ ਸਿਸਟਮ ਤੁਹਾਡੇ ਮਨ ਦੀ ਜਿਹੜੀ ਘਾੜਤ, ਜਿਹੜੀ ਮੈਂ ਸਾਰੀ ਗੱਲ ਕੀਤੀ ਵੀ ਉਸ ਤਰੀਕੇ ਨਾਲ ਘਟਦਾ ਆ। ਬਟ ਇਹ ਵੀ ਪਾਰਟ ਆਫ ਸਟਰਗਲ ਹੀ ਹੁੰਦਾ ਹੈ ਕਿ ਜਦੋਂ ਤੁਹਾਡੇ ਉੱਤੇ ਦੁਸ਼ਮਣ ਇੱਕ ਸਿਸਟਮ ਦੇ ਰਾਹੀਂ, ਈਵਨ ਨਾ ਤੁਸੀਂ ਜਦੋਂ ਇਤਿਹਾਸ ਪੜ੍ਹੋ ਤੇ ਉਹਦੇ 'ਚ ਕੋਈ ਗੱਲ ਆਉਂਦੀ ਜਦੋਂ ਤੇ 1947 ਦੀ ਪਾਰਟੀਸ਼ਨ ਹੋਈ ਆ ਸਾਰੀ, ਤੇ ਮੁਲਕ ਬਣ ਗਏ ਨੇ ਪਾਕਿਸਤਾਨ ਤੇ ਇੰਡੀਆ। ਉਦੋਂ ਕਿਸੇ ਨੇ ਕਿਹਾ ਇੰਡੀਅਨ ਲੀਡਰਸ਼ਿਪ ਨੂੰ ਕਿ ਤੁਸੀਂ ਕਾਫੀ ਮੁਸਲਮਾਨ ਚਲ ਗਏ ਨੇ ਇੱਥੋਂ, ਵੀ ਤੁਹਾਡਾ ਇੰਡੀਆ ਛੱਡ ਕੇ ਚਲ ਗਏ ਨੇ, ਪਰ ਆ ਜਿਹੜੇ ਬਚ ਗਏ ਇਹਨਾਂ ਦਾ ਕੀ ਕਰਨਾ? ਵੀ ਕਿੰਨੇ ਨੇ ਜਿਹੜੇ ਇੱਥੇ ਰਹਿ ਗਏ ਆ, ਇਹ ਤਾਂ ਤੁਹਾਨੂੰ ਕੱਲ ਨੂੰ ਸਿਰਦਰਦੀ ਦੇਣਗੇ। ਉਦੋਂ ਇੰਡੀਅਨ ਲੀਡਰਸ਼ਿਪ ਦਾ ਜਵਾਬ ਬੜਾ ਜ਼ਬਰਦਸਤ ਸੀ, ਕਹਿੰਦੇ ਇੰਨੇ ਕਿ ਤੁਸੀਂ ਐਜੂਕੇਸ਼ਨ ਪਾਲਿਸੀ ਨਾ ਮਾਰ ਲੈਣੀ। ਇਹ ਜਿਹੜੇ ਰਹਿ ਗਏ ਨੇ ਨਾ, ਇਹਨਾਂ ਦੀ ਘਾੜਤ ਅਸੀਂ ਹੁਣ ਇਦਾਂ ਦੀ ਘੜਾਂਗੇ, ਵੇਖਣ ਨੂੰ ਨਾਵਾਂ ਤੋਂ ਸਭ ਕੁਝ ਮੁਸਲਮਾਨ ਰਹਿਣਗੇ, ਪਰ ਇਹਨਾਂ 'ਚ ਅਸੀਂ ਤੱਤ ਨਹੀਂ ਮੁਸਲਮਾਨਾਂ ਵਾਲੇ ਛੱਡਣੇ। ਤੇ ਸਾਡੇ ਨਾਲ ਵੀ ਐਵੇਂ ਆ, ਅਸੀਂ ਜਦੋਂ ਇਹਨਾਂ ਦੇ ਵਿੱਚ ਵੜਦੇ ਗਏ, ਨਾਮ ਸਿੱਖ ਹੀ ਰਹੇ। ਮਨਮੋਹਨ ਸਿੰਘ, KPS ਗਿੱਲ, ਜਿੰਨੇ ਮੈਂ ਸਾਰੇ ਗਿਣਾਏ ਤੁਹਾਨੂੰ, ਸਮੇਤ ਸੈਣੀ ਹੋ ਗਿਆ, ਸਵਰਨ ਸਿੰਘ ਘੋਟਨਾ ਹੋ ਗਿਆ, ਇਹ ਜਿੰਨੇ ਨੇ, ਪ੍ਰਕਾਸ਼ ਸਿੰਘ ਬਾਦਲ ਹੋ ਗਿਆ, ਕੈਪਟਨ ਅਮਰਿੰਦਰ ਸਿੰਘ ਹੋ ਗਿਆ, ਹੁਣ ਆ ਭਗਵੰਤ ਮਾਨ ਆਇਆ ਆ, ਇਹ ਸਾਰੇ ਕੌਣ ਨੇ? ਸਾਰਿਆਂ ਦੇ ਨਾਮ ਪਿੱਛੇ ਸਿੰਘ ਆ, ਪਰ ਇਹਨਾਂ ਦਾ ਦਿਮਾਗ ਕਿੱਥੇ ਗਿਆ? ਇਹ ਹੋ ਗਿਆ ਨਾ। ਸੋ ਇਹ ਸਾਰੀ ਪ੍ਰੋਸੈਸ ਦੇ ਵਿੱਚੋਂ ਮੈਨੂੰ ਲੱਗਦਾ ਉਹ ਸਾਰੀ ਚੀਜ਼ ਆਉਂਦੀ ਆ। ਇਹਦੇ ਵਿੱਚੋਂ ਹੀ ਜਿਹੜਾ ਇਨਫੀਰੀਅਰ ਆਪਣੇ ਆਪ ਨੂੰ ਸਮਝਣ ਵਾਲਾ ਪ੍ਰੋਸੈਸ ਵੀ ਉਹ ਪਾਉਂਦੇ ਨੇ, ਔਰ ਉਹ ਬਹੁਤ ਸਾਰੇ ਸੋਰਸਿਸ ਆਫ ਉਹਦੇ ਇਨਫੋਰਮੇਸ਼ਨ ਨੇ ਜਿਹਦੇ ਵਿੱਚੋਂ ਪਾਇਆ ਜਾਂਦਾ। ਤੁਹਾਨੂੰ ਫਿਲਮਾਂ ਦੇ ਰਾਹੀਂ ਪੇਸ਼ ਕਰਨਾ, ਪਿਛਲੇ 60 ਸਾਲਾਂ ਦੇ ਵਿੱਚ ਸਿੱਖਾਂ ਨੂੰ ਫਿਲਮਾਂ ਦੇ ਵਿੱਚ ਕੀ ਪੇਸ਼ ਕੀਤਾ ਗਿਆ, ਉਹ ਜਦੋਂ ਸਿੱਖ ਬੱਚਾ ਫਿਲਮ ਵੇਖਦਾ ਆ ਉਹਦੇ ਮਨ ਦੇ ਉੱਤੇ ਕੀ ਅਸਰ ਪੈਂਦਾ ਵੀ ਅਸਾਂ ਸਿੱਖ ਏਦਾਂ ਹੁੰਦੇ ਆ ਸੁਸਾਇਟੀ ਦੇ ਵਿੱਚ। ਇਹ ਇੱਕ ਲੈਵਲ ਤੇ ਜਾ ਕੇ ਹੌਲੀ ਹੌਲੀ ਸਾਡੇ ਮਨਾਂ ਦੇ ਵਿੱਚ ਜ਼ਹਿਰ ਭਰੀ ਜਾਂਦੀ। ਤੁਹਾਡੇ ਲਈ ਚਮਕੀਲੇ ਦੀ ਫਿਲਮ ਤੁਹਾਡੇ ਲਈ ਨੈਟਫਲਿਕਸ ਤੇ ਫ੍ਰੀ ਆਫ ਕਾਸਟ ਆਏਗੀ, ਤੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਸੈਂਸਰ ਹੋ ਜਾਏਗੀ। ਕਿਉਂ?
ਇਹ ਤੇ ਮਤਲਬ ਸੋਰਸ ਆਫ ਇਨਫੋਰਮੇਸ਼ਨ ਕੀ ਨੇ ਅੱਜ ਦੀ ਜਨਰੇਸ਼ਨ ਦੀ। ਅਖਬਾਰਾਂ ਨਿਊਜ਼ਪੇਪਰ ਘੱਟ ਹੋ ਗਏ ਨੇ, ਟੀਵੀ ਜ਼ਿਆਦਾ ਆ ਗਿਆ, ਹੁਣ ਉਹਨਾਂ ਨੇ ਡਾਕੂਮੈਂਟਰੀਜ਼ ਇਸ ਤਰੀਕੇ ਨਾਲ। ਉੜਦਾ ਪੰਜਾਬ ਤੇ ਆ ਜਾਏਗਾ, ਤੇ ਜੇ ਹਰਿਆਣੇ ਦੀ ਆਈ ਤੇ ਫਿਰ ਦੰਗਲ ਆ ਜਾਏਗੀ। ਤੇ ਹਰਿਆਣੇ ਦੇ ਵਿੱਚ ਨਸ਼ਾ ਨਹੀਂ ਹੈਗਾ, ਸਾਡੇ ਨਾਲੋਂ ਸ਼ਾਇਦ ਵੱਧ ਹੋਵੇ, ਪਰ ਉਹਨਾਂ ਦੀ ਦੰਗਲ ਆਏਗੀ, ਸਾਡਾ ਉੜਦਾ ਪੰਜਾਬ ਆਏਗਾ। ਇਹ ਜਦੋਂ ਤੁਹਾਨੂੰ ਦੱਸਿਆ ਜਾਂਦਾ ਵੀ ਤੁਸੀਂ ਗਰਕ ਗਏ ਹੋ, ਤੁਸੀਂ ਮਰ ਗਏ ਹੋ, ਤੁਸੀਂ ਕਾਹੇ ਜੋਗੇ ਨਹੀਂ ਰਹੇ, ਤੁਸੀਂ ਸਾਡੇ ਤੋਂ ਬਿਨਾਂ ਜੀ ਨਹੀਂ ਸਕਦੇ, ਅਸੀਂ ਆ ਸਿਰਫ ਜਿਹੜੇ ਤੁਹਾਨੂੰ ਬਚਾਵਾਂਗੇ। ਸੋ ਇੰਡੀਆ ਸਾਡੇ ਵਿੱਚ ਇਹ ਗੱਲ ਪਾ ਰਿਹਾ ਵੀ ਜੇ ਤੁਸੀਂ ਸਾਡੇ ਨਾਲੋਂ ਅਲੱਗ ਹੋ ਗਏ ਤੇ ਤੁਸੀਂ ਤਾਂ ਮਰ ਜਾਓਗੇ, ਤੁਹਾਡਾ ਤੇ ਮੁਲਕ ਨਹੀਂ ਚੱਲਣਾ, ਤੁਸੀਂ ਤੇ ਗਰੀਬੀ 'ਚ ਚੱਲ ਜਾਓਗੇ, ਤੁਹਾਡੇ ਕੋਲ ਸਮੁੰਦਰ ਨਹੀਂ ਹੈਗਾ, ਤੁਹਾਡੇ ਕੋਲ ਏਰੀਆ ਬੜਾ ਨਿੱਕਾ ਆ, ਤੁਹਾਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਵਰਗੇ ਹੋਣਗੇ। ਸਾਰੀਆਂ ਚੀਜ਼ਾਂ ਸਾਡੇ ਸੁੱਟੀਆਂ ਜਾਂਦੀਆਂ ਤਾਂ ਕਿ ਅਸੀਂ ਆਪਣੇ ਹੱਕ ਦੀ ਗੱਲ ਜਿਹੜੀ ਆ ਉਹਨੂੰ ਕਰਨੀ ਬੰਦ ਕਰ ਦਈਏ ਤੇ ਇਹ ਮੰਨ ਲਈਏ ਕਿ ਸ਼ਾਇਦ ਇੰਡੀਆ ਤੋਂ ਬਿਨਾਂ ਸਾਥੋਂ ਜੀਆ ਨਹੀਂ ਜਾਣਾ। ਪਰ ਇਹਦਾ ਸਾਰੇ ਸ਼ਿਕਾਰ ਨਹੀਂ ਹੋਏ, ਕਾਫੀ ਵੱਡਾ ਹਿੱਸਾ ਜ਼ਰੂਰ ਸ਼ਿਕਾਰ ਹੋਇਆ। ਜੀ ਤੁਸੀਂ ਜਿਹੜੀ ਉਹਦੀ ਗੱਲ ਕੀਤੀ ਸੀ ਕਿ ਫੇਸਿਸ ਦੀ ਜਗ੍ਹਾ ਆਪਾਂ ਜਿਹੜਾ ਜੇ ਸਟੇਟ ਨੂੰ ਦੇਖਿਆ ਐਜ਼ ਅ ਹੋਲ, ਜਿਹੜਾ ਫੇਸਿਸ ਸਾਡੇ ਕਲਾਸ ਦੀ ਸੀ ਐਜ਼ ਅ ਹੋਲ ਸਟੇਟ ਹੈਗੀ ਸੀ, ਜਾਂ ਉਹਦੇ ਬਾਰੇ ਥੋੜੀ ਗੱਲ ਹੋਈ ਸੀ ਨਾ, ਤੇ ਫਿਰ ਉਹਦੇ ਬਾਰੇ ਸਵਾਲ ਸੀਗਾ ਕਿ ਜਿੱਦਾਂ ਅਸੀਂ ਜਦ ਡਿਸਕਸ ਕਰਦੇ ਆ ਜਾਂ ਉਹਦੇ ਬਾਰੇ ਗੱਲ ਕਰਦੇ ਆ ਤਾਂ ਸਾਡੀ ਜਿਹੜੀ ਕਮਿਊਨਿਟੀ ਦੇ ਬੰਦੇ ਆ ਉਹ ਜਦ ਕੋਈ ਕੰਮ ਕਰਦੇ ਆ ਤਾਂ ਅਸੀਂ ਦੂਸਰਾ ਸੋਚੀਦਾ ਜਾਂ ਵੱਡਾ ਸਾਡੇ ਕੋਲ ਕੋਈ ਕਮਿਊਨਿਟੀ ਹੈ, ਕੋਈ ਕੌਮ ਹੈ ਜਿਹਦੇ ਕਿ ਅਸੀਂ ਕੋਈ ਕੰਮ ਕਰਨਾ ਹੈ। ਲੇਕਿਨ ਮੇਰਾ ਜਿਹੜਾ ਵਿਊ ਪੁਆਇੰਟ ਹੈ, ਜਿੱਦਾਂ ਮੈਂ ਦੇਖਦਾ ਹਾਂ ਕਿ ਜਿਹੜੇ ਵੀ ਫੇਸ ਹੋਏ ਆ, ਕਿਉਂਕਿ ਮੈਨੂੰ ਵੀ ਪਤਾ ਕਿ ਸਾਨੂੰ ਸ਼ਾਇਦ ਮੈਨੂੰ ਉਹ ਚੀਜ਼ ਨਹੀਂ ਪਤਾ ਜਾਂ ਸਾਨੂੰ ਉਹਦੇ ਬਾਰੇ ਇਨਫੋਰਮੇਸ਼ਨ ਹੈ ਜਿਹੜੀ ਸਾਨੂੰ ਨਹੀਂ ਪਤਾ, ਲੇਕਿਨ ਸਾਨੂੰ ਤਾਂ ਇਹ ਦਿਖਦਾ ਹੈ ਕਿ 5-5 ਸਾਲ ਦੀ ਇਹਨਾਂ ਦੀ ਸਰਕਾਰ ਆਉਂਦੀ ਹੈ ਤੇ ਉਹਨਾਂ ਦੇ 5 ਸਾਲ ਦੇ ਪੀਰੀਅਡ ਦੇ ਲਈ ਜਦ ਵੀ ਜਿੱਦਾਂ ਸਾਨੂੰ ਜ਼ਿਆਦਾ ਸਟਰੋਂਗ ਹੋਵੇ ਤੇ ਉਹਨਾਂ ਨੂੰ ਜੋ ਵੀ ਪ੍ਰੋਪਗੈਂਡਾ ਜਾਂ ਜੋ ਵੀ ਕਰਕੇ ਉਹਨਾਂ ਦੀ ਪਾਵਰ ਨੂੰ ਥੋੜਾ ਉਹ ਮਿਲਦਾ ਹੈ ਕੰਪੀਟੀਸ਼ਨ, ਤਾਂ ਬਸ ਉਹਨੂੰ ਦਬਾਨ ਤੇ ਜਾਂਦੇ। ਤਾਂ ਮੈਨੂੰ ਤਾਂ ਲੱਗਦਾ ਹੈ ਕਿ ਇਹ ਜਿਹੋ ਜਿਹੇ ਬੰਦੇ ਹੈਗੇ ਆ, ਇਹਨਾਂ ਦੀ ਕਿਸੇ ਚੀਜ਼ ਦੀ ਐਲੀਜੀਐਂਸ ਨਹੀਂ ਹੈਗੀ, ਇਹਨਾਂ ਨੂੰ ਬਸ ਹੈ ਕਿ ਮੈਂ ਕੁਝ ਇਹੋ ਜਿਹਾ ਹੁਣੇ ਕਰਦਾ ਕਿ ਅਗਲੇ 5 ਸਾਲ ਲਈ ਮੈਨੂੰ ਫਿਰ ਵਾਪਸ ਆ ਜਾਏ। ਕਿਉਂਕਿ ਜਦ ਤੁਸੀਂ ਇੰਨਾ ਰੈਡੀਕਲ ਮੂਵ ਲੈਂਦੇ ਹੋ ਤਾਂ ਇਹ ਕੋਈ ਅਗਰ ਕੋਈ ਸਟੇਟ ਕੋਈ ਬਹੁਤ ਸੋਚੀ ਸਮਝੀ ਚੀਜ਼ ਕਰ ਰਹੀ ਹੁੰਦੀ ਤਾਂ ਇਹ ਤਾਂ ਸਿੱਧਾ ਦਿਖ ਜਾਂਦਾ ਹੈ ਕਿ ਇਹ ਚੀਜ਼ ਗਲਤ ਹੈ। ਇਹ ਤਾਂ ਇਹੋ ਜਿਹੇ ਐਕਸ਼ਨ ਕਰਦੇ ਜਿਹੜੇ ਹੱਬੜੀ ਚ ਦਿੱਤੇ ਗਏ, ਕਿਉਂਕਿ ਸਿਰਫ ਅਸੀਂ ਕੋਈ ਐਜ਼ ਅ ਫੇਸ ਹੀ ਤੁਸੀਂ ਉਹ 5 ਸਾਲ ਨੂੰ ਬਚਾਉਣ ਲਈ ਕਿ ਤੁਹਾਨੂੰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਤੇ ਇਹਦੇ ਬਾਰੇ ਥੋੜਾ ਕੀ ਸੋਚਣਾ ਜਾਂ ਕਿਵੇਂ ਦਾ ਕੀ ਹੈ ਥੋੜਾ ਹੋਰ ਡਿਸਕ੍ਰਾਈਬ ਕਰੋਗੇ? ਮਤਲਬ ਜਿੰਨਾ ਤੁਸੀਂ ਸਵਾਲ ਕੀਤਾ ਥੋੜਾ ਇਹਨੂੰ ਮਤਲਬ ਥੋੜਾ ਜਿਹਾ ਇਲੈਬੋਰੇਟ ਕਰੋਗੇ ਬੈਟਰ ਕਿ ਤੁਸੀਂ ਐਕਚੁਅਲੀ ਪੁੱਛਣਾ ਕੀ ਚਾਹੁੰਦੇ ਹੋ। ਕਿ ਜਿਹੜੀ ਫੇਸਿਸ ਵਾਲੀ ਗੱਲ ਕਹੀ ਹੈ ਮੈਂ ਤੁਸੀਂ ਉਹਨੂੰ ਕਾਊਂਟਰ ਕਰ ਰਹੇ ਹੋ, ਤੁਹਾਡਾ ਸਵਾਲ ਉਹਦੇ ਕਾਊਂਟਰ ਦੇ ਵਿੱਚ ਆ ਜਾਂ ਸਿਸਟਮ ਦੇ ਨਾਲ ਆ ਵੀ 5 ਸਾਲ ਦੀ ਆਉਂਦੇ ਆ ਤੇ ਉਹ ਐਕਸ਼ਨ ਲੈਂਦੇ ਨੇ? ਥੋੜਾ ਹੋਰ ਕਲੀਅਰ ਕਰਿਓ। ਮੇਰਾ ਕੋਈ ਐਸਾ ਕੋਈ ਸਵਾਲ ਜਾਂ ਕਾਊਂਟਰ ਨਹੀਂ ਹੈਗਾ, ਮੈਂ ਬਸ ਇਹ ਦੱਸ ਰਿਹਾ ਹਾਂ ਕਿ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਜਦ ਕੋਈ ਕੰਮ ਕਰਦੇ ਹਾਂ ਸਾਡਾ ਹੁੰਦਾ ਕਿ ਅਸੀਂ ਕਮਿਊਨਿਟੀ ਲਈ ਕਰ ਰਹੇ ਹਾਂ, ਲੇਕਿਨ ਮੈਨੂੰ ਜਿੱਦਾਂ ਦਿਖਦਾ ਹੈ ਜਾਂ ਸਾਡੇ ਕੋਲ ਜਿੱਦਾਂ ਕੋਈ ਪ੍ਰੂਫ ਨਹੀਂ ਹੈਗਾ ਜਾਂ ਜੋ ਵੀ ਸਾਨੂੰ ਜੋ ਨੌਰਮਲ ਲੋਕਾਂ ਨੂੰ ਦਿਖਦਾ, ਸਾਨੂੰ ਤਾਂ ਇਹ ਦਿਖਦਾ ਹੈ ਕਿ ਉਹਨਾਂ ਦੇ ਕੋਲ ਸ਼ਾਰਟ ਟਰਮ ਗੋਲ ਹੈਗੇ 5-5 ਸਾਲ ਦੇ, ਲੇਕਿਨ ਤੁਸੀਂ ਕਿਹਾ ਕਿ ਸਟੇਟ ਹੈ ਸਰਕਾਰਾਂ ਦੇ ਹਾਂ ਤੇ ਉਹਦੇ ਬਾਰੇ ਤੁਹਾਡੇ ਕੋਲ ਮਤਲਬ ਕੋਈ ਇਨਫੋਰਮੇਸ਼ਨ ਜਿਹੜੀ ਸਾਨੂੰ ਨਹੀਂ ਹੈਗੀ ਜਾਂ ਕੀ ਹੈਗਾ, ਅਸੀਂ ਇਦਾਂ ਕਿੱਦਾਂ ਮੰਨ ਸਕਦੇ ਹਾਂ ਸਟੇਟ ਦਾ ਹੀ ਹੈ। ਹਾਂ ਮੈਂ ਸਮਝ ਗਿਆ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਜਿਹੜੀ ਅਸੀਂ ਗੱਲ ਕੀਤੀ ਹੈ ਤੁਹਾਡੇ ਮਨ ਦੇ ਵਿੱਚ ਕਿੱਥੋਂ ਆਈ ਕਿ ਇਹ ਇੱਕ ਪਾਰਟਿਕੂਲਰ ਸਰਕਾਰ ਦੀ ਗੱਲ ਨਹੀਂ ਕਿ ਇੱਕ ਪੂਰੀ ਸਟੇਟ ਦੀ ਗੱਲ ਹੈ, ਵੀ ਇਹ ਤੁਸੀਂ ਇਹ ਕਿਉਂ ਨਹੀਂ ਮੰਨਦੇ ਵੀ ਇਹ ਇੰਦਰਾ ਗਾਂਧੀ ਇੱਕ ਚੈਲੰਜ ਬਣ ਗਿਆ ਸੀ ਸੰਤ ਜਰਨੈਲ ਸਿੰਘ ਤੇ ਉਹਨਾਂ ਨੇ ਉਹਨੂੰ ਐਲੀਮੀਨੇਟ ਕਰਨ ਲਈ ਸਟੈਪ ਲਿਆ ਤਾਂ ਕਿ ਮੈਂ ਅਗਲੇ 5 ਸਾਲ ਹੋਰ ਸਰਕਾਰ ਬਣਾ ਸਕਾਂ, ਹਨਾ? ਇਹੀ ਕੁਝ ਕਹਿਣਾ ਚਾਹ ਰਹੇ ਨੇ। ਜਿਹੜੇ ਇਹੋ ਜਿਹੇ ਡਿਸੀਜਨਸ ਹੁੰਦੇ ਨੇ ਨਾ ਖਾਸ ਤੌਰ ਤੇ 84 ਵਰਗੇ, ਇਹ ਜਿਵੇਂ ਮੈਂ ਗੱਲ ਕਹੀ ਸੀ ਇਹ ਇਕੱਲੇ ਪੋਲੀਟੀਸ਼ੀਅਨਸ ਦੇ ਡਿਸੀਜਨ ਨਹੀਂ ਹੁੰਦੇ, ਇਹ ਬਿਊਰੋਕ੍ਰੇਸੀ ਦੇ ਡਿਸੀਜਨਸ ਹੁੰਦੇ ਤੇ ਬਿਊਰੋਕ੍ਰੇਸੀ ਸਰਕਾਰਾਂ ਬਦਲਣ ਦੇ ਨਾਲ ਬਦਲ ਨਹੀਂ ਜਾਂਦੀ, ਉਹ ਕੰਟੀਨਿਊ ਰਹਿੰਦੀ ਆਪਣੀ ਸਰਵਿਸ ਦੇ ਵਿੱਚ। ਤੁਸੀਂ ਇੱਕ ਬੇਸਿਕ ਜੀ ਗੱਲ ਸਮਝੋ, ਮੈਂ ਐਗਜ਼ਾਮਪਲ ਦਿੰਦਾ, ਬੇਸ਼ੱਕ ਇਹਦੇ ਨਾਲ ਉਹ ਨਹੀਂ ਢੁਕਦੀ ਬਟ ਉਹ ਸਮਝਣ ਲਈ ਸੌਖਾ ਹੋ ਜਾਏਗਾ। ਪੰਜਾਬ ਦੇ ਪਾਣੀਆਂ ਦੀ ਵੀ ਇਹਨੇ ਗੱਲ ਕੀਤੀ, ਮੈਂ ਤਾਂ ਕਰਕੇ ਉਹਦੇ ਤੇ ਵਾਰ-ਵਾਰ ਆ ਰਿਹਾ ਕਿ ਹੋ ਸਕਦਾ ਤੁਹਾਡਾ ਬਹੁਤਿਆਂ ਦਾ ਇੰਟਰਸਟ ਪੰਜਾਬ ਦੇ ਪਾਣੀਆਂ ਤੇ ਹੋਵੇ ਤੇ ਗੱਲ ਸਮਝਣੀ ਸੌਖੀ ਹੋ ਜਾਂਦੀ। ਜੇ ਸਿਰਫ ਸਰਕਾਰ ਚਲਾਉਣ ਦੀ ਗੱਲ ਹੈ ਡਿਸੀਜਨ ਮੇਕਿੰਗ ਦੇ ਵਿੱਚ, ਤੇ ਪੰਜਾਬ ਦਾ ਕਿਹੜਾ ਮੁੱਖ ਮੰਤਰੀ ਇਹ ਨਹੀਂ ਚਾਹੇਗਾ ਵੀ ਮੈਂ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਾਂ ਤੇ ਮੈਂ ਪੰਜਾਬ ਦੇ ਵਿੱਚ ਹੀਰੋ ਬਣ ਜਾ ਤੇ ਅਗਲੇ 20 ਸਾਲ ਤੱਕ ਪੰਜਾਬ ਦੇ ਉੱਤੇ ਰਾਜ ਕਰਾਂ? ਪੰਜਾਬ ਦਾ ਹਰ ਮੁੱਖ ਮੰਤਰੀ ਚਾਹੇਗਾ ਨਾ। ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਤੇ ਭਗਵੰਤ ਮਾਨ ਤੱਕ ਸਭ ਚਾਹਣਗੇ ਕਿ ਅਸੀਂ ਇਹ ਕੰਮ ਕਰਦੇ। ਉਹਨਾਂ ਕੋਸ਼ਿਸ਼ਾਂ ਵੀ ਕੀਤੀਆਂ ਇੱਕ ਪੁਆਇੰਟ ਦੇ ਉੱਤੇ ਆ ਕੇ, ਠੀਕ ਹੈ। ਈਵਨ 2004 ਦੇ ਵਿੱਚ ਜਿਹੜਾ ਟਰਮੀਨੇਸ਼ਨ ਐਕਟ ਹੈ ਕੈਪਟਨ ਅਮਰਿੰਦਰ ਸਿੰਘ ਦਾ, ਪੰਜਾਬ ਨੂੰ ਤਾਂ ਪਾਣੀਆਂ ਦਾ ਰਖਵਾਲਾ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਹਿਤਾ ਸੀ ਪਾਣੀ ਬਚਾ ਲਿਓ। ਸੋ ਉਹਦੀ ਜ਼ਿਆਦਾ ਗਹਿਰਾਈ 'ਚ ਨਹੀਂ ਮੈਂ ਜਾਂਦਾ ਵੀ ਉਹ ਵੀ ਕਿਵੇਂ ਸਾਡੇ ਨਾਲ ਗੇਮ ਖੇਡੀ ਗਈ,
ਪਰ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਉਹ ਇਹ ਹੈ ਵੀ ਜੇ ਸਿਰਫ ਗੇਮ ਸਰਕਾਰਾਂ ਦੀ ਇੰਨੀ ਕੀ ਆ ਕਿ ਅਗਲੇ 5 ਸਾਲਾਂ ਲਈ ਵੋਟਾਂ ਬਣਾਉਣ ਦੇ ਲਈ ਕੋਈ ਐਕਸ਼ਨ ਲੈਣੇ ਨੇ, ਤੇ ਉਹ ਇੱਥੋਂ ਤੱਕ ਨਹੀਂ ਜਾਂਦੇ। ਉਹ ਤੁਹਾਨੂੰ ਫ੍ਰੀ ਰਾਸ਼ਨ ਦੇਣ ਤੱਕ, ਤੁਹਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰਨ ਤੱਕ, ਤੁਹਾਡੇ ਪਰਿਵਾਰ ਦੇ ਵਿੱਚੋਂ ਔਰਤਾਂ ਨੂੰ 1000 ਰੁਪਈਆ ਦੇਣ ਤੱਕ, ਉਹ ਇਹੋ ਜਿਹੇ ਪ੍ਰੋਮਿਸਿਸ ਕਰਦੇ ਨੇ ਅਗਲੇ 5 ਸਾਲਾਂ ਲਈ। ਇਹੋ ਜਿਹੇ ਡਿਸੀਜਨ ਨਹੀਂ ਲੈਂਦੇ 5 ਸਾਲਾਂ ਲਈ, ਕਿਉਂਕਿ ਇਹ ਡਿਸੀਜਨ ਇੱਕ ਖਾਸ ਪੋਲੀਟੀਕਲ ਪਾਰਟੀ ਤੱਕ ਸੀਮਤ ਨਹੀਂ ਰਹਿੰਦਾ। ਜਦੋਂ ਆਰਮੀ ਵਰਗੀ ਪਾਵਰ ਵਿੱਚ ਇਨਵੋਲਵ ਹੋ ਜਾਂਦੀ, ਉਹ ਮੁਲਕ ਦੀ ਬਣਾਉਂਦੇ ਨੇ ਸਾਰੇ ਦੀ, ਤੇ ਉਹਦੇ 'ਚ ਬਿਊਰੋਕ੍ਰੇਸੀ ਦਾ ਬਹੁਤ ਜ਼ਬਰਦਸਤ ਰੋਲ ਹੁੰਦਾ ਹੈ। ਤੇ ਤੁਸੀਂ ਇਸ ਗੱਲ ਨੂੰ ਸਮਝੋ ਵੀ ਜਦੋਂ ਇਹ ਹੋ ਗਿਆ ਆ ਕਿ ਬੀਜੇਪੀ ਨੇ ਮੰਨਿਆ ਵੀ ਦਰਬਾਰ ਸਾਹਿਬ ਦੇ ਉੱਤੇ ਹਮਲਾ ਇੰਡੀਅਨ ਆਰਮੀ ਦਾ ਬਲੰਡਰ, ਨਹੀਂ ਮੰਨਦੀ, ਉਹ ਇਹ ਤਾਂ ਕਹਿ ਦਿੰਦੇ ਕਾਂਗਰਸ ਦਾ ਬਲੰਡਰ ਹੈ, ਇੰਦਰਾ ਗਾਂਧੀ ਦਾ ਬਲੰਡਰ ਹੈ, ਉਹਨੇ ਕੀਤਾ। ਪਰ ਕੀ ਬੀਜੇਪੀ ਨੇ ਮੰਨਿਆ ਵੀ ਇਹ ਆਰਮੀ ਦਾ ਬਲੰਡਰ ਹੈ? ਕਿਉਂ ਨਹੀਂ ਮੰਨਦੇ? ਕਿਉਂਕਿ ਪਤਾ ਵੀ ਆਰਮੀ ਇੱਕ ਬਿਊਰੋਕ੍ਰੇਸੀ ਦੇ ਵਿੱਚ ਉਹਦੀ ਚੱਲਦੀ ਹੋਈ ਲਗਾਤਾਰ ਚੱਲੇਗੀ, ਤੇ ਜੇ ਅੱਜ ਤੁਸੀਂ ਆਰਮੀ ਦੇ ਖਿਲਾਫ ਬੋਲੋਗੇ ਤੇ ਇਹ ਉਲਟਾ ਜਾਏਗਾ। ਦੂਸਰੀ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਸੁਮੇਧ ਸਿੰਘ ਸੈਣੀ KPS ਗਿੱਲ ਨੇ, ਠੀਕ ਹੈ, ਉਹ ਉਸ ਸਮੇਂ ਦੇ ਉੱਤੇ ਵੀ ਕਹਿਰ ਪੰਜਾਬ ਦੇ ਵਿੱਚ ਵਰਸਾ ਰਹੇ ਆ ਜਦੋਂ ਕਾਂਗਰਸ ਦੀ ਸਰਕਾਰ ਹੈ, ਤੇ ਅਕਾਲੀ ਇਹ ਕਹਿ ਰਹੇ ਆ ਵੀ ਜਦੋਂ ਸਾਡੀ ਸਰਕਾਰ ਆਏਗੀ ਤੇ ਜਿਨ੍ਹਾਂ ਨੇ ਸਾਡਾ ਖੂਨ ਕੀਤਾ ਅਸੀਂ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਆਈ, ਸੁਮੇਧ ਸਿੰਘ ਸੈਣੀ DGP ਬਣਦਾ ਹੈ। ਕਿੱਥੋਂ ਬਣਦਾ ਹੈ? ਜੇ ਤੇ ਉਹਨੇ ਆਪਣੀ ਸਰਕਾਰ ਅੱਗੇ ਚਲਾਉਣੀ ਹੁੰਦੀ, ਸਿੱਖਾਂ ਨੂੰ ਕੁਛ ਕਰਨਾ ਹੁੰਦਾ 5 ਸਾਲਾਂ ਲਈ, ਤੇ ਆਉਂਦਾ ਸੁਮੇਧ ਸਿੰਘ ਸੈਣੀ ਨੂੰ ਚੁੱਕ ਕੇ ਜੇਲ੍ਹ 'ਚ ਦਿੰਦਾ, ਪਰ ਉਹ ਨਹੀਂ ਦੇ ਪਾਇਆ। ਕਿਉਂ? ਕਿਉਂਕਿ ਉਹ ਪੁਲਿਸ ਦੇ ਖਿਲਾਫ ਡਿਸੀਜਨ ਲੈ ਨਹੀਂ ਸਕਦਾ, ਕਿਉਂਕਿ ਪੁਲਿਸ ਬਿਊਰੋਕ੍ਰੇਸੀ ਵਾਲੀ ਲਾਈਨ ਦੇ ਵਿੱਚ ਤੁਰ ਪੈਂਦੀ। ਉਹ ਸਾਨੂੰ ਕਨੈਕਸ਼ਨ ਲੱਗਦੇ ਨੇ ਵੀ ਪੁਲਿਸ ਇਹਨਾਂ ਦੇ ਕਹਿਣ ਤੇ ਚੱਲਦੀ ਆ, ਆਰਮੀ ਇਹਨਾਂ ਦੇ ਕਹਿਣ ਤੇ ਚੱਲਦੀ ਆ, ਬਟ ਉਹ ਇਹਨਾਂ ਨਾਲੋਂ ਜ਼ਿਆਦਾ ਬਿਊਰੋਕ੍ਰੇਸੀ ਦੇ ਕਹਿਣ ਤੇ ਚੱਲਦੀ। ਮੈਂ ਤਾਂ ਇਹ ਕਹਿ ਰਿਹਾ ਕਿ ਇਹ ਸਿਸਟਮ ਦੇ ਵਿੱਚੋਂ ਦੀ ਚੀਜ਼ਾਂ ਆਉਂਦੀਆਂ ਨੇ, ਕਿਸੇ ਇੱਕ ਜਾਂ ਦੋ ਰਾਜਨੇਤਾ ਦੇ ਹੱਥ ਨਹੀਂ ਹੁੰਦਾ ਕਿ ਏਡਾ ਵੱਡਾ ਡਿਸੀਜਨ ਲੈ ਲੈਣਾ। ਹਾਂਜੀ, ਮੋਡਰੇਟ ਅਕਾਲੀਆਂ ਦਾ ਰੋਲ ਕੀ ਸੀਗਾ ਇਹ ਫੌਜ ਦੇ ਵਿੱਚ? ਜਿਵੇਂ ਲੰਗੋਵਾਲ ਔਰ ਦੂਜੇ ਟੋਲੇ ਵਰਗੇ ਜਿਹੜੇ ਉਹ ਲੀਡਰ ਸੀਗੇ, ਉਹਨਾਂ ਦਾ ਹੱਥ ਸੀਗਾ ਇਹਦੇ ਵਿੱਚ? ਦੇਖੋ, ਮੈਂ ਜੇ ਤੁਸੀਂ ਮੈਨੂੰ ਪਰਸਨਲੀ ਪੁੱਛਦੇ ਤਾਂ ਕਈ ਥਾਵਾਂ ਦੇ ਉੱਤੇ ਇਹ ਆਉਂਦਾ ਹੈ ਜਿੱਥੇ ਤੁਸੀਂ ਇਤਿਹਾਸ ਪੜ੍ਹਦੇ ਹੋ ਵੀ ਉਹਨਾਂ ਨੇ ਇਨਡਾਇਰੈਕਟਲੀ ਇਹ ਗੱਲਾਂ ਕਹੀਆਂ ਕਿ ਤੁਸੀਂ ਸੰਤ ਜਰਨੈਲ ਸਿੰਘ ਨੂੰ ਕਾਊਂਟਰ ਕਰੋ, ਤੇ ਅਕਾਲੀਆਂ ਨੇ ਚਿੱਠੀਆਂ ਲਿਖੀਆਂ ਵੀ ਪੰਜਾਬ ਦੇ ਹਾਲਾਤ ਜਿਹੜੇ ਕੰਟਰੋਲ ਕੀਤੇ ਜਾਣ। ਪਰ ਮੈਨੂੰ ਕਿਤੇ ਵੀ ਇਹ ਨਹੀਂ ਆਉਂਦਾ ਸਿੱਧਾ ਵੀ ਤੁਸੀਂ ਆਰਮੀ ਭੇਜੋ ਤੇ ਸੰਤ ਜਰਨੈਲ ਸਿੰਘ ਨੂੰ ਸ਼ਹੀਦ ਕਰਕੇ ਬਾਹਰ ਮਾਰੋ। ਇਹ ਗੱਲਾਂ ਅਸੀਂ ਆਪਣੇ ਕੋਲੋਂ ਬਣਾ ਲਈਆਂ ਨੇ ਅੱਧੀਆਂ। ਕੋਈ ਵੀ ਸਿੱਖ ਘੱਟੋ ਘੱਟ ਮੈਨੂੰ ਲੱਗਦਾ ਉਹ ਏਡਾ ਤਗੜਾ ਬਲੰਡਰ ਕਦੀ ਨਹੀਂ ਕਰਦਾ, ਖਾਸ ਤੌਰ ਤੇ ਇੱਕ ਰਾਜਨੇਤਾ, ਕਿ ਉਹ ਚਿੱਠੀ ਲਿਖ ਕੇ ਕਹੇ ਕਿ ਦਰਬਾਰ ਸਾਹਿਬ ਤੇ ਹਮਲਾ ਕਰ ਦਿਓ। ਹਾਂ, ਉਹਨਾਂ ਦਾ ਰੋਲ ਇਹ ਰਿਹਾ ਆ ਵੀ ਉਹ ਜਿਹੜੀ ਲਾਈਨ ਸੰਤ ਜਰਨੈਲ ਸਿੰਘ ਟੱਚ ਕਰ ਗਏ, ਕਿ ਜਿੱਥੋਂ ਤੱਕ ਹੱਕਾਂ ਦੇ ਲਈ ਲੜਨ ਦੀ ਗੱਲ ਉਹ ਕਰ ਗਏ ਸੀ, ਅਕਾਲੀ ਉੱਥੇ ਤੱਕ ਮਾਦਾ ਨਹੀਂ ਰੱਖਦੇ, ਉਹ ਝੁਕ ਗਏ। ਤੇ ਜੇ ਝੁਕਣ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਸੰਤ ਜਰਨੈਲ ਸਿੰਘ ਨੂੰ ਸੀਨ ਤੋਂ ਪਾਸੇ ਕਰਨਾ ਚਾਹੀਦਾ, ਤੇ ਉਹਨਾਂ ਨੇ ਉਹ ਗੱਲ ਕੀਤੀ। ਪਰ ਸ਼ਾਇਦ ਅਕਾਲੀਆਂ ਨੂੰ ਨਹੀਂ ਇਹ ਪਤਾ ਕਿ ਸੰਤ ਜਰਨੈਲ ਸਿੰਘ ਨੂੰ ਸੀਨ ਤੋਂ ਪਰੇ ਕਰਨ ਦੇ ਲਈ ਆਹ ਹਾਲ ਕੀਤਾ ਜਾਏਗਾ। ਸੋ ਉਹਨਾਂ ਦਾ ਇੱਕ ਹੱਦ ਤੱਕ ਰੋਲ ਜ਼ਰੂਰ ਹੈਗਾ, ਬਟ ਓਡਾ ਵੱਡਾ ਰੋਲ ਨਹੀਂਗਾ ਜਿੱਡਾ ਬਾਕੀ ਸਾਰੇ ਇੰਡੀਅਨ ਸੁਸਾਇਟੀ ਦਾ ਹੈ। ਇਹਨੂੰ ਸਮਝਣਾ, ਮਤਲਬ ਠੀਕ ਆ, ਸਾਡੇ ਕਈ ਪ੍ਰਚਾਰਕ ਕਰਦੇ ਨੇ ਕਿ ਉਹਨਾਂ ਨੇ ਕਰਵਾਇਆ, ਸਾਡੇ ਆਪਣਿਆਂ ਨੇ ਕਰਵਾਇਆ, ਉਹਨਾਂ ਨੇ ਕਰਵਾਇਆ। ਮੈਨੂੰ ਲੱਗਦਾ ਵੀ ਉਹਨਾਂ ਦਾ ਰਿਹਾ ਜ਼ਰੂਰ ਹੈ, ਬਟ ਉਹ ਬੇਈਮਾਨੀ ਚੋਂ ਨਹੀਂ ਰਿਹਾ, ਨਫ਼ਰਤ ਚੋਂ ਨਹੀਂ ਰਿਹਾ, ਉਹ ਉਹਨਾਂ ਦੇ ਆਪਣੇ ਅੰਦਰ ਦੀ ਕਮਜ਼ੋਰੀ ਚੋਂ ਰਿਹਾ ਹੈ। ਬਟ ਜਦੋਂ ਇੰਡੀਅਨ ਆਰਮੀ ਚੜ੍ਹ ਕੇ ਆਉਂਦੀ ਹੈ ਤਾਂ ਉਹ ਨਫ਼ਰਤ ਚੋਂ ਚੜ੍ਹ ਕੇ ਆਉਂਦੀ ਹੈ। ਤੁਹਾਨੂੰ ਲੱਗਦਾ ਸਿੱਖ ਆਰਗੇਨਾਈਜੇਸ਼ਨ ਨੂੰ ਮੋਸਟਲੀ election which not especially during and after the conflict? ਇਹ ਦੋਵੇਂ ਆਪੋ ਆਪਣੀ ਜਗ੍ਹਾ ਠੀਕ ਨੇ। ਨਾ ਤੇ ਮੈਂ ਇਹ ਕਹਿ ਸਕਦਾ, ਮਤਲਬ ਮੇਰਾ ਆਪਣਾ ਮੰਨਣਾ ਕਿ ਤੁਸੀਂ ਜਦੋਂ ਮੂਵਮੈਂਟ ਲੜ ਰਹੇ ਹੁੰਦੇ ਤਾਂ ਤੁਹਾਡੇ ਕੋਲ ਦੋ ਤਰ੍ਹਾਂ ਬਹੁਤ ਮਜ਼ਬੂਤ ਚਾਹੀਦੀਆਂ ਨੇ, ਇਲੈਕਟੋਰਲ ਐਂਡ ਨੌਨ ਇਲੈਕਟੋਰਲ। ਹਾਲਾਂਕਿ ਸੁਣਨ ਨੂੰ ਤੁਹਾਨੂੰ ਲੱਗੇਗਾ ਵੀ ਦੋਵੇਂ ਇੱਕ ਦੂਜੇ ਦੇ ਵਿਰੋਧੀ ਨੇ, ਵੀ ਇੱਕ ਕਹਿੰਦਾ ਵੋਟਾਂ 'ਚ ਲੈ ਲਓ ਹਿੱਸਾ, ਇੱਕ ਕਹਿੰਦਾ ਨਾ ਲਓ, ਪਰ ਨਹੀਂ, ਦੋਵੇਂ ਤਰ੍ਹਾਂ ਸਟਰੋਂਗ ਚਾਹੀਦੀਆਂ ਨੇ। ਸਮਾਜ ਦੇ ਵਿੱਚ ਦੋਵੇਂ ਤਰ੍ਹਾਂ ਦੇ ਬੰਦੇ ਹੁੰਦੇ ਨੇ। ਈਵਨ ਤੁਸੀਂ ਨਾਗਾਲੈਂਡ ਦੀ ਜਿਹੜੀ ਕਸ਼ਮੀਰ ਦੀ ਮੈਂ ਤੁਹਾਨੂੰ ਸਿਚੁਏਸ਼ਨ ਦੱਸੀ ਹੈ, ਤੁਸੀਂ ਉਹਨਾਂ ਦੀ ਸਾਰੀ ਪਾਲਿਸੀਜ਼ ਨੂੰ ਜਦੋਂ ਵੇਖੋ, ਮੂਵਮੈਂਟ ਉਹਨਾਂ ਕਿਵੇਂ ਲੜੀ, ਉਹ ਕੀ ਕਰਦੇ ਨੇ ਵੀ ਉਹਨਾਂ ਦੀ ਜਿਹੜੀ ਮੇਨ ਸਟ੍ਰੀਮ ਪੋਲੀਟੀਸ਼ੀਅਨਸ ਨੇ, ਉਹਨਾਂ ਦੇ ਉੱਤੇ ਉਹਨਾਂ ਦੇ ਸੈਪਰੇਟਿਸਟ ਲੀਡਰਸ ਇੰਨਾ ਕੁ ਪ੍ਰਭਾਵ ਰੱਖਦੇ ਆ ਕਿ ਉਹਨਾਂ ਨੂੰ ਪਤਾ ਹੈ ਵੀ ਸਾਡੇ ਸੈਪਰੇਟਿਸਟ ਲੀਡਰਸ ਦੇ ਇਸ਼ਾਰਿਆਂ ਤੋਂ ਬਿਨਾਂ ਸਾਨੂੰ ਵੋਟ ਨਹੀਂ ਪੈਣੀ। ਬਟ ਉੱਥੇ ਉਹ ਸੈਪਰੇਟਿਸਟ ਲੀਡਰਸ ਆਪਣਾ ਪ੍ਰਭਾਵ ਰੱਖਦੇ ਉਹਨਾਂ ਦੇ ਉੱਤੇ, ਬਟ ਉਹ ਸਿੱਧੇ ਮੇਨ ਸਟ੍ਰੀਮ ਪੋਲੀਟਿਕਸ ਨਹੀਂ ਆਉਂਦੇ। ਨਾ ਕਸ਼ਮੀਰੀ ਗਏ, ਨਾ ਨਾਗਾਲੈਂਡ ਵਾਲੇ ਗਏ, ਪਰ ਉਹਨਾਂ ਦੋਵਾਂ ਥਾਵਾਂ ਤੇ ਸਰਕਾਰਾਂ ਬਣਦੀਆਂ ਨੇ।
ਉਹ ਸਰਕਾਰਾਂ ਜਿੱਥੇ ਕਿਤੇ ਨਾ ਕਿਤੇ ਦਿੱਲੀ ਦੇ ਹੱਕ 'ਚ ਭੁਗਤਦੀਆਂ ਨੇ, ਜ਼ਾਹਿਰ ਜੀ ਗੱਲ ਹੈ ਜੇ ਤੇ ਸਹੁੰ ਚੁੱਕੋਗੇ ਉਹਦੇ ਹੱਕ ਦੇ ਵਿੱਚ ਕਿਤੇ ਨਾ ਕਿਤੇ ਭੁਗਤੋਗੇ।